ਤਾਂ ਜੀ ਤੰਦੂਰ ਪਾ ਲਿਆ, ਕਿਤੇ ਤੇਲ ਨਹੀਂ ਲੱਭੇ ਤੇ ਖਰਬੂਜੇ ਦੇ ਬੀਜ ਲਾਤੇ। ਏਦਾਂ ਦੇ ਬਜ਼ੁਰਗ ਨੇ ਨਾ ਸਾਰੀ ਰਾਤ ਬਿੱਲੀ ਨਾਲ ਤੱਕਾ ਲਾਇਆ ਹੁੰਦਾ, ਬਾੜ ਕੇ ਖਾਣ ਕਰਦਾ ਆ ਜਾ ਬੈਠਾ ਆਇਆ ਐਵੇਂ ਪੈਂਟ ਕੋਟ ਪਾਇਆ ਬਈ ਫੈਸਲ ਨੇ, ਉਹ ਟਾਈ ਨਹੀਂ ਲੱਭੀ। ਤਾਂ ਜੀ ਇੱਥੇ ਮੱਛੀ ਬੰਨੀ। ਏਦਾਂ ਦਾ ਨਾ ਹੀ ਬੇਦਾ ਦਾ ਟਰੰਕ ਘਰ ਭੁੱਲ ਜਾਂਦਾ ਤੇ ਬਰਾਤ ਤੇ ਕੰਨ ਫੜੇ ਹੁੰਦੇ ਘਰ ਭੋਲਾ ਭਾਈ। ਤਾਂ ਜੀ ਬਈ ਫੈਸਲ ਵਗੜੇ ਬੰਦੇ ਇੰਨੇ ਸ਼ਰਮਾਉਂਦੇ ਆ, ਗਾਣੇ ਦੇ ਐਂਡ ਤੇ ਪੈਸੇ ਲੈ ਕੇ ਜਾਊਗੇ, ਉਹ ਗਾਣਾ ਮੁੱਕ ਜੂਗਾ। ਓਏ अस्सलाम वालेकुम नाज़रीन, डी टाइम में खुश आमदीद जनाब जी। ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਕਰੈਕਟਰ 15 ਦਿਨ ਹੋ ਗਏ ਕਿੱਥੇ ਸੀ ਹੈ। ਜ਼ਰਾ ਚੈੱਕ ਕਰੋ, ਸ਼ਕਲ 'ਚ ਕੋਈ ਫਰਕ ਮਹਿਸੂਸ ਹੋਇਆ? ਕੋਈ ਤਾਜ਼ਗੀ ਆਈ? ਕੋਈ ਚਿਹਰੇ ਤੇ ਕੋਈ ਲਾਲਗੀ ਆਈ? ਚੈੱਕ ਕਰੋ, ਫੀਲ ਹੋ ਰਿਹਾ? ਆਈ ਸਾਡੀ ਹੁਣ ਤੁਹਾਨੂੰ ਮੈਂ ਦੱਸਾਂ ਨਾ ਮੈਂ ਕੀਤਾ ਕੀ। ਤੂੰ ਆਪ ਦੱਸ ਦੇ, ਤੂੰ ਆਪ ਦੱਸ ਦੇ, ਕਿੱਥੇ ਸੀ 15 ਦਿਨ? ਤਾਂ ਜੀ ਮੈਨੂੰ ਆਪ ਨਹੀਂ ਸੀ ਪਤਾ ਕਿੱਥੇ, ਪਤਾ ਨਹੀਂ ਕਿੱਥੇ, ਮੈਨੂੰ ਨਜ਼ਰ ਬੰਦ ਕਰਤਾ ਸੀ ਤੁਸੀਂ। ਭਾਜੀ ਨੇ ਇੱਕ ਮੈਨੂੰ ਫੋਨ ਆਇਆ, ਉਹਨਾਂ ਨੇ ਕਿਹਾ ਭੈਣ 15 ਦਿਨ ਮੈਨੂੰ ਬਾਸ ਦੇ ਦਿਓ। ਖਵਾਇਆ ਪਿਆ ਉਹਨਾਂ ਨੇ ਤੈਨੂੰ, ਓਕੇ ਨਾ? ਤਾਂ ਜੀ ਤੁਸੀਂ ਮੁਕੰਮਲ ਹੀ ਬਾਸ ਦੇ। ਠੀਕ ਆ ਜੀ, ਤੇ ਭੈਣ 15 ਦਿਨ ਬਾਅਦ ਬਾਸ ਲੈ ਲੈਣਾ। ਉਹਨਾਂ ਨੇ ਕਿਹਾ 15 ਦਿਨ ਬਾਅਦ ਇਹ ਭੈਣ ਵਾਪਡਾ ਟਾਊਨ ਇੱਕ ਉਹ ਕਰ ਲੈ ਗਿਆ ਬੰਦਾ, ਕੋਈ 6 ਤੋਂ 7 ਉਹਨੇ ਅੱਛੇ ਕਦੋਂ ਕਾਮਤ ਵਾਲੇ ਕੁੱਤੇ ਰੱਖੇ ਸੀ, 2 ਤਾਂ 3 ਉਹਦੇ ਗਾਰਡ ਸੀ। ਠੀਕ ਹੈ ਭੈਣ, ਤੇ ਇਹ 15 ਦਿਨ ਪਹਿਲੇ ਇਹਨੂੰ ਮੈਂ ਉਹਦੇ ਹਵਾਲੇ ਕਰਤਾ, ਠੀਕ ਹੋ ਗਿਆ। 15 ਦਿਨ ਬਾਅਦ ਹੁਣ ਭੈਣ ਉਹਨੇ ਰਾਤੀ ਆਏ ਨੇ, ਤੇ ਉਹਨੇ ਮੈਨੂੰ ਇੱਕ ਗੱਲ ਕਹੀ ਸੀ। ਉਹਨੇ ਕਿਹਾ ਸੀ ਤੁਸੀਂ ਇਹਨੂੰ ਪਿੱਛਾ ਨਹੀਂ ਇਹਦਾ ਕਰਨਾ, 15 ਦਿਨ ਬਾਅਦ ਇਹਨੂੰ ਛੱਡ ਦੇਣਾ ਜਿੱਥੇ ਮਰਜ਼ੀ, ਜੋ ਮਰਜ਼ੀ। ਤੇ ਜੇ ਤੁਹਾਨੂੰ ਲੱਗੇ ਕਿ ਵੀ ਇਹਨੇ ਕਿਤੇ ਕੁਛ ਕੀਤਾ ਤੇ ਮੈਂ ਜ਼ਿੰਮੇਦਾਰ। ਵਾਹ ਵਾਹ ਵਾਹ। ਮੈਂ ਰਾਤੀ ਛੱਡ ਦਿੱਤਾ, ਸਵੇਰੇ ਭੈਣ ਨੂੰ 12 ਵਜੇ ਤੇ ਬੂਹੇ ਆ ਕੇ ਬੈਠੇ, ਉਸਤਾਦ ਜੀ ਸ਼ੋਅ ਕਬ ਕਰਨਾ ਹੈ? ਭੈਣ ਉਹਨੇ, ਔਰ ਅੱਲਾਹ ਦੀ ਜ਼ਿੰਦਗੀ ਕਰੇ, ਉਹਨੇ ਸਦਾਦੇ ਨੇ ਨੱਥੀ ਕਰਾਤਾ ਸਾਰਾ ਕੁਛ। ਕੀ ਬਾਤ। ਗੁੱਡ। ਹੁਣ ਇਹਨੂੰ ਦੱਸਣਾ, ਇਹਨੂੰ ਪੁੱਛਣਾ ਵੀ ਤੇਰਾ ਹੋਇਆ ਕੀ, ਜਰਾ ਤੁਸੀਂ ਪੁੱਛ ਲਓ ਇਹਨੂੰ। ਤਾਂ ਜੀ ਮੈਂ ਤੇ ਪੋਜ਼ਿਟਿਵ ਹੋ ਗਿਆ, ਮੁਕੰਮਲ ਹੋ ਗਿਆ, ਮਤਲਬ ਸਹੀ ਹੋ ਗਿਆ। ਨਹੀਂ ਉਹ ਦਿਨ ਕਿਦਾਂ ਲੰਗੇ ਪਹਿਲੇ 2 4 5 ਦਿਨ। ਤਾਜੀ ਮੈਨੂੰ ਉਹ ਬਹੁ ਹੀ ਨਹੀਂ ਭੁੱਲਣ ਦੇ। ਅੱਲਾ ਮਾਫ ਕਰੇ, ਉਹ ਕੁੱਤੇ ਮਿੱਠੇ 15 16 ਬਾਈ ਫੈਸਲ ਵਾਂਗੂ। ਅੱਛਾ ਬਾਲੂ ਟੈਪ ਛੇਛ ਟੈਪ, ਮਤਲਬ ਢਿੱਡ ਵਧੇ ਤੇ ਕੰਮ ਬਹੁਤ ਚੜਿਆ ਪਿਆ। ਹਾਂ, ਇੱਥੇ ਮਾਸ ਹੀ ਨਹੀਂ ਯਾਰ ਉਹਨਾਂ ਦੇ, ਤੇ ਬਹੁ ਕੰਧਾਂ ਭੁਰਦੀਆਂ ਸੀ ਉਹਨਾਂ ਦੀ ਬਹੁ। ਕੰਧਾਂ ਭੁਰਦੀਆਂ ਸੀ। ਹਾਂ। ਅੱਛਾ ਨਹੀਂ ਮਤਲਬ ਤੇ ਉਹ ਕੋਠੀ ਤੋਂ ਬਾਹਰ ਨਹੀਂ ਆਇਆ 15 ਦਿਨ? ਲੈ ਏਦਾਂ ਦਾ ਕੁੱਤਾ ਹੋਵੇ ਤੇ ਬੰਦਾ ਇੱਕ ਕਦਮ ਵੀ ਚੱਕ ਜਾਵੇ ਮੈਨੂੰ ਅੱਛਾ ਉਹਨੇ ਹਿਸਾਬ ਲਾਇਆ, ਉਹਨੇ ਕਿਹਾ ਇਨਸਾਨਾਂ ਦਾ ਕੰਮ ਨਹੀਂ ਇਹ, ਤੇ ਇਹਨੂੰ ਕੁੱਤਿਆਂ ਦਾ ਬਸ ਬੰਦ ਉੱਤੇ। ਤੇ ਕੁੱਤਿਆਂ ਨੂੰ ਪਤਾ ਨਹੀਂ, ਇਹਨੂੰ ਸਮਝਾਇਆ ਸੀ ਕੁੱਤਿਆਂ ਨੂੰ, ਇਹਦੀ ਸ਼ਕਲ ਦਾ ਨਾ ਤਸਵੀਰ, ਪਹਿਲੇ ਮੇਰਾ ਹਾਲ 2 ਦਿਨ ਉਹਨੇ ਕੁੱਤਿਆਂ ਨੂੰ ਇਹਦੀ ਤਸਵੀਰ ਵਿਖਾਈ, ਇਹ ਬਾਹਰ ਨਾ ਜਾਵੇ ਬਸ। ਇਹ ਬਾਹਰ ਗਿਆ ਤੇ ਤੁਹਾਨੂੰ ਸਿੱਧੇ ਦਿਮਾਗਾਂ 'ਚ ਫੈਰ ਮਾਰਾਂਗੇ। ਤੇ ਭਾਈ ਜਾਨ ਉਹ ਇੱਕ ਨਾ ਚੌਕੀਦਾਰ ਹੈਗਾ ਸੀ। ਤਾਜੀ ਚੌਕੀਦਾਰ ਤੇ ਪਰਾਂ ਹੀ ਸੀ, ਕੁੱਤਿਆਂ ਤੋਂ ਕਿੰਨਾ ਹੀ ਪਰਾਂ, ਉਹਦੇ ਲਾਗੇ ਤੇ ਉਹ ਵੀ ਅੱਧੀ ਜਾਂਦਾ ਹੀ। ਮੈਂ ਸਦਕੇ ਜਾ ਮਸਤਾ। ਨਹੀਂ ਤੇ ਫਿਰ ਇਹ ਦੱਸ ਵੀ ਤੂੰ ਜਦੋਂ ਪਹਿਲੇ 2-3 ਦਿਨ ਰਿਹਾ, ਉਹਨੇ ਮੈਨੂੰ ਜੋ ਦੱਸਿਆ ਤੈਨੂੰ ਮੈਂ ਬਾਅਦ 'ਚ ਦੱਸਦਾ, ਪਹਿਲੇ ਤਾਂ ਕੋਈ ਸੁਣ ਲਓ। 2-3 ਦਿਨ ਜਦੋਂ ਤੂੰ ਪਹਿਲੇ ਰਿਹਾ, ਹਾਂਜੀ, ਤੇ ਤੈਨੂੰ ਇੱਕ ਤੋੜ ਨਿਜ਼ਾਮ ਹੋਇਆ, ਤੇ ਤੂੰ ਕਿਸੇ ਨੂੰ ਕਿਹਾ ਸੀ ਉੱਥੇ ਯਾਦ ਕਰ। ਤਾਜੀ ਉਹ ਤਕਰੀਬਨ 90% ਤੇ ਬੰਦਾ ਮਰ ਜਾਂਦਾ। ਨਹੀਂ ਤੂੰ ਜਿਹੜਾ ਚੌਕੀਦਾਰ ਨੂੰ ਆਵਾਜ਼ ਮਾਰ ਗਿਆ ਸੀ ਕਿ ਉਸਤਾਦ ਜੀ, ਉਹ ਫਿਰ ਤਾਜੀ ਉਹ ਫਿਰ ਰਖਤ ਵਾਲਾ ਨਿਕਲ ਗਿਆ ਸੀ ਚੌਕੀਦਾਰ। ਮੈਂ ਤਾਂ ਦੱਸਦਾ। ਨਹੀਂ ਮੈਂ ਦੱਸਦਾ। ਇਹਨੇ ਚੌਕੀਦਾਰ ਨੂੰ ਕਿਹਾ ਕਿ ਉਸਤਾਦ ਕਸਬੇ ਵੀ ਮੈਂ ਛੱਡ ਦੂੰਗਾ ਇੱਕ। ਉਹਨੇ ਕਿਹਾ ਓਕੇ, ਟੈਨਸ਼ਨ ਨਹੀਂ ਲੈਣੀ, ਮੈਂ ਆਇਆ ਹੁਣੇ। ਉਹ ਗਿਆ ਵਾ, ਉਹਨੇ ਵੱਡਾ ਸੋਟਾ ਨਾਲ ਉਹਨੇ ਚੀਜ਼ ਲੰਮੇ ਪਾ ਕੇ ਬੰਨ ਕੇ ਉਹਨੇ ਪਾਈ। ਉਹ ਤਕਰੀਬਨ 15 ਮਿੰਟ ਪਰੇਡ ਕੀਤੀ ਅੱਛੀ, ਠੀਕ ਹੈ। ਉਸ ਤੋਂ ਬਾਅਦ ਉਹ ਜਿਹੜਾ ਬੰਦਾ ਸੀ ਇੱਕ ਸੋਰਸ ਆਫ, ਠੀਕ ਹੈ ਨਾ, ਉਹ ਵੀ ਗਿਆ। ਹੁਣ ਪਿੱਛੇ ਰਹਿ ਗਏ ਸਿਰਫ ਕੁੱਤੇ ਤੇ ਆਵਾਜ਼। ਹੁਣ ਕੁੱਤੇ ਨੂੰ ਕਹਿ ਰਿਹਾ ਵੋ ਜਿੰਨਾ ਮਰਜ਼ੀ ਕਰ ਲੈਣਾ, ਕਿਤੋਂ ਬਸ ਇੱਕ ਨਾ ਮਾੜਾ ਜਿਹਾ। ਤੇ ਉਹਨੇ ਕਹਾ ਓਏ ਬਹੁ, ਓਏ ਇੱਥੇ ਆਰਾਮ ਨਾਲ ਬਹੁ। ਅੱਛਾ ਫਿਰ ਤਾਜੀ ਫਿਰ ਕੀ, ਉਹ ਚੌਕੀਦਾਰ ਤੇ ਚਲਾ ਗਿਆ। ਉੱਥੇ ਕੋਈ ਤਾਜੀ ਤਾਵਨ ਕਰਦਾ ਸੀ ਨਾ ਜਿਹੜਾ ਵੀ ਬੰਦਾ, ਉਹ ਜ਼ਾਬ ਹੀ ਨਵਾਂ ਬੰਦਾ। ਤਾਵਨ ਤੇ ਹੁੰਦਾ ਹੀ ਨਹੀਂ ਸੀ, ਮਤਲਬ ਹੈਲਪ ਕੋਈ ਕਰਦਾ ਸੀ ਨਾ ਵੀ ਮੈਂ ਕਰਦਾ, ਅੱਗੋਂ ਸਦਾ ਹੀ ਨਹੀਂ। ਉਹ ਚੌਕੀਦਾਰ ਨੇ ਮੈਨੂੰ 8 ਕੁੱਤਿਆਂ ਚੋਂ ਕੱਢਿਆ, 16 ਚ ਪਹੁੰਚਾਤਾ। ਉਹ ਬੰਦੇ ਦਾ ਨਾ ਡੇਰਾ ਵਾ, ਉਹਨੇ ਤੋਂ ਕੁੱਤੇ ਰੱਖੇ ਨੇ, ਉਹ ਲੋਕਾਂ ਦੇ ਕੁੱਤੇ ਵੀ ਉਹਦੇ ਕੋਲ ਆ ਜਾਂਦੇ ਨੇ, ਮਤਲਬ ਉਹ ਇੱਕ ਪਰਵਰਿਸ਼ੀਆਂ ਸਿਖਾਉਣਾ ਸਕੂਲ ਤੋਂ, ਉਹਨੇ ਸਾਰੇ ਉਹ ਰੱਖੇ ਟ੍ਰੇਨਰ ਟੈਪ ਆਪਣੇ ਸ਼ੌਕ ਵਾਸਤੇ। ਹੁਣ ਕਿਸੇ ਦੋਸਤ ਦਾ ਫੈਸਲ ਕੋਈ ਮੇਰੇ ਕੋਲ ਕੁੱਤਾ, ਯਾਰ ਇਹਨੂੰ ਆ ਸਿਖਾ, ਉਹਨੇ ਕਹਿਣਾ ਲਿਆ ਮੈਂ ਇਹਨੂੰ ਗੇਂਦ ਫੜਨੀ ਫਲਾਣ, ਉਹ ਇਸ ਤੋਂ ਨਾ
ਉੱਥੇ ਰਹਿੰਦੇ ਨੇ। ਤੁਸੀਂ ਸਾਨੂੰ ਵੀ ਨਹੀਂ ਦੱਸਿਆ ਸਰਪ੍ਰਾਈਜ਼ ਏਡਾ ਵੱਡਾ। ਛੱਡ ਦੇ ਹਾਂਜੀ ਤਾਜੀ ਉੱਤੋਂ ਉੱਥੇ ਦੇ ਕੁੱਤੇ ਏਦਾਂ ਦੇ ਸੀਗੇ, ਏਦਾਂ ਲੱਗਦਾ ਸੀ ਫਿਲਟਰ ਲੱਗੀ, ਮਜ਼ਾਕ ਨਹੀਂ, ਏਦਾਂ ਖਲੋ ਜਾਂਦੇ ਸੀ ਉੱਤੇ, ਲੈਗ ਦੇ ਵੀ ਤੇ ਪਿੱਛੇ ਦੇ ਵੀ। ਓਏ ਯਾਰ ਅੱਛਾ ਸਾਰੀਆਂ ਗੱਲਾਂ ਛੱਡ ਦਿਓ, ਹੁਣ ਤੂੰ ਰਾਤੀ ਘਰ ਗਿਆ, ਹਾਂਜੀ ਤੇਰੇ ਯਾਰ ਦੋਸਤ ਇਹ ਉਹ ਸਾਬ ਨਿਜ਼ਾਮ ਕੋ ਦਿਲ ਕੀਤਾ ਕੋਈ ਗੱਲਬਾਤ? ਇਹ ਇੱਕ ਦੋ ਨੂੰ ਮੈਂ ਮਿਲਿਆ ਹੈ। ਨਹੀਂ ਕੋਈ ਦਿਲ ਕੀਤਾ ਕੁਛ? ਨਾ ਤਾਜੀ ਇਹ ਜਿਹੜੀ ਜ਼ਿੰਦਗੀ ਹੈ ਨਾ ਅਸਲ ਖਾਲਸ। ਕਿੰਨੇ ਦਿਨਾਂ ਤੋਂ ਬਾਅਦ ਤੈਨੂੰ ਲੱਗਦਾ ਸੀ ਕਿ ਯਾਰ ਹੁਣ ਓਕੇ, ਮੈਨੂੰ ਹੁਣ ਨਹੀਂ ਕੁਝ ਹੋ ਰਿਹਾ, ਭਾਵੇਂ ਮੈਨੂੰ ਮਹੀਨਾ ਥਰਾ ਲਓ? ਤਾਜੀ ਇਰਾਦਾ ਵਾ। ਹਾਂ ਸਭ ਤੋਂ ਮੇਨ ਚੀਜ਼ ਇਰਾਦਾ। ਨਹੀਂ ਇਰਾਦਾ ਕਰਵਾਇਆ ਗਿਆ ਵਾ, ਇਰਾਦਾ ਤਾਂ ਪਹਿਲੇ ਵੀ ਤੂੰ ਕਰ ਸਕਦਾ ਸੀ। ਤਾਜੀ ਤੁਸੀਂ ਕੁਛ ਕੀਤਾ ਇਹਦੇ ਚ, ਤੁਹਾਨੂੰ ਤਾਜੀ ਕ੍ਰੈਡਿਟ ਜਾਂਦਾ। ਇਹਨੂੰ ਪਤਾ ਲੱਗ ਗਿਆ ਸੀ ਉੱਥੇ ਲੱਭਣਾ ਕੁਛ ਨਹੀਂ, ਇਹਨੇ ਫਿਰ ਰਾਤਾਂ ਹੀ ਕਰ ਲਿਆ। ਇਹਦੇ ਪਿਓ ਦਾ ਮੈਨੂੰ ਫੋਨ ਆਉਂਦਾ ਸੀ, ਉਹ ਨਾ ਗੱਲ ਹੋ ਸਕਦੀ। ਮੈਂ ਕਿਹਾ ਜੀ ਜੇ ਮੁੰਡਾ ਚਾਹੀਦਾ ਨਾ ਤੇ 15 ਦਿਨ ਬਾਅਦ ਮੇਰੇ ਨਾਲ ਗੱਲ ਕਰਨੀ ਤੁਸੀਂ। ਇਸ ਤਰੀਕੇ ਫਿਰ ਇਹਦੀ ਮਾਂ ਨੇ ਗੱਲ ਕੀਤੀ, ਪੁੱਤ ਉਹ ਇਸ ਤਰ੍ਹਾਂ। ਮੈਂ ਕਿਹਾ ਮਾਂ ਜੀ ਮੇਰਾ ਵੀ ਪੁੱਤਰਾ ਟੈਨਸ਼ਨ ਨਹੀਂ ਲੈਣੀ, ਖਾਣ ਪੀਣ ਤੇ ਹਰ ਚੀਜ਼ ਓਕੇ ਹੈ, ਯਾਰ ਲੇਕਿਨ ਉਸ ਬੰਦੇ ਦਾ ਵੀ ਯਾਰ ਮੈਂ ਹੁਣ, ਉਹਨੇ ਕਿਹਾ ਜੀ ਮੇਰਾ ਦੱਸਣਾ ਨਹੀਂ ਤੁਸੀਂ ਕਿਸੇ ਨੂੰ, ਤੁਹਾਨੂੰ ਬੰਦਾ ਤੁਹਾਡਾ ਮਿਲ ਜਾਏਗਾ। ਔਰ ਉਹਨੇ ਕਿਹਾ ਅਗਰ ਦੁਬਾਰਾ ਕਿਤੇ ਕਰੇ ਤਾਂ 15 ਦਿਨ ਲਈ ਹੋਰ ਛੱਡ ਜਾਣਾ। ਤਾਜੀ ਹੁਣ ਮੈਨੂੰ ਖੇਲ ਚ ਵੀ ਕਿਤੇ ਓਕੇ ਕਰੋ। ਹਾਂਜੀ ਹੁਣ ਮੈਨੂੰ ਲੋਕਲ ਖੇਡਦਾ ਤੇ ਹੈਗਾ ਨਾ ਜੀ। ਹੁਣ ਅਬਾਸ ਸਾਹਿਬ ਮੇਰੀ ਗੱਲ ਸੁਣ ਲਓ, ਅਬਾਸ ਸਾਹਿਬ ਬਿਲਕੁਲ ਓਕੇ ਨੇ ਹੁਣ ਇਨਸ਼ਾਅੱਲਾ ਤਾਲਾ। ਇਹਨੂੰ ਕੋਈ ਕਮੈਂਟਸ 'ਚ ਇੱਧਰ ਉੱਧਰ ਕਿਤੇ ਤੁਸੀਂ ਤਾਨਾ ਮੇਣਾ ਨਹੀਂ ਮਾਰਨਾ, ਨਾ ਕਿਤੇ ਇੱਧਰ ਉੱਧਰ, ਇਹ ਓਕੇ ਆ ਬਿਲਕੁਲ। ਪਿਛਲੀਆਂ ਗੱਲਾਂ ਨਥੀ ਹੋ ਗਈਆਂ ਨੇ। ਉਸਤਾਦ ਜੀ ਨੇ ਮੈਂ ਤੁਹਾਨੂੰ ਤੈਨੂੰ ਉਹ ਦੁੱਧ ਦੇ ਵਿੱਚ ਕੋਈ ਚੀਜ਼ ਪਾ ਕੇ ਦਿੰਦਾ ਹੁੰਦਾ ਸੀ ਹਾਂਜੀ ਰਾਤ ਨੂੰ? ਤਾਜੀ ਦਿੰਦਾ ਸੀ। ਉਹਦੇ ਨਾਲ ਨਾ ਤੁਹਾਡਾ ਜਿਸਮ ਆ ਨਾ ਜਿਹੜਾ ਮੈਂ ਦੱਸ ਰਿਹਾ ਉਹਦੇ ਚੋਂ ਕੋਈ ਮੈਡੀਸਨ ਇੱਕ ਦੋ ਐਸੀ ਜਿਹੜੀ ਇਹਦੇ ਅੰਦਰੋਂ ਕੱਢੇ ਉਹ ਹਿਸਾਬ ਕਿਤਾਬ ਉਹ ਪਾਇਆ ਨੂੰ ਪੂਰਾ ਉਹਨੇ ਨਿਜ਼ਾਮ ਕੀਤਾ। ਉਹਨੇ ਡਾਕਟਰ ਨੂੰ ਫੀਸ ਦੇ ਕੇ, ਉਹ ਬਸ ਇਹਦੇ ਨਾਲ ਪਿਆਰ ਕਰਦਾ ਸੀ, ਫੈਨ ਸੀ। ਉਹਨੇ ਕਿਹਾ ਭੈਣ ਤੇ ਆਪ ਮੇਰਾ ਖਿਆਲ ਇੱਕ ਵਾਰੀ ਵੀ ਨਹੀਂ ਮਿਲਿਆ, ਇਹਨੂੰ ਮਿਲਣ ਆਇਆ ਜਾਂ ਆਪ ਨੇ ਮਿਲਿਆ? ਨਹੀਂ ਤਾਜੀ ਮਿਲਿਆ। ਤਾਜੀ ਉਹ ਏਡੀ ਅੱਛੀ ਪਰਵਰਿਸ਼ ਕਰਦਾ ਨਾ, ਯਕੀਨ ਕਰੋ। ਇਸ ਤਰ੍ਹਾਂ ਮੈਂ 15 ਦਿਨ ਬਾਅਦ ਦੀ ਵੀ ਗੱਲ ਦੱਸ ਸਕਦਾ ਅੱਗੇ ਕੀ ਹੋਣਾ ਹੈ। ਉਸਤਾਦ ਜੀ ਮੈਨੂੰ ਕਹਿੰਦਾ ਯਾਰ ਉੱਥੇ ਉਸਤਾਦ ਜੀ ਮੈਨੂੰ 10 ਦਿਨ ਬੁਲਾ, ਬਾਅਦ ਵਿੱਚ ਬੁਲਾ ਲੈਂਦੇ ਨਾ, ਮੈਂ ਸਹੀ ਸੀ 5 ਵੱਧ ਲਵਾ। ਯਾਰ ਨਹੀਂ ਮੈਂ ਜਾਣ ਕੇ ਲਵਾਏ। ਉਹਨੇ ਮੈਨੂੰ 15 ਦਿਨ ਕਿਹਾ ਸੀ, ਉਹਨੇ ਕਿਹਾ 10-12 ਦਿਨ ਬਾਅਦ ਬੰਦਾ ਓਕੇ ਹੋ ਜਾਂਦਾ। ਉਹ ਸਿਰਫ ਰੱਖਦਾ ਨਹੀਂ, ਉਹਨੇ ਨਾਲ ਇਹਦੀ ਟ੍ਰੀਟਮੈਂਟ ਉਹਨੇ ਕਿਸੇ ਡਾਕਟਰ ਨੂੰ ਪੁੱਛਿਆ, ਡਾਕਟਰ ਨੇ ਉਹਨੂੰ ਮੈਡੀਸਿਨ ਦੱਸੀ, ਪੀਣ ਵਾਲੀ ਖਾਣ ਵਾਲੀ ਇਹ ਉਹ, ਇਹਦੀ ਪੂਰੀ ਖਾਤਰ 8 ਤੋਂ 9 ਕੁੱਤੇ ਔਰ ਇੱਕ ਚੌਕੀਦਾਰ, ਹਾਏ ਹਾਏ। ਔਰ ਪੂਰਾ ਉਹ ਜਿਹੜਾ ਸੀ ਨਾ ਉਹ ਵਿਲਾ ਟੈਪ ਨਿਜ਼ਾਮ ਜਿਹੜਾ ਉਹਦਾ ਡੇਰਾ ਟਾਈਪ ਉਹ ਇਹਦੇ ਇਹੀ ਸੀ। ਉਸਤਾਦ ਜੀ ਰਾਤ ਨੂੰ ਉਹਨੇ ਕਿਹਾ ਸਾਫ਼ ਹੋਇਆ। ਟੀਵੀ ਦੇਖ ਫਰਾਂ ਫਿਰ ਇਹ ਫਿਰ ਬਰੋਬਰ ਇਹਨੇ, ਲੇਕਿਨ ਪਹਿਲੇ 2 ਦਿਨ ਇਹਨੇ ਬਹੁਤ ਕੋਸ਼ਿਸ਼ ਕੀਤੀ, ਇੱਧਰ 2-3 ਦਿਨ ਮੰਨਤ ਨੱਥਣ ਦੀ ਕੀਤੀ ਮੈਂ। ਨਸਨ ਦੀ ਵੀ ਔਰ ਇਹਨੇ ਹਿਸਾਬ ਕਿਤਾਬ ਲਵਾਉਣ ਦੀ ਵੀ। ਪਹਿਲੇ 2 ਦਿਨ ਤੇ ਕੁੱਤੇ ਵੀ ਲਾ ਲਏ ਸੀ, ਉਹ ਵੀ ਕਹਿੰਦੇ ਆ ਭੱਜ ਜਾ ਕੁੱਤੇ ਤਾਂ ਆਏ ਨਹੀਂ ਟੱਪਦਾ ਨੱਸਦਾ ਰਿਹਾ ਵਾ। ਲੇਕਿਨ ਉਸਤਾਦ ਜੀ ਮੈਂ ਸਦਕੇ ਜਾਵਾਂ ਤੁਹਾਡੇ ਤੋਂ। ਉਸਤਾਦ ਜੀ ਸੱਚੀ ਮੁਝੇ ਕੋਈ ਸ਼ਾਗਿਰਦ ਰੱਖਣਾ ਤੁਹਾਡੇ ਕੋਲ ਸੀ। ਕਿਆ ਬਾਤ ਹੈ, ਵਾਕਈ ਬੱਚਿਆਂ ਤਰ੍ਹਾਂ ਮਾਸ਼ਾਅੱਲਾ ਸੇਫ ਵੀ ਕਰਦੇ ਹੋ, ਸਿਹਤ ਵੀ ਸਾਰਾ ਕੁਝ ਯਾਨੀ ਕਿ ਖਿਆਲ ਰੱਖਦੇ ਤੁਸੀਂ। ਬਾਪਡਾ ਟਾਊਨ ਚ ਪੈਟ ਅਲਾਉ ਹੀ ਨਹੀਂ ਹੈ। ਨਹੀਂ ਮੈਨੂੰ ਪਤਾ ਨਹੀਂ ਮੈਂ ਦੱਸਦਾ ਜੋ ਮਰ ਮੈਂ ਦੱਸ 15 ਦਿਨ ਬਾਅਦ ਵੀ ਮੈਂ ਦੱਸਾਂ ਕੀ ਬੰਦਾ ਵਾਪਟਾ ਟੋਂਦਾ ਸੀ, ਡੇਰਾ ਉਹਦਾ ਹੋਰ ਜਗ੍ਹਾ ਨਹੀਂ ਮੈਂ ਦੱਸਦਾ ਨੂੰ ਵਾਪਡਾ ਟਾਊਨ ਤੋਂ ਮੁਰਾਦ ਇਹ ਹੈ। ਵਾਪਡਾ ਟਾਊਨ ਦੇ ਸਾਹਮਣੇ ਮੈਂ ਤੈਨੂੰ ਦੱਸਣਾ ਹੋਵੇ, ਮੈਂ ਤੈਨੂੰ ਕੀ ਦੱਸਾਂ, ਵਾਪਡਾ ਟਾਊਨ ਤੋਂ ਅੱਗੇ ਦੱਸਣਾ ਹੋਵੇ, ਉਹਨਾਂ ਦੀਆਂ 30 ਸਾਲ ਪੁਰਾਣੀਆਂ ਉੱਥੇ ਜ਼ਮੀਨਾਂ ਨੇ। ਡੇਰਾ ਹਾਂਜੀ ਅੱਗੇ ਬਣਦਾ ਪਿਆ ਸਾਰਾ। ਹੁਣ ਵਾਪਡਾ ਟਾਊਨ ਤੋਂ ਮੁਰਾਦ ਹੁੰਦੀ ਹੈ ਕਿ ਇਹ ਸਾਈਡ ਜਿਹੜੀ ਸਾਰਾ ਸਾਰਾ। ਹਾਂਜੀ ਨਾਲੇ ਜਦੋਂ ਮੈਂ ਡੇਰਾ ਕਹਿਤਾ ਤੇ ਵਾਪਡਾ ਟਾਊਨ ਦੇ ਅੰਦਰ ਡੇਰਾ ਨਹੀਂ ਬਣਦਾ। ਤੁਸੀਂ ਆ ਜਾਓ, ਤੁਹਾਨੂੰ ਵੀ ਸਿਗਰਟ ਜਿਹੜੇ ਨਾ 15 ਦਿਨ ਤੁਸੀਂ ਉੱਥੇ ਰਹੋ ਇਨਸ਼ਾਅੱਲਾ। ਮੈਂ ਸਿਗਰਟ ਤੁਹਾਨੂੰ ਪਤਾ ਨਹੀਂ ਲੱਗਣਾ ਮੈਂ ਵਾਪਡਾ ਟਾਊਨ ਜਾ ਕੇ ਮੈਂ ਸੂਈ ਗੈਸ ਟਾਊਨ ਜਾ ਕਿ ਮੈਂ ਨਹਿਰੀ ਪਾਣੀ ਟਾਊਨ ਜਾ, ਠੀਕ ਹੈ ਨਾ। ਤੁਹਾਨੂੰ ਸਿਰਫ ਇਹ ਪਤਾ ਲੱਗਣਾ ਕਿ ਕੁੱਤੇ ਨੇ ਤੇ ਮੈਂ ਆ ਤੇ ਇੱਕੋ ਇੱਕ ਬਾਕਸਰ ਟੈਪ ਜਿਹਾ ਬੰਦਾ। ਓਕੇ ਤੇ ਬਾਹਰ ਨਿਕਲ ਕੇ ਤੁਸੀਂ ਪੁੱਛ ਲੈਣਾ ਕਿ ਵਾਪਡਾ ਟਾਊਨ ਆ ਤੇ ਉਹ ਕਹਿਣਗੇ ਨਹੀਂ ਭਾਜੀ ਵਾਪਡਾ ਟਾਊਨ ਉੱਥੋਂ ਸ਼ੁਰੂ ਹੁੰਦਾ। ਬਾਪਡਾ ਟਾਊਨ ਚ ਪੈਟ ਅਲਾਉ ਹੈ। ਚਲੋ ਨਾ ਵੀ ਹੁਣ ਨਾ ਹੋਣ, ਨੋ ਟੈਨਸ਼ਨ, ਮੈਨੂੰ ਇਹਦਾ ਨਹੀਂ ਪਤਾ। ਉਸਤਾਦ ਜੀ ਨੇ ਬੜੀ ਸੋਹਣੀ ਗੱਲ ਕੀਤੀ ਕਿ ਉਹ ਵਾਪਟਾ ਟਾਊਨ ਤੋਂ ਹੀ ਨਾਮ ਹੈ। ਭਾਈ ਨੂੰ ਵਾਪਡਾ ਟਾਊਨ ਹੀ ਆ। ਵਾਪਡਾ ਇੱਧਰ ਦੇਖੋ, ਪਤਾ ਕਿੱਡਾ ਵੱਡਾ ਵਾਪਡਾ ਟਾਊਨ। ਕਿੱਡਾ ਵੱਡਾ। ਔਰ ਦੂਜੀ ਗੱਲ ਹੈ ਵਾਪਡਾ ਟਾਊਨ ਦੇ ਵਿੱਚ ਮਤਲਬ ਸਭ ਤੋਂ ਖੂਬਸੂਰਤੀ ਭਾਜਨ ਇਹ ਹੈ ਕਿ ਅੱਜ ਤੋਂ 10 ਸਾਲ ਬਾਅਦ, ਮੈਂ ਤੁਹਾਨੂੰ ਦੱਸਾਂ ਸੱਚੀ, ਅੱਜ ਤੋਂ 10 ਸਾਲ ਬਾਅਦ ਉਰਲੇ ਏਰੀਏ ਦੀ ਵੈਲਿਊ ਘੱਟ ਹੋਣੀ ਹੈ, ਉਹਦੀ ਜ਼ਿਆਦਾ ਹੋਣੀ। ਵਾਕਈ ਇਸ ਤਰ੍ਹਾਂ ਕਨਾਲ ਹਾਂਜੀ ਸਹੀ 10 ਸਾਲ ਬਾਅਦ ਉਸਤਾਦ ਜੀ ਫਿਰ 10 ਸਾਲ ਵੀ ਮੈਂ ਬਹੁਤੇ ਦੱਸਦੇ। ਸਤਿਆਨਾ 5 ਸਾਲ ਬਾਅਦ ਨਹਿਰ ਤੋਂ ਉਰਲੇ ਏਰੀਏ ਦੀ ਵੈਲਿਊ ਘੱਟ ਹੋਣੀ ਜੀ, ਆ ਜਿਹੜਾ ਅੱਜ ਬਹੁਤ ਗਿਣਿਆ ਜਾਂਦਾ, ਪਰਲੇ ਜ਼ਿਆਦਾ ਮਹਿੰਗਾ ਹੋਣਾ ਜੀ। ਕਿਹੜਾ ਮਤਲਬ ਜਿਹੜਾ ਪਿੱਛੇ ਪੌਤਾ ਜਿਹੜਾ ਵਾਪਡਾ ਟਾਊਨ ਵਾਲੀ ਸਾਈਡ ਆ, ਅੱਛਾ, ਸਾਹਮਣੇ back side। ਜਿੱਥੇ ਡੈਲਬੁਰ ਗੈਲਰੀਆ 3 ਵੀ ਬਣ ਰਿਹਾ ਜੀ ਸਾਰਾ। ਹਾਂ ਮੋਟਰਵੇ ਤੇ ਜਿੱਧਰੋਂ ਜੀ ਭਾਈਜਾਨ ਤੁਸੀਂ ਉਹਦੀ ਵੈਲਿਊ ਪਾਗਲ ਹੋ ਜਾਓਗੇ ਤੁਸੀਂ ਵੇਖ। ਸਤਿਆਨਾ ਰੋਡ ਦੀ ਵੈਲਿਊ ਵੀ ਹੋਏਗੀ ਆਉਣ ਵਾਲੇ 25 ਸਾਲ ਬਾਅਦ। ਜੀ ਅੱਛਾ ਜੀ। ਝਾਲ ਦੀ ਵੀ ਸੁਣੀ ਗਈ ਆ।
ਜਦੋਂ ਦੇ ਗਏ ਆ ਹਾਂ ਤਾਜੀ ਸਿਗਰਟ ਛੱਡਣ ਵਾਲੀ ਜਗ੍ਹਾ ਤੇ ਗਏ ਭਾਈ ਫੈਸਲ ਕੌਣ? ਤੇ ਆਣ ਕੇ ਬੂਟੀ ਸ਼ੁਰੂ ਕਰਤੀ ਯਾਰ ਕੀ ਬਾਤ ਹੈ ਯਾਰ। ਤਾਜੀ ਅੱਧਾ ਕਿਲੋ ਗੋਸ਼ਤ ਲਿਆਂਦਾ ਭਾਈ ਫੈਸਲ ਹੋਣਾ ਨੇ ਤੇ ਕਿਚਨ ਦੇ ਅੱਗੇ ਕੀਪਰਾ ਵਾਂਗੂ ਹੋਇਆ ਖਲੋਤਾ ਯਾਰ ਉਹ ਤੇਜ਼ ਵੀ ਹੋ ਗਿਆ। ਨਹੀਂ ਹੁੰਦੇ ਬੰਦੇ ਹੋਏਗਾ। ਬੰਦੇ ਵਕਤ ਦੇ ਨਾਲ ਤੇਜ਼ ਹੋ ਜਾਂਦੇ। ਮੈਂ ਉਹੀ ਕਹਿੰਦੇ ਹਾਂ ਹਾਂ ਮਿੱਠਾ ਨਾ ਇੱਕ ਕਾਲਜ ਦੇ ਅੱਗੇ ਕੁੜੀ ਚ ਟਕਰਾ ਗਿਆ, ਉਹਦੀਆਂ ਵੀ ਕਿਤਾਬਾਂ ਡਿੱਗ ਪਈਆਂ, ਇਹਦੀ ਵੀ ਫੰਕਸ਼ਨ ਵਾਲੀ ਡੈਰੀ ਡਿੱਗ ਪਈ। ਆਹੋ ਕੁੜੀ ਨੇ ਅੱਜ ਕਰਕੇ ਸੁਣਾਇਆ ਉਹਦੀਆਂ ਕਿਤਾਬਾਂ ਡਿੱਗੀਆਂ, ਉਹਦੀਆਂ ਵੀ ਚੁੱਕ ਕੇ ਲੈ ਆਏ। ਅੱਜ ਮਹਿੰਗੇ ਹੋਟਲ 'ਚ ਭਾਈ ਫੈਸਲ ਵੀ ਆਪਣੀ ਮਸ਼ੂਕ ਲੈ ਗਿਆ ਤੇ ਉਹਨੂੰ ਕਹਿੰਦਾ ਇੱਕ ਗਾਣਾ ਕਰ ਲੈ, ਪੈਸੇ ਥੋੜ ਜਾਣੇ। ਹੋਇਆ ਮੈਨੂੰ ਕਹਿੰਦਾ ਪਤਾ ਕਿ ਮੇਰੇ ਕੋ ਪੈਸੇ ਥੋੜੇ ਆ, ਤੂੰ ਇੱਕ ਗਾਣਾ ਕਰ ਲਾ, ਉੱਤੋਂ ਕੋ 40-50 ਹਜ਼ਾਰ ਹੋਏਗਾ। ਚਲੋ ਭਾਈ ਫੈਸਲਾ ਕੇ ਬੰਦੇ ਨਾ ਸੱਸ ਨੂੰ ਇਹ ਦੇਣ ਜਾਣਾ ਵਿੱਚੋਂ 500 ਤੋੜ ਲੈਂਦੇ। ਆਵਾਜ਼ ਏਡਾ ਕਮਜ਼ੋਰ ਆ, ਹਲਕੀ ਜਿਹੀ ਝੀਟ ਆ, ਇਹਦੇ ਨਾਲ ਹੀ ਜਾਣ ਵੱਡੀ ਨਜ਼ਰ ਆਉਣ ਲੱਗ ਪਈ। ਆਹੋ ਆਈ ਸੀ ਝਰੀਟੇ ਨੂੰ। ਆਹੋ 20 ਦਿਨ ਬਾਅਦ ਯਾਰ ਮੈਚ ਦਾ VIP ਪਾਸ ਲੈ ਕੇ ਫਿਰ ਜੰਗਲੇਲ ਦੀ ਜਾਣ ਰਿਹਾ, ਸਾਰੇ ਕਮੀਜ਼ ਪੜਾ ਲਈ VIP ਪਾਸ ਆ। ਤਾਜੀ ਕੋਲਾਂ ਦੇ ਖਤਮ ਤੇ ਭਾਈ ਫੈਸਲ ਕਹਿੰਦੇ ਆ ਰੈਗੂਲਰ ਕੋਕ ਵੀ ਇੱਕ ਭੇਜ ਦੇਣਾ। ਲੈ ਨਹੀਂ ਮੁੰਡਾ ਨਹੀਂ ਹੋ ਜਾਏਗਾ ਸੈਟ ਆਸਤਾ ਤੱਕ। ਉਹ ਨਹੀਂ ਯਾਰ ਮਾਸ਼ਾਅੱਲਾ ਯਾਰ ਉਸਤਾਦ ਜੀ ਨੇ ਅੱਲਾ ਜ਼ਿੰਦਗੀ ਤੰਦਰੁਸਤੀ ਦੇ ਜਾਨਵਰ ਤੇ ਹੱਥ ਰੱਖਦੇ ਨੇ, ਉਹ ਹਿੱਟ ਹੋ ਜਾਂਦਾ ਤੇ ਅਸੀਂ ਨਹੀਂ ਤੁਸੀਂ ਹਾਜ ਦੀ ਗੱਲ ਕਿ ਆਰਟਿਸਟ ਨਹੀਂ ਇਹਦੇ ਵਾਂਗੂ। ਮੈਂ ਤੁਹਾਨੂੰ ਕਿਹਾ ਆਹ ਤੂੰ 15-20 ਦਿਨ ਬਾਅਦ ਅੱਜ ਕੀ ਤਰੀਕ ਆ? ਅੱਜ 20 ਤਰੀਕ ਆ। 5 ਤਰੀਕ ਨੂੰ ਵੇਖੀ ਉਸਤਾਦ ਜੀ ਨੇ ਤੇ ਵੀਡੀਓ ਬਣਾਣੀ ਹੈ ਯਾਰ। ਮੇਰੇ ਕਮਰੇ ਕੋ ਆਇਆ ਰੋਣ ਲੱਗ ਪਿਆ ਤੇ ਮੈਂ ਕਿਹਾ ਮੈਂ ਤੇ ਕਮਾ ਗਿਆ ਨਹੀਂ ਅੱਛਾ ਹਲਕਾ ਹਲਕਾ ਉਸਤਾਦ ਜੀ ਨੇ ਮੈਨੂੰ ਕਿਉਂ ਦਿੱਤਾ ਸੀ। ਮੈਨੂੰ ਦਾਰਸ਼ ਨੇ ਕਿਤੇ ਅੰਦਰ ਬੁਲਾਇਆ, ਮੈਂ ਚਾਹ ਬਣਾਉਣ ਲੱਗਾ, ਪਤਾ ਨਹੀਂ ਕੋਈ ਬਾਸ ਦੀ ਗੱਲਾਂ ਕਿ ਕੋਈ ਮੈਨੂੰ ਜਮਾ ਕਰਾਇਆ ਉੱਥੇ, ਇਦਾਂ ਕਰਾਇਆ। ਮੈਂ ਕਿਸੇ ਨੇ ਕਿਹਾ, ਉਹ ਮੈਂ ਪਹਿਲੇ ਤੁਹਾਨੂੰ ਕਿਹਾ ਸੀ ਕਿ ਯਾਰ ਇਹਨੂੰ ਉੱਥੇ ਕਿਤੇ ਜਮਾ ਕਰਾਉਣਾ, ਲੇਕਿਨ ਮੈਨੂੰ ਇੱਕ ਬੰਦੇ ਨੇ ਉਹਨੇ ਕਿਹਾ ਭਾਵੇਂ ਜਮਾ ਜੁਮਾ ਕਿਤੇ ਨਹੀਂ ਕਰਾਉਣਾ, VIP ਘਰ ਰਹੇਗਾ, ਉਹੀ ਹੋ ਗਿਆ ਨਾ ਖਾਣ ਪੀਣ ਪ੍ਰਾਈਵੇਸੀ। ਹਾਂਜੀ, ਔਰ ਖਾਣ ਪੀਣ ਖੁੱਲਾ ਹੋਏਗਾ, ਪ੍ਰੋਪਰ ਇਹਨੂੰ ਡਾਈਟ ਮਿਲੇਗੀ, ਹਰ ਚੀਜ਼ ਮਿਲੇਗਾ, ਨੱਸੇਗਾ ਨਹੀਂ ਉੱਥੋਂ। ਗੱਲ ਮੁੱਕ। ਤੇ ਮੈਨੂੰ ਕਿਉਂ ਨਹੀਂ ਦੱਸਿਆ? ਮੈਂ ਕਿਸੇ ਨੂੰ ਵੀ ਨਹੀਂ ਦੱਸਾਂ। ਮੈਨੂੰ ਤਾਂ ਦੱਸਣਾ ਬਣਦਾ ਸੀ ਨਾ ਨਹੀਂ, ਤੁਹਾਡਾ। ਨਹੀਂ। ਕਿਉਂ ਨਹੀਂ ਤੈਨੂੰ ਕਾਹ ਤੂੰ ਦੱਸਣਾ ਬੰਦਾ, ਤੂੰ ਕੀ ਆ? ਅੱਜ ਕੱਲ ਗੱਲਾਂ ਲੁਕਾਉਣ ਲੱਗ ਪਏ ਹੋ। ਤੂੰ ਕੀ ਆ ਵੀ ਤੈਨੂੰ ਦੱਸਾਂ ਮੈਂ? ਮੈਂ ਤੁਹਾਨੂੰ ਕਿਹਾ ਅੱਜ ਕੱਲ ਗੱਲਾਂ ਲੁਕਾਉਣ ਲੱਗ ਪਏ ਹੋ ਤੁਸੀਂ। ਮੈਂ ਉਹੀ ਆ ਹਾਂਜੀ ਹਾਂ ਬਈ ਫੈਸਲ ਉਸਤਾਦ ਜੀ ਇੰਨੀ ਤਾਸ਼ ਖੇਲਦਾ ਵਾ, ਸਲਾਮੀਆਂ ਦੀ ਕੈਂਚੀ ਮਾਰਨ ਦੇ ਆ। ਸ਼ਫਲ ਕਰ ਰਿਹਾ ਉਹਨੂੰ ਸਾਡੀ ਕੈਂਚੀ ਮਾਰ ਕੇ। ਸਲਾਮੀਆਂ ਨੇ ਵਿਆਹ ਦੇ ਟਾਈਮ ਮਿਲਿਆ ਅੱਛਾ ਲਾੜਾ ਮਾਰ ਕੇ ਇਹਨੂੰ ਕੋਈ ਸਲਾਮੀ ਪਈ ਤਾਂ ਉਹਨਾਂ ਦੀ ਕੈਂਚੀ ਮਾਰ ਰਿਹਾ ਕਿ ਆ ਵੀ ਹੋਰ ਕੋਈ ਖਾ ਗਿਆ। ਤਾਜੀ ਇੰਨੀ ਤਾਸ਼ ਖੇਲਦਾ ਬਈ ਫੈਸਲ ਇਹਦਾ ਵਿਆਹ ਹੋ ਗਿਆ ਤੇ ਸੁਹਾਗ ਰਾਤ ਤੇ ਮੂੰਹ ਖਾਈ ਚ ਜੋਗਰ ਦੇ ਦਿਆ ਤੂੰ। ਇਹਦਾ ਵਿਆਹ ਨਹੀਂ ਹੋਣੇ ਤੇ ਤਾਸ਼ ਦੀ ਬੇਗਮ ਨੂੰ ਇੰਜ ਕਰੀਏ ਕਾਸ਼ ਕਾਸ਼ ਕਰਦਾ ਸੀ, ਫੌਤ ਹੋਣ ਲੱਗਾ, ਆਪਣੇ ਵੱਡੇ ਮੁੰਡੇ ਨੂੰ ਹੁਕਮ ਦਾ ਯੱਕਾ ਦੇ ਦਿੰਦਾ, ਕਹਿੰਦਾ ਹੁਣ ਤੂੰ ਸੰਭਾਲ। ਯਾਰ ਇਹਦੀ ਤਾਸ਼ ਖੇਲਦਾ ਸੀ, ਸ਼ਾਮ ਨੂੰ ਆਪਣੇ ਮੁੰਡੇ ਨੂੰ ਕਹਿਣਾ 4 ਯੱਕੇ ਪੂਰੇ ਕਰੇਗਾ ਰੋਟੀ ਮਿਲਣੀ। ਇੱਕ ਖੁਸਰੇ ਘਰ ਬਣਾਉਣਾ ਸੀ ਤੇ ਸਾਰੀ ਤਾਸ਼ ਵਾਲੀ ਇੱਟ ਸਟਾਲੀ। ਅੱਛਾ ਉਹ ਇੱਟ ਦਾ ਪਤਾ। ਆਹੋ ਸਹੀ ਹੈ। ਮਜ਼ਦੂਰ ਮੋਢੇ ਤੇ ਤਾਸ਼ਾ ਚੁੱਕ ਕੇ ਲਿਆ ਰਹੇ, ਕੱਲੇ ਇੱਟਾਂ ਦੇ ਪੱਤੇ। ਹਾਂਜੀ ਬਾਸ ਹੱਸਦਾ ਤੇ ਇਦਾਂ ਲੱਗਦਾ ਤਾਸ਼ ਦੇ ਬਾਦਸ਼ਾਹ ਨੂੰ ਸ਼ੂਗਰ ਹੋਈ। ਨਹੀਂ ਬਾਸ ਠੀਕ। ਓਏ ਉਹ ਖੈਰਾਂ ਤੇਰੀਆਂ। ਓਏ ਜੀਓ ਇਹ ਵਾਚ ਹੈ ਕਿ ਕਦਮ ਗਿਣਨ ਵਾਲੀ ਮਸ਼ੀਨ ਆ? ਬਈ ਫੈਸਲ ਇੰਨੀ ਤਾਸ਼ ਖੇਲਦਾ ਵਿਆਹ ਹੋ ਗਿਆ ਤੇ ਵਲੀਮੇ ਤੋਂ ਬਾਅਦ ਭਾਈ ਇਦਾਂ ਕਿ ਪੈਸੇ ਸਿੱਧੇ ਇਕੱਠੇ ਕਰ ਲੈਣੇ। ਆਵੇਂ ਪੜ ਗਿਆ। ਕੈਂਚੀ ਦੀ ਤਕਨੀਕ ਨਹੀਂ ਕੈਂਚੀ ਹੋਰ ਹੁੰਦੀ ਹੈ ਫੈਸਲ ਸਾਹਿਬ ਜਾਣਦੇ ਹੋ। ਪ੍ਰਿੰਸ ਕੋਟ ਦਾ ਜਿਹੜਾ ਇੱਥੇ ਨਹੀਂ ਲਾਲ ਜਿਹਾ ਲੱਗਾ ਹੁੰਦਾ, ਉੱਥੇ ਪੱਤਾ ਲਾਇਆ ਬੇਗੀ। ਉਹ ਪਾਇਆ ਹੁੰਦਾ ਕਈਆਂ ਨੇ ਤਾਸ਼ ਦਾ ਕੱਟ ਕੇ ਨਾ ਪੁੱਠਾ ਕਰਕੇ ਵਾਈਟ ਕਲਰ ਦਾ ਇੰਜ ਲਾਇਆ। ਆ ਜਿਹੜੇ ਸਟੈਚੂਆਂ ਤੇ ਲੱਗੇ ਹੁੰਦੇ ਇਹਨਾਂ ਤੇ ਉਹੀ ਲੱਗੇ ਲੱਗਦੇ ਯਾਰ। ਅਭੀ ਇੰਨਾ ਮੰਗ ਪੱਤਾ ਖੇਡ ਤੁਸੀਂ ਜਦੋਂ ਆਪਣੀ ਫੈਮਿਲੀ ਨੂੰ ਖਰਚਾ ਦੇਣਾ ਨਾ ਤੇ ਇੰਜ ਦੇਣਾ, ਬੇਗਮ ਨੂੰ ਆਇਆ ਤੇ 10 ਬੱਚੇ ਇੰਜ ਕਰਕੇ ਸ਼ਗਨ ਕਰਨੀ ਪੜਦੀ ਹੈ। ਸਵੇਰੇ ਉੱਠ ਕੇ ਕਹਿੰਦੇ ਇੱਕ ਪੱਤਾ ਜੇਬੀ ਚੋਂ ਨਿਕਲ ਆਇਆ, ਕਹਿੰਦਾ ਰਾਤੀ 51 ਪੱਤਾ ਨਾਲ ਖੇਲਦੇ ਨੇ ਸਾਰੀ। ਸਵੇਰੇ ਪਤਾ ਲੱਗਾ ਇੱਕ ਪੱਤਾ ਤੇ ਜੇਬ 'ਚ ਹੀ ਹੈ। ਅਭੀ ਇੰਨੀ ਤਾਸ਼ ਖੇਡਦਾ ਸੀ ਬਾਅਦ, ਇੰਨੀ ਤਾਸ਼ ਖੇਡਦਾ ਸੀ ਇਹਦਾ ਪੁੱਤਰ ਕਦੇ ਉਸ ਕਮਰੇ 'ਚ ਬੜੇ, ਕਦੇ ਉਸ ਕਮਰੇ 'ਚ ਬੜੇ, ਕਦੇ ਉਸ ਕਮਰੇ 'ਚ ਬੜੇ। ਕਹਿੰਦਾ ਉਹ ਜੋਕਰ ਆ, ਜਿੱਥੇ ਮਰਜ਼ੀ ਆ ਜਾਂਦਾ। ਭਾਈ ਫੈਸਲ ਹੋਣਾ ਘਰ ਤਾਸ਼ ਦੀ ਚਿੜੀਆਂ ਦਾ ਘੋਂਸਲਾ। ਅੱਛਾ ਭਾਈ ਫੈਸਲਾ ਕੇ ਭਲਵਾਨ ਸੁੱਤੇ ਹੋਣ ਨਾ, ਜਦੋਂ ਪਾਸਾ ਲੈਣਾ ਹੋਵੇ ਤੇ ਢਿੱਡ ਥੱਲੇ ਇੱਟ ਲਾਉਂਦੇ ਹੁੰਦੇ ਅੱਜ ਕੱਲ੍ਹ। ਯਾਰ ਪੈਸੇ ਦੇ ਤੇ ਭਲਵਾਨ ਦਾ ਕੁਝ ਕਰ ਲੋ ਯਾਰ। ਗਾਹ ਨਾ ਬਾਹਰ ਅੱਗੇ ਬਾਹਰ ਬੈਠਾ ਕਹਿੰਦੇ ਇਹੋ ਜਿਹੇ ਭਲਵਾਨ ਛੁੱਟੀ ਵਾਲੇ ਦਿਨ ਵੀ ਚਪੇੜਾ ਖਾ ਲੈਣ ਹੁੰਦੇ ਨੇ। ਅਸਲੀ ਇਹੋ ਜਿਹੇ ਭਲਵਾਨ ਦਾ ਆਹ ਮੈਂ ਤੈਨੂੰ ਕਿਹਾ ਨਹੀਂ
ਇਹਨੂੰ ਮਿੱਠੇ ਨੂੰ ਕੋਈ ਨਹੀਂ ਵੀ ਸ਼ੋਅ ਆ ਜਾਂ ਬਾਹਰ ਬੈਠਾ ਜਾਂ ਕਿ ਇਹ ਆਉਣ ਨਾ ਹਰ ਟਾਈਮ ਇਹਦਾ ਸੋਚ ਆਉਣ ਹੁੰਦਾ ਲੈ ਦੱਸ ਯਾਨੀ ਰੈਸਲਿੰਗ ਵੀ ਨਹੀਂ ਦਾਨਿਸ਼ ਨੂੰ ਕਹਿੰਦਾ ਇਹ ਬੰਦੇ ਨਾ ਦਾਨਿਸ਼ ਅੰਦਰ ਕਹਿੰਦਾ ਇਹੋ ਜਿਹੇ ਬੰਦੇ ਐਵੇਂ ਬੇਟੇ ਮੈਂ ਫਾਟਕ ਬੰਦ ਕਰਕੇ ਚੰਡਾ ਖਾ ਲੂੰ ਕਹਿੰਦੇ ਗੱਡੀ ਕਿਹੜੇ ਕਿਹੜੇ ਪਾਉਣ ਨੂੰ ਚੰਡਾ ਪਵਾਉਣ ਜੀ ਕਹਿੰਦਾ ਜੀ ਐਵੇਂ ਕਹੀ ਜਾਣਾ ਘਰ ਫੋਨ ਕਰਕੇ ਬਸ ਇੱਕ ਐਕਸਪ੍ਰੈਸ ਨੂੰ ਢਾਲਵਾ ਫਿਰ ਮੈਂ ਆ ਰਿਹਾ ਆ ਦੇ ਲੋ ਆ ਸਾਰੀਆਂ ਗੱਲਾਂ ਵਾ ਜਿਹੜੀਆਂ ਇਹਨੇ ਬਾਹਰ ਬਹਿ ਕੇ ਕੀਤੀਆਂ ਨੇ। ਯਾਨੀ ਇਹਨੂੰ ਕੋਈ ਭਾਰ ਨਹੀਂ ਇਹਦੇ ਲਈ ਸ਼ੋਅ ਜਾਂ ਨਹੀਂ ਕੋਈ ਮੈਨੇ ਨਹੀਂ ਰੱਖਦਾ ਇਹਦਾ ਸੋਚ ਆਉਣਾ ਬਸ ਦਿਹਾੜੀ 'ਚ ਬੰਦਾ ਨਾ ਕਮ ਸੇ ਕਮ 1000 ਵਰਡ ਬੋਲਦਾ ਜਾਂ 2000 ਇਹਦੇ ਐਡਵਾਂਸ ਹੀ ਚੱਲਣ ਡੇ ਇਹਦਾ ਉਸਤਾਦ ਜੀ ਹੋਣਾ ਇਹਦੀਆਂ ਗੱਲਾਂ ਮੁੱਕ ਜਾਣੀਆਂ ਦੀ ਜ਼ਿੰਦਗੀ ਪਈ ਹੋਣੀ ਨਹੀਂ ਨਹੀਂ ਇਹ ਵਾਕਈ ਸੀਰੀਅਸਲੀ ਇਦਾਂ ਦੇ ਭਲਵਾਨ ਜੁਮੇ ਨਾਲ ਖਾਣੇ ਚਾੜ ਕੇ ਦੇਖੇ ਇੱਥੇ ਘੁੱਟ ਪੈਣੀ ਭਰਾ ਨੂੰ ਵੀ ਤੂੰ ਫਕਰਾਰ ਘਰ ਮੈਂ ਬੱਚੇ ਪਾਲ ਨੂੰ ਖਾ ਇਹੋ ਜਿਹੇ ਭਲਵਾਨ ਕਿਸੇ ਬੰਦੇ ਕੋਲੋਂ ਢਿੱਡ ਚਕਾ ਕੇ ਪਾਟਾਂ ਤੇ ਖੁਰਕਦੇ ਨਹੀਂ ਇਹ ਅੱਛੀ ਗੱਲ ਸੀ ਕਹਿੰਦਾ ਵੀ ਇਹਦੇ ਭਰਵਾਨਾਂ ਦੰਗਲ ਵੀ ਨਹੀਂ ਘਰ ਅੱਜ ਛੁੱਟੀ ਆ ਫੇਰ ਬਾਹਰੋਂ ਚਪੇੜਾਂ ਖਾ ਲੀਆਂ ਕਿਸੇ ਤੇ ਆ ਕੇ ਕਹਿੰਦਾ ਲਓ ਜੀ ਦੰਗਲ ਵੀ ਨਹੀਂ ਸੀ ਫੇਰ ਚਪੇੜਾਂ ਪੈ ਗਈਆਂ ਉਹ ਕੁਲਾ ਤੇ 1.5 ਘੰਟਾ ਫਲ ਵੀ ਖਾ ਲਿਆ ਦਾਣੇ ਵੀ ਖਾ ਲਿਆ ਫੇਰ ਐਵੇਂ ਉੱਠ ਕੇ ਉਹ ਮੈਂ ਤਾਂ ਮਰਨਾ ਨੂੰ ਬੁਲਾਉਂਦਾ ਹੀ ਨਹੀਂ ਸੀ ਭਾਈ ਵੀ ਤੂੰ ਹੁਣ ਹਾਸਲ ਕਰ ਲਈ ਨਹੀਂ ਮਿੱਠੇ ਦੀ ਉਹ ਗੱਲ ਸਾਡੀ ਪੈਰ ਲੱਗੀ ਕਿ ਸਾਰੀ ਦਿਹਾੜੀ ਫੋਤ ਗਈ ਲੈ ਘਰੋਂ ਖਾਈ ਵੀ ਜਾਲਾ ਪੀ ਜਾਲਾ ਰੁਲਾ ਤੇ ਉੱਠ ਕੇ ਕਹਿਣਾ ਲੈ ਚਲੇ ਮੇਰੀ ਯਾਰ ਐਂਡ ਤੇ ਕਹਿੰਦਾ ਉਹ ਲੈ ਚੱਲੇ ਮੇਰੇ ਯਾਰ ਉਹ ਲੈ ਸਾਡੀ ਨੂੰ ਕੀਤੀ ਸੀ ਕਹਿੰਦਾ ਪਾਪੜ ਵੀ ਖਾਈ ਜਾਣੇ ਤੇ ਤੁਹਾਡੇ ਵੀ ਖਾਈ ਜਾਣੇ ਨਹੀਂ ਤਾਂ ਹੁੰਦਾ ਸੀਰੀਅਸਲੀ ਇੱਕ ਨਾ ਤੁਸੀਂ ਦੇਖਿਓ ਫੌਜ ਕੇ ਤੇ ਇੱਕ ਬਾਬਾ ਬਰੀਕ ਜਿਹਾ ਨਾ ਉਹ ਪਰੇ ਬੈਠਾ ਹੁੰਦਾ ਉਹ ਆਪਣੀ ਜਾਨ ਤੋਂ ਤੰਗ ਹੁੰਦਾ ਤੁਸੀਂ 15 ਲਾਈਨਾਂ ਬੋਲਣੀਆਂ ਵਾ ਮਰਨ ਵਾਲੇ ਦੇ ਵਿੱਚ ਵੀ ਯਾਰ ਬੜਾ ਚੰਗਾ ਸੀ ਤੇ ਹੁਣ ਸਿਰ ਇੰਨੀ ਗੱਲ ਕਰੇ ਐ ਕਰ ਬਾਹਰ ਦਾ ਕੰਮ ਸੀ ਬਾਹਰ ਦਾ ਕੰਮ ਉਹਨੇ ਇਹੀ ਕਹੀ ਜਾਣਾ ਤੁਸੀਂ 15 ਲਾਈਨਾਂ ਬੋਲਣੀਆਂ ਕਿ ਮੌਥੋਂ ਆਇਆ ਜੀ ਬੜਾ ਚੰਗਾ ਸੀ ਮਾਸ਼ਾਅੱਲਾ ਔਲਾਦ ਵਿੱਚ ਹੀ ਆ ਮਾਹਲਾ ਦਾ ਕੰਮ ਸੀ ਉਹਨਾਂ ਨੇ ਕੋਈ ਗੱਲ ਨਹੀਂ ਤੋੜਨੀ ਕਿ ਵੀ ਮੇਰੇ ਨਾਲ ਵੀ ਇਦਾਂ ਚੰਗਾ ਕੀਤਾ ਸੀ ਇਹ ਤੇ ਬੰਦਾ ਖੇਚਦਾ ਯਾਰ ਵੀ ਮੈਂ ਲੈਣਾ ਬਣਾਉਂਦੇ ਆ ਕੋਈ ਕਹੀ ਜਾਂਦਾ ਸਾਡਾ ਇੱਕ ਨਾ ਦੋਸਤ ਆ ਜੀ ਅੱਛਾ ਕਈ ਨਾ ਕਈ ਅਗਲੇ ਦੀ ਫੁੱਲ ਤਾਰੀਫ ਕਰਕੇ ਯਾਰ ਬੜਾ ਹੀ ਨੇਕ ਸੀ ਮਾਸ਼ਾਅੱਲਾ ਜਦੋਂ ਦੇਖਣਾ ਨਮਾਜ਼ ਪੜ੍ਹਨੀ ਤਾਂ ਫੇਰ ਕਹੀ ਜਾਣਾ ਬਹੁਤ ਅੱਲਾਹ ਉਹਦੇ ਗੁਨਾਹ ਮਾਫ ਕਰੇ ਯਾਨੀ ਉਹਨੂੰ ਕੁਝ ਪਤਾ ਹੁੰਦਾ ਵੀ ਇਹਨੇ ਐਟਮ ਕੀਤਾ ਤੇ ਉਹ ਹੁਣ ਦੱਸ ਵੀ ਨਹੀਂ ਰਿਹਾ ਤੇ ਉਹ ਅਗਲਾ ਫੁੱਲ ਗਈ ਯਾਰ ਸਦਕਾ ਜ਼ਕਾਤ ਦੇਣਾ ਮੇਰੇ ਸਾਹਮਣੇ ਦੁਕਾਨ ਤੇ ਬੈਠਾ ਇੱਕ ਬੱਚੀ ਆਈ ਵਿਚਾਰੀ ਤੇ ਕਹਿੰਦਾ ਕੀ ਗੱਲ ਹੈ ਤੂੰ ਮਤਲਬ ਕੱਲੀ ਉਹਨੇ ਕਿਹਾ ਮੇਰੀ ਅੰਮੀ ਬਿਮਾਰ ਆ ਤੇ ਉਹਦੇ ਨਾਲ ਗਿਆ ਉਹਦੀ ਅੰਮੀ ਦਾ ਪੈਸੇ ਦੇ ਕੇ ਆ ਸਾਰਾ ਹੁਣ ਇਸ ਤੋਂ ਬਾਅਦ ਇਹ ਗੱਲ ਬਣਦੀ ਨਹੀਂ ਫਿਰ ਵੀ ਜੀ ਅੱਲਾਹ ਗੁਨਾਹ ਮਾਫ ਕਰੇ ਉਹਦਾ ਨਹੀਂ ਕੋਈ ਜਾਣੇ ਦਾਨੇ ਚ ਹੋ ਜਾਂਦੇ ਬੰਦੇ ਉਹਨੂੰ ਦੱਸਣਾ ਨਹੀਂ ਕਿਉਂਕਿ ਉਹਦਾ ਯਾਰ ਉਹਨਾਂ ਨੂੰ ਪਤਾ ਹੁੰਦਾ ਵੀ ਇਹ ਐਟਮ ਵੀ ਕਰਦਾ ਰਿਹਾ ਮੇਰਾ ਇੱਕ ਨਾ ਦੋਸਤ ਬੈਠੇ ਉਹਦੇ ਦੋਸਤ ਦਾ ਨਾ ਦਾਦਾ ਫੌਤ ਹੋ ਗਿਆ ਤੇ ਹੁਣ ਉਹ ਦੁਆ ਕਰਨ ਆਇਆ ਮੇਰੇ ਦੋਸਤ ਦਾ ਨਾ ਦਾਦਾ ਫੌਤ ਹੋ ਗਿਆ ਤੇ ਉਹਦਾ ਦੋਸਤ ਦੁਆ ਕਰਨ ਆਇਆ ਤੇ ਹੁਣ ਥੋੜੇ ਦਿਨ ਬਾਅਦ ਜਿਹੜਾ ਦੁਆ ਕਰਕੇ ਗਿਆ ਨਾ ਉਹਦਾ ਵੀ ਕੋਈ ਫੌਤ ਹੋ ਗਿਆ ਤੇ ਉਹਨੇ ਕਿਹਾ ਯਾਰ ਮੇਰੇ ਦੁਆ ਕਰਕੇ ਗਿਆ ਸੀ ਤੇ ਮੈਂ ਵੀ ਜਾ ਕੇ ਦੁਆ ਕਰਾਂ ਤੇ ਹਲੇ ਜਨਾਜ਼ਾ ਘਰ ਪਿਆ ਵਾ ਤੇ ਜਾ ਕੇ ਕਹਿੰਦਾ ਚਲੋ ਦੁਆ ਕਰ ਲਓ ਵੀ ਜਨਾਜ਼ਾ ਪੜ੍ਹ ਕੇ ਆ ਕੇ ਦੁਆ ਕਰੀਦੀ ਆ ਹਲੇ ਸਾਰੇ ਬੈਠੇ ਜਨਾਜ਼ਾ ਘਰ ਪਿਆ ਵਾ ਤੇ ਗਿਆ ਆਪਣੇ ਵੱਲੋਂ ਬਦਲਾ ਲਾਉਣ ਕਹਿੰਦਾ ਚਲੋ ਇਹ ਦੁਆ ਕਰ ਲਓ ਕਹਿੰਦੇ ਉਹ ਭਾਈ ਹਲੇ ਤੇ ਜਨਾਜ਼ਾ ਘਰ ਪਿਆ ਉਸਤਾਦ ਜੀ ਸੱਚਾ ਵਾ ਗਿਆ ਨਿਗਮਾਨਪੁਰੇ ਦਾ ਮੇਰਾ ਇੱਕ ਦੋਸਤ ਅਸੀਂ ਜਨਾਜ਼ੇ ਤੇ ਗਏ ਉਹ ਕਹਿੰਦੇ ਜੀ ਇਹਨਾਂ ਕੋਈ ਲੈਣਾ ਦੇਣਾ ਤੇ ਦੱਸੇ ਤੇ ਉਸਤਾਦ ਜੀ ਇੱਕ ਕਰੈਕਟਰ ਰੱਖੜ ਪਾ ਕੇ ਬਹਿ ਗਿਆ ਮੈਂ ਕਹਿੰਦਾ ਲੈਣਾ 80000 ਰੁਪਈਆ ਉਸਤਾਦ ਜੀ ਉਹ ਚੁੱਕਣੀ ਨਾ ਦੋ ਮੇਰੇ ਕਹਿੰਦਾ ਮੈਂ 80000 ਨਾ ਇਹ ਉਹ ਫਲਾ ਇੱਕ ਕਰੈਕਟਰ ਹੈਗਾ ਸੀ ਕਹਿੰਦਾ ਜੀ ਮੈਂ ਮੰਨਦਾ 80000 ਰੁਪਈਆ ਮੈਂ ਦੇਣਾ ਕਹਿੰਦਾ ਹੁਣੀ ਚਾਹੀਦਾ ਕਹਿੰਦਾ ਯਾਰ ਮੈਂ ਤੈਨੂੰ ਕਹਿਣ ਡਿਆ ਗਰੰਟੀ ਹਾਂ ਭੈਣ ਮੈਂ ਸਾਰਿਆਂ ਨੇ ਕਿਹਾ ਹਾਮੀ ਦੇਗਾ ਹਾਮੀ ਭਰ ਲਈ ਉਸਤਾਦ ਜੀ ਗੀਤ ਲੈ ਗਏ ਤਦਫੀਰ ਹੋਈ ਵਾਪਸੀ ਦੇ ਆਇਆ ਉਹ ਕਹਿੰਦਾ ਜੀ ਹਾਂਜੀ ਪੈਸੇ ਕਹਿੰਦਾ ਕਿਹੜੇ ਪੈਸੇ ਕਹਿੰਦਾ ਚੱਲ ਦੌੜ ਜਾ ਕਈ 5-6 ਬੰਦੇ ਜਾਣ ਕੇ ਨਾ ਐਨ ਮਹੱਲੇ ਦੇ ਵੀ ਯਾਰ ਤੁਸੀਂ ਕਵਰ ਕੱਢ ਕੇ ਆਉਣੀ ਇੱਕ ਬੰਦਾ ਆ ਕੇ ਲਾਜ਼ਮੀ ਕਹੂਗਾ ਮਾਸ਼ਾਅੱਲਾ ਬਹੁਤ ਸੋਹਣੀ ਜਗ੍ਹਾ ਮੇਰੀ ਚਾਚੇ ਨੂੰ ਯਾਰ ਬਹੁਤ ਸੋਹਣੀ ਜਗ੍ਹਾ ਆ ਦਰਖਤ ਦੇ ਥੱਲੇ ਆ ਮਾਸ਼ਾਅੱਲਾ ਚਾਚੀ ਬਹੁਤ ਸੋਹਣੀ ਜਗ੍ਹਾ ਮਿਲੀ ਉੱਥੇ ਜਿਹੜਾ ਕਿਤੇ ਈਡਨ ਗਾਰਡਨ ਚ ਮਿਲ ਗਈ ਬੰਦਾ ਕਬਰਾਂ ਕੱਢਦਾ ਨਾ ਉੱਥੇ ਕਬਰਾਂ ਕੱਢਦਾ ਤੇ ਉਹ ਬੱਟ ਚ ਦੋਸਤੀ ਉਸ ਦੇਖਿਆ ਕਬਰਸਤਾਨ ਤੇ ਉਹਨਾਂ ਸਾਡੇ ਮਹੱਲੇ ਫੌਤ ਗਈ ਤੇ ਮੈਂ ਵੀ ਗਿਆ ਨਾਲ ਮੈਂ ਕਿਹਾ ਯਾਰ ਕਬਰ ਦੀ ਜਗ੍ਹਾ ਚਾਹੀਦੀ ਕਹਿੰਦਾ 15000 ਰੁਪਇਆ ਮੈਂ ਕਿਹਾ ਯਾਰ ਕੋਈ ਰਿਆਇਤ ਕਰ ਕਹਿੰਦਾ ਕਿਹਦੇ ਵਾਸਤੇ ਚਾਹੀਦੀ ਮੈਂ ਕਿਹਾ ਇਹੀ ਸਮਝ ਮੇਰੀ ਆਪਣੀ ਆ ਉਹ ਜਿੱਦਾਂ ਬੰਦੇ ਕਹਿੰਦਾ ਯਾਰ ਤੂੰ ਇਹ ਸਮਝ ਕੇ ਮੈਂ ਹੀ ਲੈਣਾ ਨਹੀਂ ਕਈ ਬਾਬੇ ਨਾ ਜਦੋਂ ਕਬਰਸਤਾਨ ਦੇ ਵਿੱਚ ਮਈਤ ਨੂੰ ਦਫਨਾਉਣ ਲੱਗਦੇ ਨਾ ਪਰੇ ਬੈਠੇ ਹੁੰਦੇ ਆ ਤੇ ਰੋਂਦੇ ਰੋਂਦੇ ਜਾਣ ਕੇ ਉਹ ਇਹ ਤਾਂ ਕੋਈ ਸ਼ੂਸ਼ਕ ਫੜ ਕੇ ਨਾ ਸਰਾਣੇ ਵਾਲੀ ਸਾਈਡ ਤੇ ਕੱਢਦੇ ਹੋ ਆਹੋ ਨਹੀਂ ਯਾਰ ਉਸ ਟਾਈਮ ਸਾਰਾ ਸਿਸਟਮ ਹੁੰਦਾ ਆਪਣਾ ਹਰ ਬੰਦੇ ਨੂੰ ਹਰ ਬੰਦੇ ਨੂੰ ਆਪਣੀ ਚੌਧਰਾਹਟ ਚੜੀ ਹੁੰਦੀ ਖਾਸ ਤੌਰ ਤੇ ਜਿਹੜੇ ਸਿਆਣੇ ਨਾ ਉਹ ਅੱਗੇ ਅੱਗੇ ਹੋ ਗਏ ਵਿਆਹਾਂ ਤੇ ਵੀ ਹਾਂਜੀ ਵਿਆਹਾਂ ਤੇ ਵੀ ਤੇ ਉਦਾਂ ਵੀ ਵਿਆਹਾਂ ਤੇ ਵੀ ਹਾਂ ਉਹ ਅੱਜ ਜਿੰਨਾ ਬੇੜਾ ਕਰਦੇ ਨਾ ਜਿਹੜੀਆਂ ਸਾਲੀਆਂ ਨਹੀਂ ਹੁੰਦੀਆਂ ਦੁੱਧ ਪਿਆਉਣ ਇਹਨਾਂ ਦਾ ਸਾਰੇ ਪ੍ਰੋਗਰਾਮ ਦੀ ਜਿਹੜੀ ਇੱਥੇ ਹੀ ਫੇਰਦੇ ਨਾ ਉਹ ਇੱਕ ਸਿਆਣਾ ਹੀ ਆ ਕੇ ਕਹਿੰਦਾ ਚਲੋ ਕੁੜੀਓ ਚਲੋ ਲਾਲਾ ਚੁੱਪ ਕਰਕੇ ਬੈਠਾ ਹੁੰਦਾ ਉਹ ਬੇੜਾ ਕਰ ਦਿੰਦਾ ਆਪ ਉਹ ਫਿਰ ਪੈਸੇ ਵੀ ਉਹਨੂੰ ਦੇਣੇ ਹੁੰਦੇ ਆ
ਆਪਾਂ ਚੱਲ ਠੀਕ ਆ 5000 ਰੁਪਇਆ ਠੀਕ ਆ, ਨਹੀਂ ਅਸੀਂ ਨੀ ਲੈਣਾ। ਉਹ ਚਾਚਾ ਦਬਕੇ ਤੁਬਕੇ ਮਾਰ ਕੇ ਉਹਨਾਂ ਨੂੰ ਤੋੜ ਦਿੰਦੇ। ਉਹ ਚਾਚਾ ਨਾ ਹੋਵੇ ਤੇ ਉਸਤਾਦ ਜੀ ਉਹ ਤੇ ਪਾ ਵਕਤ ਦੇ ਚਾਚੇ ਨੂੰ ਤੇ ਖਰੀਦਦੇ ਇੱਕ ਖਾਨਦਾਨ ਦਾ ਕਰੈਕਟਰ ਮਿਲਿਆ ਵੀ ਹੁੰਦਾ। ਸ਼ਾਦੀ ਤੇ ਉਸਤਾਦ ਜੀ ਇੱਕ ਜਾਣ ਦਾ ਇਤਫਾਕ ਹੋਇਆ ਤੇ ਉਹ ਪਹਿਲੇ ਵਾਗਾਂ ਹੁੰਦੀਆਂ ਵਾ, ਝੂਲੇ ਦੀਆਂ ਵਾਗਾਂ ਫੜੀ ਦੀਆਂ ਵਾ, ਤੇ ਫਿਰ ਉਹ ਦੁੱਧ ਲਗਾਈ ਹੁੰਦੀ ਆ। ਆਹੋ ਦੁੱਧ ਪਿਲਾਈ ਦੀ ਰਸਮ ਹੁੰਦੀ ਏ ਉਸਤਾਦ ਦੇ ਮੋਹਤਰਮ ਹੈ। ਜੁੱਤੀ ਉਹ ਤੇ ਬਾਅਦ ਦੀਆਂ ਵਾ ਨਾ, ਉਹ ਬਾਅਦ ਦੀਆਂ ਵਾ ਰਸਮਾਂ। ਹੁਣ ਤਾਂ ਰਸਮਾਂ ਸ਼ਾਰਟ ਹੋ ਗਈਆਂ ਵਾ, ਬਹੁਤ ਘਟਾਤੀਆਂ ਵਾ। ਇਸ ਤਰ੍ਹਾਂ ਹੀ ਹੁਣ ਕਿੰਨਾ ਕੁਝ ਸ਼ਾਰਟ ਹੋ ਗਿਆ, 15-20 ਮਿੰਟ ਚ ਨਿਕਾਹ ਹੋ ਜਾਂਦਾ। ਲਓ ਜੀ ਤੁਸੀਂ ਇਹ ਦੱਸੋ ਬਾਦ ਸਾਹਿਬ ਜੀ ਉਸਤਾਦ ਜੀ। ਵਾਗ ਫੜਾਈ ਕੌਣ ਕਰਦਾ ਹੁੰਦਾ? ਵਾਗ ਫੜਾਈ ਯਾਨੀ ਘਰ ਇੱਕ ਤੇਰਾ ਵਿਆਹ ਵਾ, ਇਹ ਤੂੰ ਘੋੜੇ ਤੇ ਜਾ ਰਿਹਾ, ਹਾਂਜੀ ਘੋੜੇ ਤੇ ਬੱਗੀ ਤੇ ਬਹਿ ਕੇ ਜਾ ਰਿਹਾ ਜਾਂ ਕਾਰ 'ਚ ਜਾ ਰਿਹਾ, ਘਰ ਦਾ ਤੇਰਾ ਕਿਹੜਾ ਐਸਾ ਰਿਸ਼ਤੇਦਾਰ ਹੋਏਗਾ ਜਿਹਨੇ ਆ ਕੇ ਅੱਗੇ ਰੋਕਣਾ ਹੁੰਦਾ ਕਿ ਵੀ ਮੈਨੂੰ ਨਹੀਂ ਪਤਾ, ਪਹਿਲੇ ਮੈਨੂੰ ਦੇ ਕੇ ਜਾ ਕੁਛ? ਉਹ ਕੌਣ ਹੁੰਦਾ? ਤਾਂ ਜੀ ਇੱਕ ਤੇ ਹੁੰਦੀ ਆ ਉਹ ਸਾਲੀ ਤੇ ਸਾਲਾ, ਚਲੋ ਉਹ ਦੁੱਧ ਪਲਾਈ ਚ ਜਿਹੜੇ ਨਹੀਂ ਉਹ ਹੁੰਦੇ ਉੱਥੇ ਜਾ ਕੇ ਤੇਰੇ ਘਰੋਂ ਨਿਕਲਣ ਲੱਗੇ ਉਹ ਹਾਲੇ ਤੂੰ ਬਰਾਤ ਲੈ ਕੇ ਚੱਲਾਂ ਵਾ ਤੇ ਉੱਥੇ ਕੌਣ ਭਲਾ ਹੁੰਦਾ? ਤਾਂ ਜੀ ਭੈਣ ਹੁੰਦੀ ਹਾਂ ਤੁਸੀਂ ਕਲੀਅਰ ਨਾ ਕਰਦੇ ਕਿ ਆਪਣੇ ਘਰੋਂ ਫਿਰ ਗੱਲ ਕਰੇ ਵੱਡਾ ਭਰਾ ਯਾਰ। ਨਹੀਂ ਉਹ ਵਾਗ ਫੜਾਈ ਹੁੰਦੀ ਹੈ। ਹਾਂਜੀ ਹਾਂ ਭੈਣ ਇਹਨੂੰ ਖਾਰੇ ਦਾ ਪੁੱਛੋ, ਖਾਰਿਓ ਕੌਣ ਲਾਉਂਦਾ? ਹੈ ਖਾਰਿਓ ਕੌਣ ਲਾਉਂਦਾ ਵਾ? ਖਾੜੇ ਨੂੰ ਕੋਲ ਲਾਂਦਾ। ਖਾਰਿਓ ਖਾਰ ਲਾਉਂਦਾ ਵੀ ਖਾੜਿਓਂ ਮੇਰਾ ਖਿਆਲ ਲਾਂਦਾ ਭਰਾ। ਨਹੀਂ ਨਹੀਂ ਉਹ ਤਾਂ ਚੜਾਉਂਦਾ ਵਾ। ਨਹੀਂ ਉਹ ਖਾੜਿਓਂ ਉਹ ਖਾੜਾ ਕਿਹਨੂੰ ਕਹਿੰਦੇ? ਨਹਾਣ ਗੁਸਲਖਾਨੇ ਨੂੰ ਖਾ ਅੱਛਾ ਗੁਸਲਖਾਨੇ ਨੂੰ। ਹਲਕੀ ਜੀ ਪੀੜੀ ਰੱਖਦੇ ਆ, ਪੀੜੀ ਤੇ ਫੜਾ ਉਪਟਲ ਲਾਉਂਦੇ, ਸਿਰ 'ਚ ਪਾਣੀ ਪਾਉਂਦੇ, ਫਿਰ ਇੱਕ ਬੰਦਾ ਆ ਕੇ ਖਾੜੇ ਤੋਂ ਲਾਂਦਾ ਵਾ। ਮਿਸਤਰੀ ਨਹੀਂ ਇਹ ਤਾਂ ਜੀ ਮੇਰੇ ਹਿਸਾਬ ਨਾਲ ਦੇਵਰ ਲਾਂਦਾ ਉਹ। ਬੰਦੇ ਦਾ ਦੀਵਰ ਲਾਉਂਦਾ ਖਾਰੇ ਤੋਂ ਪਹਿਲਾਂ। ਹਾਂਜੀ ਸਹੀ ਗੱਲ ਆ। ਉਹ ਚਵਲਾ ਮਾਰਦਾ ਪਿਆ ਉਹ। ਮੈਨੂੰ ਖਾਰਿਓ ਕਿਤੇ ਲਾਇਆ ਸੀ? ਉਸਤਾਦ ਜੀ ਮੈਨੂੰ ਮੇਰੀ ਇਹ ਲੱਥ ਦਾ ਹੀ ਨਹੀਂ ਸੀ ਖਾਰੇ ਮਾਂ ਖਰੋਚ ਕੇ ਲਾਇਆ ਉਹਨਾਂ ਨੇ ਕਿਤੇ। ਉੱਤੋਂ ਚੈਨ ਕੁੱਪੀ ਆਉਣੇ ਸੀਗੇ, ਖਾਰੇ ਤੋਂ ਲਾਉਣਾ ਨਹੀਂ। ਆਹੋ ਮੈਨੂੰ ਮੇਰੀ ਕਜ਼ਨ ਨੇ ਲਾਇਆ ਸੀ ਉਸਤਾਦ। ਉਹ ਮਾਮਾ ਲਾਉਂਦਾ ਹੁੰਦਾ। ਮਾਮੇ ਲਾਉਂਦੇ ਆ ਸਾਰੇ। ਮੇਰੀ ਮਾਮੀ ਨੇ ਲਾਇਆ ਸੀ ਮੈਨੂੰ। ਹੈ ਮਾਮੇ ਦੀ ਉਹ ਮਾਮਾ ਮਾਮੂ ਮਾਮੀ ਗੱਲ ਦਾ ਮਾਮੀ ਦੀ ਮਾਮਾ ਬਾਹਰ ਤੇ ਮਾਮੇ ਦੇ ਲਾ ਲਈ ਖਾਰੇ। ਆਹੋ ਬਣਦਾ ਹੀ ਉਹ ਨਹੀਂ 2-3 ਜਣੇ ਸੀਗੇ ਉਸਤਾਦ। ਜੈਂਟਸ ਪਾ ਹੈ 2-3 ਜਣੇ ਸੀਗੇ। ਆ ਨਹੀਂ ਸਹੀ ਗੱਲ ਆ। ਖਾਰਿਓ ਕਿਤੇ ਇਕੱਲੇ ਬੰਦੇ ਦਾ ਕੰਮ ਹੀ ਨਹੀਂ ਸੀ ਇਹਨੂੰ ਖਾਰਿਓ ਲਾਉਣਾ। ਪਹਿਲੇ ਮਾਮੂ ਕੱਲਾ ਹੀ ਲਾਉਣ ਆਇਆ, ਫਿਰ ਉਹਨੇ ਆ ਕੇ ਆ ਜਾਓ ਮੁੰਡਿਓ, ਸਾਰੇ ਲਾਉਂਦੇ ਆ। ਹੱਥ ਪਾਓ ਖਾਰਿਓ ਲਾਉਣਾ। ਖਾਰੇ ਨਾਲ ਲੱਗੇ ਤੇ ਕਹਿੰਦੇ ਚਲੋ ਦਿਲੋਂ ਤੇ ਲੱਥਾ ਹੀ ਆ, ਅੱਜ ਖਾ ਰਹੇ ਹੋ ਵੀ ਲਾਓ। ਮਾਮਾ ਖਾਰੇ ਲਾਉਣ ਲੱਗਾ ਤੇ ਮੂੰਹ ਕਿਤੇ ਨਿਕਲ ਗਿਆ, ਕੱਲ ਮੈਂ ਸ਼ਹਾਦਤ। ਉਹਨੂੰ ਖਾ ਰਹੇ ਨਾਲ ਲੱਗੇ ਤੇ ਸਾਫਾ ਪਾ ਕੇ ਲਾ ਰਹੇ ਜਿਵੇਂ ਲੈਦਾ ਤਾਂ ਲੱਕ ਤੋਂ ਆਓ। ਇਹਨੂੰ ਵੀ ਖਾਰੇ ਲਾਣ ਲੱਗੇ, ਕਹਿੰਦਾ ਸਲੇਟਾਂ ਵੀ ਹੈ। ਤਾਂ ਜੀ ਭਾਈ ਫੈਸਲ ਨੂੰ ਖਾਰੇ ਤੋਂ ਉਹਨਾਂ ਨੇ ਲਾਹ ਵੀ ਦਿੱਤਾ ਤੇ ਉਹ ਅੱਡੇ 'ਚ ਛੱਡ ਕੇ ਆਂਦੇ, ਕਹਿੰਦੇ ਨਹੀਂ ਸਾਨੂੰ ਇਦਾਂ ਹੀ ਲੱਗਦਾ ਖਾਰੇ 'ਚ ਹੀ। ਖਾਰੇ ਚੋਂ ਲਾ ਕੇ ਸਿੱਧਾ ਬਾਸ ਤੇ ਬਾਹਰ ਨਿਕਲੇ। ਤਾਜੀ ਰਾਤ ਨੂੰ ਮਹਿੰਦੀ ਕਰਕੇ ਮੁੰਡੇ ਸਾਰੇ ਸੁੱਤੇ ਹੁੰਦੇ ਕਿ ਏਦਾਂ ਦਾ ਬਤਾੜ ਜਾਂ ਚਾਚਾ ਹੁੰਦਾ ਜਾਂ ਖਾਲੂ ਹੁੰਦਾ ਜਿਹਨੂੰ ਚੌਥੇ ਹੱਥ ਬੁਲਾਇਆ ਵਿਆਹ 'ਚ, ਉਹ ਕਦਰ ਲਵਾ ਕੇ ਹਮਾਮ ਤੋਂ ਸਵੇਰੇ ਇੱਥੇ ਨੇ ਟਿਸ਼ੂ ਲਵਾ ਕੇ ਫਜਰ ਟਾਈਮ ਸਾਰਾ ਕੋਈ ਉਠੋ ਮੈਂ ਤਿਆਰ ਵੀ ਹੋ ਗਿਆ, ਉਠੋ ਮੈਂ ਤਿਆਰ ਹੋ ਗਿਆ, ਉਠੋ ਉਹ ਤਿਆਰ ਹੋ ਗਿਆ, ਉਹ ਤਾਂ ਸੌਣ ਤੋਂ ਸਾਰੇ ਉਹਨੇ ਲੈਦੇ ਰੋ ਪਾਇਆ ਹੁੰਦਾ। ਰਾਤ ਨੂੰ ਮਹਿੰਦੀ ਚ ਵੀ ਕਹੀ ਜਾਣਾ ਟਾਈਮ ਨਾਲ ਸੌ ਜਾ, ਫਿਰ ਸਵੇਰ ਉੱਠਦੇ ਨਹੀਂ ਤੁਸੀਂ। ਇੱਕ ਬਜ਼ੁਰਗ ਨੇ ਹਲਕਾ ਜਿਹਾ ਗੇਟ ਖੋਲ ਕੇ ਸਿਰਫ ਇਹੀ ਕਹਿਣਗੇ ਮਹਿੰਦੀ ਦੀ ਰਾਤ, ਉਹ ਕਾਕਾ ਸਾਰਾ ਦਾ ਸਮਾਨ ਪਹੁੰਚਾ ਕੇ ਟਾਈਮ ਨਾਲ ਸੌ ਜਿਓ, ਆ ਲਓ ਆਪ ਸੌ ਲੈ ਜਾਓ। ਨਹੀਂ ਰੋਟੀ ਖੁੱਲਣੇ ਤੇ ਐਵੇਂ ਕਹੀ ਜਾਣਾ ਓਏ ਸਾਲੂ ਨੂੰ ਨਾ ਪਾਈ ਕਾਕਾ ਜਿੰਨਾ ਖਾਣਾ। ਆਹੋ 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 ਇਹ ਬੜਾ ਰੌਲਾ ਹੁੰਦਾ। ਨਾਮ ਤੋੜ ਕੇ ਦੋ ਸਾਰੇ। ਇਹ ਨਹੀਂ ਆਹੋ ਬਈ ਬਈ ਫੈਸਲ ਵਗਰਾ ਵੀ ਆਂਦਾ ਇੱਕ ਚਾਚਾ ਤਾਂ ਜੀ ਭਰਾ ਦੇ ਵਿੱਚ ਆਣ ਕੇ ਉਹ ਨਬੇੜ ਤਾਂ ਮੁੰਡੇ ਨੇ ਫੜ ਲਿਆ। ਆਹੋ ਉਹ ਮੁੰਡਾ ਚਕਾਇਆ ਹੁੰਦਾ ਬੁੱਢੀ ਨੂੰ ਲਗਾ ਸਾਰਾ ਮੇਰਾ ਭੈਣ ਤਾਂ ਯਾਰ। ਏਦਾਂ ਦੇ ਫੁੱਫੜ ਹੁੰਦੇ ਆ ਸਾੜ ਕੱਢਣ ਕੇ ਵਿਆਹ ਦੇ ਵਿੱਚ। ਕੋਈ ਕਵੇ ਨਾ ਫੁੱਫੜ ਕਿੱਦਾਂ ਵਿਆਹ ਸਹੀ ਆ, ਨਹੀਂ ਭਾਈ ਮੈਨੂੰ ਕਿਹੜਾ ਬੁਲਾਇਆ, ਮੈਨੂੰ ਤਾਂ ਬੁਲਾ ਕੇ ਨਾ ਹੀ ਪੂਰਾ ਕੀਤਾ ਉਹਨਾਂ ਨੇ। ਵੀ ਤਾਂ ਸਿੱਧਾ ਦੱਸ ਨਾ ਫੜ ਪਾਈ ਕੇ ਰੱਖਣਾ। ਅੱਛਾ ਇਹੋ ਜਿਹੇ ਬੰਦੇ, ਇਹੋ ਜਿਹੇ ਸਿਆਣੇ ਬੰਦੇ ਸਾਰੇ ਵਿਆਹ ਚ ਹੀ ਰਫੜ ਪਾਇਆ ਹੁੰਦਾ। ਮੇਰਾ ਸਾਫਾ ਨਹੀਂ ਲਿਆਉਂਦਾ। ਆਹੋ ਏਦਾਂ ਵਿਆਹ ਸਾਰਾ ਕਰੀ। ਤੇ ਗਾਣੇ ਨਾਲ ਬੈਠਾ ਦਾ ਸਾਲ ਫੱਕ ਰਹਿੰਦਾ ਇਹੋ ਜਿਹਾ ਬੰਦਾ, ਉਹਦਾ ਕੋਈ ਤਲਕ ਨਹੀਂ, ਉਹ ਨਾਈ ਪਤਾ ਨਹੀਂ ਕਿੱਥੋਂ ਆਇਆ, ਉਹਨੂੰ ਪਤਾ ਹੀ ਨਹੀਂ ਕਿਹਦਾ ਉਹਦੇ ਨਾਲ ਬੈਠਾ। ਜਦੋਂ ਨਿੱਕੀ ਦਾ ਇਹਨਾਂ ਨੇ ਵਿਆਹ ਕੀਤਾ ਮੇਰੀ ਘਰ ਦੀ ਤੋਂ ਨਿੱਕੀ ਦਾ, ਮੈਨੂੰ ਸਹੀ ਦੱਸੀ ਵੀ ਮੈਨੂੰ ਨਹੀਂ ਇਹਨਾਂ ਨੇ ਪੁੱਛਿਆ। ਲੈ ਇਹਦੇ ਬਾਵਜੂਦ ਮੈਂ ਆ ਗਿਆ, ਇਹ ਨੇਕੀ ਨਹੀਂ। ਏਦਾਂ ਕਿ ਆਹੋ ਉਹ ਦੇਖਾਂ ਨਾਲ ਕੇ ਤਾਂ ਬਿਲਕੁਲ ਚਾਚੇ, ਉਹਨੂੰ ਪਤਾ ਹੀ ਕੋਈ ਨਹੀਂ, ਪੂਰਾ ਜਿਉਂ ਵਿਆਹ ਹੋਇਆ। ਅੱਛਾ ਇਹ ਬੁੱਢੀਆਂ ਨੂੰ ਕਈਆਂ ਨੂੰ ਆਦਤ ਹੁੰਦੀ ਹੈ ਉਸਤਾਦ ਜੀ, 30 ਸਾਲ ਹੋ ਗਏ ਨਾ ਵਿਆਹ ਨੂੰ, ਉਹਨੂੰ ਮਾੜੀ ਜੀ ਤੁਸੀਂ ਕੋਈ ਨਿੱਕੀ ਕਰਦੀ ਆ, ਉਹਨੇ ਵਿਆਹ ਤੋਂ 2 ਦਿਨ ਬਾਅਦ ਤੋਂ ਸ਼ੁਰੂ ਹੋਣਾ। ਹਾਂਜੀ ਉਦੋਂ ਇਦਾਂ ਹੋਇਆ ਸੀ, ਉਦੋਂ ਇਦਾਂ ਹੋਇਆ ਸੀ, ਉਦੋਂ ਇਦਾਂ ਹੋਇਆ ਸੀ, ਗੱਲ ਅੱਜ ਦੀ ਹੁੰਦੀ ਹੀ ਆ, ਉਹਨੇ ਸ਼ੁਰੂ ਕਰ ਦੇਣਾ। ਉਹ ਕੇਸੜ ਕਹਿੰਦੇ ਉਹਨੂੰ ਮਤਲਬ। ਓਏ ਇਹ ਹਰ ਬੁੱਢੀ ਦਾ ਹਿਸਾਬ ਹੁੰਦਾ ਤਕਰੀਬਨ। ਅੱਛਾ ਭਾਈ ਫੈਸਲੇ ਵਰਗੇ ਬੰਦੇ ਨਾ ਸਾਰਾ ਵਿਆਹ ਹਾਸੀ ਖੁਸ਼ੀ ਡਾਂਸ ਇਹ ਉਹ ਹੈ, ਖਾਣਾ ਵੀ ਪੂਰਾ ਟਾਈਮ ਨਾਲ।
ਤੇ ਨਿਊ ਦੇ ਟਾਈਮ ਇਦਾਂ ਦਾ ਮੈਂ ਬਣਾ ਕੇ ਖੜੇ ਹੁੰਦੇ ਤੇ ਧੋਲੇ ਦਾ ਪਿਓ ਚੱਲ ਜਾਂਦੇ ਯਾਰ ਇਹੋ ਰਹਿੰਦੇ ਨੇ ਮੁਦੱਸਰ ਦੀ ਰੁਖਸਤੀ ਹੋਈ ਤੇ ਬੁੱਢੀ ਤੋਂ ਬਹੁਤਾ ਆਪ ਰੋੜ ਪਿਆ ਜੈਸਮਨ ਦਾ ਹੋ ਗਿਆ ਉਹ ਮੁਦੱਸਰ ਦੀ ਰੁਖਸਤੀ ਨਹੀਂ ਹੁੰਦੀ ਮਰੇ ਉਹ ਕੁੜੀ ਵਾਲੇ ਦੀ ਰੁਖਸਤੀ ਹੁੰਦੀ ਹੈ। ਇਹ ਇਦਾਂ ਦੇ ਨਹੀਂ ਰੁਖਸਤੀ ਦੇ ਟਾਈਮ ਹਾਂ ਰੁਖਸਤੀ ਦਾ ਟਾਈਮ ਬੁੱਢੀ ਹੈ। ਤੋਂ ਬਹੁਤਾ ਆਪ ਹੀ ਰੋਣ ਡਿਆ ਏਦਾਂ ਦੇ ਉਸਤਾਦ ਜੀ ਮੈਂ ਕੁਸਮੇ ਕੋ ਬੰਦੇ ਨੂੰ ਰੋਂਦਾ ਵੇਖਿਆ ਉਸਤਾਦ ਜੀ ਤੇ ਕਈ ਰੋਂਦੇ ਕਮਜ਼ੋਰ ਦੇ ਹੁੰਦੇ ਆ। ਮੈਂ ਰੋ ਪਿਆ ਸੀ ਸਤਾਨ ਜੈਸਮਨ ਕਰ ਉਹ ਕਿਉਂ ਮੈਨੂੰ ਮੇਰਾ ਦਿਲ ਬਹੁਤ ਚੁੱਪਦਾ ਰੋ ਪਿਆ ਅੱਲਾ ਦੀ ਕਿਸਮੇ ਰੁਖਸਤੀ ਹੋਣ ਡਈ ਨਾ ਇਹ ਰੋਣ ਲੱਗ ਪੈਣਾ ਬੁੱਢੀ ਕਹਿੰਦੀ ਬਸ ਕਰਦੇ ਆ ਚੱਲੀਏ ਕੀ ਤੈਨੂੰ ਮਸਲਾ ਜਦੋਂ ਮੈਨੂੰ ਕੋਈ ਰੋਣਾ ਤੈਨੂੰ ਕੀ ਤਕਲੀਫ ਹੁੰਦੀ ਉਸਤਾਦ ਜੀ ਰੁਖਸਤੀ ਦੇ ਟਾਈਮ ਨਾ ਮੈਂ ਵੇਖਿਆ ਮੈਂ ਮੇਰਾ ਨਾ ਸੁਸਰ ਅੱਲਾ ਜਨਤਾ ਜੀ ਘਰ ਦੇ ਉਹ ਬੜਾ ਮਾਸ਼ਾਅੱਲਾ ਮਜ਼ਬੂਤ ਦਿਲ ਦਾ ਬੰਦਾ ਸੀ ਮੈਂ ਉਹਨੂੰ ਕਦੇ ਰੋਂਦਿਆਂ ਨਹੀਂ ਦੇਖਿਆ ਜਦੋਂ ਰੁਖਸਤੀ ਹੋਈ ਨਾ ਤੇ ਉਸਤਾਦ ਜੀ ਉਹ ਰੋਣ ਡਿਆ ਤੇ ਮੈਂ ਨਾ ਉਹਦੇ ਚਿਹਰੇ ਵੱਲ ਵੇਖਣ ਡਿਆ ਤੇ ਮੇਰੀ ਸਿਸਟਰ ਨੇ ਆ ਕੇ ਮੈਨੂੰ ਕਿਹਾ ਫੈਸਲ ਰੋਈ ਨਾ ਬੇਟਾ ਰੋਈ ਨਾ ਮੈਂ ਉਸਤਾਦ ਜੀ ਦੇ ਗਲੇ ਲੱਗ ਕੇ ਰੋਣ ਲੱਗ ਪਿਆ ਸਾਜੀ ਸਾਡੇ ਮਹੱਲੇ ਦਾ ਜਰਮਨ ਨਹੀਂ ਰੁਖਸਤੀ ਹੋਈ ਜਦੋਂ ਉਸਤਾਦ ਜੀ ਰੁਖਸਤੀ ਟਾਈਮ ਪਤਾ ਕੀ ਹੋਇਆ ਇੱਕ ਬੰਦੇ ਦੀ ਇਹ ਮੈਂ ਸੁਣਿਆ ਸੀ ਫੇਸਬੁੱਕ ਤੇ ਉਹ ਕਰੈਕਟਰ ਦੀ ਉਸਤਾਦ ਜੀ ਇੰਨੀ ਮੁਹੱਬਤ ਸੀਗੀ ਨਾ ਆਪਣੀ ਮੰਗੇਤਰ ਦੇ ਨਾਲ ਉਹਦੀ ਰੁਖਸਤੀ ਹੋਈ ਤੇ ਉਹਨੇ ਉਹਨੂੰ ਤਲਾਕ ਦੇ ਦਿੱਤੀ ਕਹਿੰਦਾ ਮੈਂ ਤੇਰੀਆਂ ਅੱਖਾਂ 'ਚ ਅੱਥਰੂ ਨਹੀਂ ਵੇਖ ਸਕਦਾ ਫੈਸਲ ਦੀ ਰੁਖਸਤੀ ਦੇ ਟਾਈਮ ਭਾਈ ਇਹ ਬੁੱਢੀ ਇਹਦੀ ਈਜ਼ੀ ਹੈ ਵੀ ਚਲੋ ਚੱਲੀਏ ਇਹ ਰੋਈ ਜਾਵੇ ਉਹਨੇ ਕਿਹਾ ਉਰੇ ਆ ਮੇਰਾ ਬੰਦਾ ਮੇਰਾ ਪੁੱਤ ਉਰੇ ਨਾ ਨਾ ਸਾਜੀ ਜਰਮਨ ਵਾ ਉਰੇ ਆ ਮੇਰਾ ਪੁੱਤ ਮੇਰਾ ਜਰਮਨ ਵਾ ਗਿਆ ਹੈਦਰ ਕਰਿਆਨੀ ਵਾਲਾ ਉਹਨੂੰ ਫਿਲਮਾਂ ਦਾ ਸੁਲਤਾਨ ਸ਼ਾਹ ਦਾ ਦੌਰ ਸੀ ਉਹਨੂੰ ਐਕਟ ਕਰਨ ਦਾ ਬੜਾ ਸ਼ੌਕ ਸੀ ਤੇ ਉਹਨੇ ਕਿਤੇ ਫਿਲਮ 'ਚ ਕਿਤੇ ਕੋਈ ਐਂਟਰੀ ਦੇਖੀ ਸੀ ਉਹਦੀ ਸਿਸਟਰ ਦੀ ਨਾ ਰੁਖਸਤੀ ਹੁੰਦੀ ਜਰਮਨ ਏਦਾਂ ਗੱਡੀ ਖੜੀ ਆ ਕਾਰ ਤੇ ਉਹ ਬੈਣ ਲੱਗੀ ਆ ਤੇ ਆਪਣੇ ਜਿਹੜਾ ਉਹਦਾ ਬਹਿਨੋਈ ਸੀਗਾ ਉਹਦੇ ਪੈਰਾਂ 'ਚ ਆ ਕੇ ਡਿੱਗ ਗਿਆ ਯਾਰ ਵੀਡੀਓ ਬਣ ਗਿਆ ਇਸ ਗੱਲ ਦੀ ਫੁੱਲ ਐਕਟਿੰਗ ਮੇਰੀ ਭੈਣ ਨੂੰ ਕੋਈ ਦੁੱਖ ਨਾ ਦੇਈ ਉਹਨੇ ਫੁੱਲ ਐਕਟ ਕੀਤਾ ਯਾਰ ਉਹ ਆਰਟਿਸਟ ਹੈ ਬੜਾ ਅੱਛਾ ਉਹ ਬੜਾ ਅੱਛਾ ਅੱਛਾ ਉੱਤੇ ਪਿਆ ਜੈਨ ਉਹਨੇ ਚੈਨਲ ਨੂੰ ਪੂਰਾ ਐਕਟ ਕੀਤਾ ਉਹਨੇ ਕੋਈ ਫਿਲਮ 'ਚ ਸੀਨ ਸੀ ਉਹਨੂੰ ਮੁੰਡੇ ਨੂੰ ਆਪ ਵੀ ਬੜਾ ਸ਼ੌਕ ਐਕਟ ਕਰਨ ਦਾ ਨਾ ਉਹਨੇ ਆ ਕੇ ਉਹਦੇ ਪੈਰਾਂ 'ਚ ਡਿੱਗਿਆ ਉਹਨੇ ਦੇਖਿਆ ਕਿ ਇਹ ਮੌਕਾ ਪੂਰਾ ਬਣ ਗਿਆ ਵਾ ਸੀਨ ਉਹ ਆ ਕੇ ਆਪਣੇ ਬਹਿਨੋਈ ਦੇ ਪੈਰਾਂ 'ਚ ਡਿੱਗਿਆ ਮੇਰੀ ਭੈਣ ਨੂੰ ਕੋਈ ਦੁੱਖ ਨਾ ਦੇ ਮੇਰੀ ਭੈਣ ਉਹ ਸਾਰੇ ਦੇਖਣ ਜਾਂਦੇ ਜੈਨਲ ਗੱਲ ਉਹਨੇ ਆਪਣੇ ਬੈਨ ਨੂੰ ਕਿਹਾ ਜਗੀਰਦਾਰਾ ਮੇਰੀ ਭੈਣ ਨੂੰ ਕੋਈ ਦੋ ਲੈ ਜਗੀਰਦਾਰ ਕੌਣ ਆ ਉਹਨੇ ਕਿਹਾ ਮੈਂ ਤੇਰੇ ਸਕੇ ਮਾਮੇ ਦਾ ਮੁੰਡਾ ਜਗੀਰਦਾਰ ਕਿਹੜਾ ਉਸਤਾਦ ਜੀ ਕਈ ਆ ਨਾ ਆਪਣੇ ਆਪ ਦੇ ਵਿੱਚ ਨਾ ਵਾਰਦ ਕਰ ਲੈਂਦੇ ਹੈਗੇ ਨੇ ਰੋਲ ਨੂੰ ਜਾਂ ਕਿਸੇ ਵੀ ਫਿਲਮ ਵੇਖਦੇ ਨੇ ਤੇ ਉਹਨਾਂ ਦੇ ਹਫਤਾ ਪੂਰਾ ਫਿਲਮ ਨਹੀਂ ਜਾਂਦੀ ਦਿਮਾਗ ਦੇ ਵਿੱਚੋਂ ਉਹ ਘਰ ਵੀ ਲੱਗੇ ਰਹਿੰਦੇ ਨੇ ਕੀ ਹੁਆ ਕਿਉਂ ਚਾਹੇ ਆਹੋ ਨਹੀਂ ਇਹ ਛੋਟੇ ਹੁੰਦੇ ਕੁਮਰ ਹੁੰਦੀ ਉਸ ਟਾਈਮ ਹੁੰਦਾ ਵਾ ਤੁਸੀਂ ਫਿਲਮ ਵੇਖੀ ਤਾਰੀ ਕਰ ਰਹੇ ਨੇ ਆਪਣੇ ਦੇ ਕਰੈਕਟਰ ਚਾਰ ਘੰਟੇ ਉਹੀ ਕਰੈਕਟਰ ਚ ਫਿਰਦੇ ਨੇ ਤੁਸੀਂ ਗੁੱਲੂ ਨੂੰ ਜਾਣਦੇ ਹੋਣੇ ਗੁੱਲੂ ਆਰਟਿਸਟ ਹੈਗਾ ਮੇਰੀ ਗੁੱਡੀ ਉਹ ਜੈਨਮਨ ਪਾਗਲ ਹੋ ਗਿਆ ਵਾ ਤੁਹਾਨੂੰ ਪਤਾ ਸਾਡੇ ਮਹੱਲੇ 'ਚ ਗੁੱਲੂ ਸਮੋਸੇ ਵਾਲਾ। ਗੁੱਲੂ ਸਮੋਸੇ ਨਹੀਂ ਯਾਰ। ਜੈਨਮਨ ਪਾਗਲ ਹੋ ਗਿਆ ਵਾ ਨੋੜੀ ਨੂੰ ਪਾਗਲ ਜਨਵਰੀ ਹੁੰਦੇ ਆ ਨਹੀਂ ਉਹਨੇ ਐਕਟ ਨਾ ਕੀਤਾ ਉਹ ਮੇਰੀ ਗੁੱਡੀ ਵਾਲਾ ਉਸਤਾਦ ਜੀ ਉਹ ਜੈਨਮਨ ਪਾਗਲ ਗੁੱਡੀ ਹੋ ਵਾਲਾ ਗਿਆ ਐਕਟ ਕੀਤਾ ਹਾਂ ਬਹੁਤ ਕਿਸੇ ਨੇ ਪੱਕਾ। ਉਹ ਐਕਟਰ ਹੁੰਦਾ ਸੀ ਨਾ ਹਾਂ ਉਹ ਕੋਈ ਕਰਾਉਂਦੇ ਸੀ ਉਹ ਆਪਣੀ ਗੁੱਡੀ ਇੱਕ ਫੜੀ ਹੁੰਦੀ ਸੀ ਉਹਨੇ ਉਹ ਜਿਵੇਂ ਸੁਲਤਾਨ ਹੀ ਸਾਹਿਬ ਨੇ ਕਿਸਮਤ ਫਿਲਮ ਦੇ ਵਿੱਚ ਫੜੀ ਹੈਗੀ ਉਹਨੇ ਵੀ ਇੰਜੀ ਗੁੱਡੀ ਫੜੀ ਹੋਣੀ ਉਹ ਮੇਰੀ ਗੁੱਡੀ ਆ ਗਈ ਮੇਰੀ ਗੁੱਡੀ ਤੁਹਾਨੂੰ ਆ ਗਈ ਤੇ ਉਸਤਾਦ ਜੀ ਉਹਨੇ ਰੋਣਾ ਨਾ ਮੈਨੂੰ ਮੇਰੀ ਗੁੱਡੀ ਦੇ ਦਿਓ ਮੇਰੀ ਗੁੱਡੀ ਨੂੰ ਕੁਝ ਹੋਇਆ ਤੇ ਨਹੀਂ ਅੱਛਾ ਉਹ ਐਕਟ ਕਰਦਾ ਸੀ ਉਹ ਡਰਾਮੇ 'ਚ ਐਕਟ ਕਰਦਾ ਸੀ ਤੇ ਇਸ ਤਰ੍ਹਾਂ ਦਾ ਸੀਨ ਕਰਦਾ ਸੀਗਾ ਕਿ ਉਹ ਔਰਤਾਂ ਬੱਚੇ ਉਹ ਵੇਖ ਨਹੀਂ ਸੀ ਸਕਦੇ ਉਹ ਇੰਨਾ ਕੁ ਹੁੰਦੇ ਸੀ ਪੱਕਾ ਐਕਟ ਕਰ ਲੇਕਿਨ ਉਹ ਜੈਨਮਨ ਉਹ ਪਾਗਲ ਹੋ ਗਿਆ ਉਹ ਐਕਟ ਦੇ ਵਿੱਚ ਠੀਕ ਹੈ ਅੱਛਾ ਉਸਤਾਦ ਜੀ ਇਦਾਂ ਨਾ ਇੱਕ ਨਾ ਬਜ਼ੁਰਗ ਜਿਹੜਾ ਹੁੰਦਾ ਨਾ ਉਹ ਬਾਰ-ਬਾਰ ਇਹ ਆਦਤ ਹੁੰਦੀ ਕਿ ਜਿਹੜੀ ਬੈਠੇ ਖੁਸਰੇ ਬੈਠੇ ਨਾ ਉਹ ਚ ਜਾ ਕੇ ਐ ਬਾਰ-ਬਾਰ ਕਹਿਣਾ ਉਹ ਮੁੰਡਿਓ ਕੋਈ ਖਾਦਾ ਪੀਤਾ ਕਿ ਨਹੀਂ ਸਿਰਫ ਠਰਕ ਟਾਈਮ ਹਲਕਾ ਜਾ ਹਾਂ ਆਈ ਚਾਹ ਕਿ ਨਹੀਂ ਕਹਿ ਕੇ ਫੇਰ ਆਏ ਖੁਸਰਿਆ ਇਦਾਂ ਦਾ ਖੁਸਰਾ ਥੋੜਾ ਪੱਕਾ ਲਾੜੇ ਨੂੰ ਆਪਣੇ ਨੂੰ ਕਰ ਦਿੰਦਾ ਹੁੰਦਾ ਕੋਈ ਨਹੀਂ ਲਾਣੇ ਨਾਲ ਲਾਣੇ ਲੋਲੇ ਨਹੀਂ ਥੋੜਾ ਇੰਜ ਕਰਕੇ ਸਾਰਾ ਆਪਣੇ ਨਾਲ ਕਰ ਲੈਂਦੇ ਉਹ ਗਰਮੀ ਚ ਬੈਠਾ ਜੀ ਇਦਾਂ ਤਾਂ ਨਾ ਬੰਦੇ ਸੱਚੀ ਮੁੱਠੀ ਉਸਤਾਦ ਜੀ ਬਰਾਤ ਦੇ ਵਿੱਚ ਨਾ ਤੜੀ ਲਾ ਦਿੰਦੇ ਆ ਖੁਸਰੇ ਗੱਲ ਕਿਸੇ ਨੇ ਵੀ ਅੱਗ ਚੁੱਕ ਕੇ ਦੇਖਿਆ ਆਹੋ ਤੇ ਸਾਡੀ ਰਾਜ ਚੁੱਕਾ ਕੇ ਭਾਈ ਫੈਸਲ ਵਿਲਨ ਸੀਗੇ ਕੁੜੀ ਚੁੱਕਣ ਦਾ ਰੋਲ ਮਿਲਿਆ ਤੇ ਮੱਲੇ ਚੋਂ ਇੱਕ ਪੁਰਾਣੀ ਜਿਹੀ ਮਾਈ ਲੈ ਕੇ ਉਹਨੂੰ ਚੁੱਕ ਕੇ ਰਿਹਾਸਲ ਕਰ ਰਹੇ ਅੱਛਾ ਇਹੋ ਜਿਹੇ ਤਾਂ ਸਿਆਣੇ ਹਰ ਕੰਮ ਜਿਹੜਾ ਗਲਤ ਆ ਨਾ ਮਤਲਬ ਕੁੜੀਆਂ ਦਾ ਡਾਂਸ ਹੋ ਰਿਹਾ ਖੁਸਰੇ ਨਾਲ ਉੱਥੇ ਆ ਕੇ ਇੱਕ ਨਸੀਹਤ ਕਰਨਗੇ ਬਈ ਗੱਲ ਸੁਣ ਲਓ ਗੱਲ ਇਹ ਆ ਇਹ ਕੁੜੀਆਂ ਨੱਚਣ ਖੁਸਰੇ ਨੱਚਣ ਜੋ ਮਰਜ਼ੀ ਕਰੋ ਹਰ ਤਰ੍ਹਾਂ ਦੇ ਨਾਲ ਇੰਜੋਏ ਕਰੋ ਜੋ ਮਰਜ਼ੀ ਕਰੋ ਬਦਤਮੀਜ਼ੀ ਨਹੀਂ ਕਰਨੀ ਇਹਨਾਂ ਨਾਲ ਇਹ ਸ਼ਰਾਫਤ ਦੱਸ ਰਿਹਾ ਆਪਣੀ ਕਿ ਮੈਂ ਮਤਲਬ ਕਿ ਹੋ ਗਿਆ ਇਹ ਨਾ ਹੋਵੇ ਜਾ ਕੇ ਕਹਿਣ ਬਈ ਠੀਕ ਹੈ ਨਾ ਸਾਡੀ ਤਾਂ ਰਹਿੰਦੇ ਨਹੀਂ ਉਹ ਜੇ ਡਾਂਸ ਵੇਖੋ ਜਿੱਦਾਂ ਮਰਜ਼ੀ ਲੈ ਉਹ ਜੇ ਡਾਂਸ ਵੇਖੋ ਕਹਿੰਦਾ ਜਿੱਦਾਂ ਬੱਚਿਆਂ ਨੂੰ ਕਹਿ ਰਹੇ ਆਪਣੇ ਨਹੀਂ ਇਦਾਂ ਦੂਸਰਾ ਰੋਣ ਡਿਆ ਤਾਂ ਉਹਨੂੰ ਕਹੀ ਜਾਂਦੇ ਮੈਂ ਡਬਿੰਗ ਕਰਾਂ ਤੇਰੀ ਖੁਸਰੇ ਦੇ
ਇਹ ਜਿਹੇ ਕੀਤੀ ਆ। ਅੱਛਾ ਇਹੋ ਜਿਹੇ ਬੰਦੇ ਐਵੇਂ ਤਲੇ ਦਿਖਾਣ ਹੁੰਦੇ। ਮੈਂ ਲਿਆ ਦਿੰਦਾ ਖੁਸਰਿਆ ਕੋ ਹਜ਼ਾਰ ਚੱਲਿਆ। ਆਹੋ ਤੂੰ ਬਾਹਰ ਨੂੰ ਨਾ ਕਰ, ਮੇਰੇ ਨਾਲ ਗੱਲ ਕਰਦਾ ਦੱਸ। ਮੈਂ ਮੇਰੀ ਉਹਨਾਂ ਨਾਲ ਸੈਟਿੰਗ ਹੋਈ ਹੈ। ਹਾਂ ਤਾਜੀ ਬਾਈ ਫੈਸਲ ਵਗੈਰੇ ਬੰਦੇ ਇੰਨੇ ਸ਼ਰਮਾਦੇ ਆ, ਗਾਣੇ ਦੇ ਐਂਡ ਤੇ ਪੈਸੇ ਲੈ ਕੇ ਜਾਊਗੇ, ਉਹ ਗਾਣਾ ਮੁੱਕ ਜੂਗਾ, ਉਹ ਯਾਰ ਮੁੱਕ ਹਿਸਾਬ ਲਾ ਲੈਂਦੇ ਵੀ ਕਦੋਂ ਕੁ ਮੁੱਕਣਾ। ਉਸ ਤੋਂ ਬਾਅਦ ਇਹ ਕਾਪੀ ਕੱਢ ਕੇ ਜਾਣਗੇ ਤੇ ਐਵੇਂ 250 ਤੋਂ ਬਾਅਦ ਗਾਣਾ ਮੁੱਕ ਗਿਆ ਤੇ ਪੈ ਜਾਂਦੇ ਤੇ ਬੱਲੇ ਬੱਲੇ ਕਰਾ ਲੈਂਦੇ ਆਪਣੀਆਂ ਵੀ। ਇੱਕ ਤਾਂ ਸਿਆਣੇ ਨਾ ਮੂੰਹ 'ਚ ਨੋਟ ਲੈ ਕੇ ਖੁਸਰਨ ਨੂੰ ਕਹਿਣਗੇ ਮੈਨੂੰ ਉਹ ਆਈਟਮ ਵੀ ਕਰਨ ਵਾਲੇ, ਇਹ ਵੀ ਕਹਿਣਗੇ ਉਹ ਤੇਰੀ ਚਾਚੀ ਨੇ ਦੇਖਦੀ, ਉਧਰ ਵੀ ਦੇਖਣ ਨੂੰ ਚਾਚੀ ਨੇ ਦੇਖ। ਏਦਾਂ ਦੇ ਬੰਦੇ ਮਹਿੰਦੀ ਤੇ ਇੰਨੀ ਪੀ ਲੈਂਦੇ ਆ, ਉਹ ਬਰਾਰ ਨਾ ਖੜਦੇ ਹੀ ਨਹੀਂ। ਆਹੋ ਏਦਾਂ ਹੁੰਦਾ ਜੈਨੂਨ। ਰਾਤ ਨੂੰ ਇੰਨੀ ਪੀਲੀ, ਸਵੇਰੇ ਬਰਾਤ ਵਾਲੇ ਛੱਡ ਗਏ, ਉਹ ਉੱਥੇ ਹੀ ਡਿੱਗਾ ਪਿਆ। ਸੋਨਾ 2 ਪੀਸ ਟੰਗੇ ਹੀ ਨੇ। ਆਹੋ ਬੜੇ ਏਦਾਂ ਦੇ ਡਰਾਮੇ ਹੁੰਦੇ ਵਿਆਹਾਂ ਦੇ। ਉਹ ਪੂਰੇ 7 ਸਾਲ ਬਣਾਉਂਦੇ ਨਹੀਂ ਫਿਰ। ਏਦਾਂ ਦਾ ਨਾ ਹੀ ਬੇਦਾਂ ਦਾ ਟਰੰਕ ਘਰ ਭੁੱਲ ਜਾਂਦਾ ਤੇ ਬਰਾਤ ਤੇ ਕੰਨ ਫੜੇ ਹੁੰਦੇ ਆ। ਬਸ ਘਰ ਭੋਲਾ ਭਾਈ ਵੀ ਤੂੰ ਬੇਦਾਂ ਟਰੰਕ ਉਹੀ ਜ਼ਿੰਮੇਵਾਰੀ ਸੀ, ਉਹੀ ਪੂਰੀ ਕਰਦੇ। ਆਹੋ ਕਿਆ ਬਾਤ। ਅੱਛਾ ਜਿਹੜਾ ਬੇਦਵਰ ਤਾਂ ਉਹਨਾਂ ਨੇ 2 ਜਣੇ ਨੇ ਵੀ ਲਾਰਾ ਲਾਇਆ ਨਾ, ਤੂੰ ਈਜ਼ੀ ਹੋ ਜਾ ਸਾਈਡ ਤੇ। ਹਾਏ ਹਾਏ ਆਹੋ ਉਹ ਸਾਈਡ ਤੇ ਬੱਚੇ ਲੈ ਕੇ ਇੱਧਰ ਆ ਜਾ, ਕੁਛ ਨਹੀਂ ਹੁੰਦਾ। ਥੋੜੀ ਦੇਰ ਬਾਅਦ ਦੇਖਦਾ ਉਹਨੂੰ ਬੁਕਰ, ਉਹ ਕਹਿੰਦਾ ਓਕੇ। ਅੱਛਾ ਫਿਰ ਉਹ ਸਾਈਡ ਤੇ ਤੇ ਹੁਣ ਪਿੱਛੇ ਦੇ ਜਾ ਕੇ ਨਾ ਫੜ ਫੜ ਕੇ ਚੱਲ ਨਿਕਲ ਜਾ ਨਿਕਲ ਜਾ ਨਿਕਲ ਜਾ। ਬੜੇ ਤੱਲੇ ਹਰ ਜਗ੍ਹਾ ਤੇ ਉਸਤਾਦ ਜੀ ਕਰਪਸ਼ਨ ਹੁੰਦੀ। ਮੈਂ ਕਹਿੰਦਾ ਸੱਚੀ ਮੁੱਚੀ ਖੁਸਰਨ ਨੂੰ ਕਹਿੰਦਾ ਗੱਲ ਸੁਣ, ਇਸ ਸਾਈਡ ਤੇ ਜ਼ਿਆਦਾ ਰਹਿਣਾ। ਨਾਲੇ ਫੰਕਸ਼ਨ ਮੁੱਕੇ ਰਕਸ਼ੇ ਦੀ ਟੈਨਸ਼ਨ ਨਹੀਂ, ਮੈਂ ਛੱਡ ਗਿਆ ਕੋਲ। ਆਹੋ ਤਾਜੀ ਬਾਈ ਫੈਸਲ ਵਗੈਰੇ ਬੰਦੇ 80 ਰੁਪਏ ਸੁੱਟ ਕੇ ਨਿਆਣਿਆਂ ਨੂੰ ਕੁੱਟਣ ਦੇ ਹੁੰਦੇ, ਚਲੋ ਪਰੇ। ਇਹੋ ਜਿਹਾ ਬੰਦਾ 100 ਰੁਪਇਆ ਚੁੱਕਦਾ ਵਾ ਭਰੇ ਬਜਟ ਤੇ ਖੁਸਰਾ ਜਦੋਂ ਆਉਂਦਾ ਨਾ ਉਹਨੂੰ ਕਹਿੰਦਾ ਹੁਣ ਜ਼ਰਾ ਦੇਰ ਨਾਲ ਆਈ। 100 ਮਿੰਟ ਏਦਾਂ ਦੇ ਮਹੱਲੇ 'ਚ ਖੱਚ ਹੁੰਦੇ ਆ, ਚਵਲ ਹੁੰਦੇ ਆ, ਤੇ ਜਦੋਂ ਖੁਸਰਾ ਕੋਲ ਆਉਣਾ ਤਾਂ ਨੱਚਣਾ ਦਾ ਮਤਬਰ ਹੋ ਜਾਂਦੇ, ਮੇਰੇ ਪਾਸ ਨਾ ਲੋ ਚਲੋ ਵੀ ਤੂੰ ਮਹੱਲੇ ਦਾ ਖੱਚ ਹੋਣਾ। ਕਈ ਹੁੰਦੇ ਕਿਸੇ ਨੂੰ ਚੱਲ ਪਿੱਛੇ ਜਾ ਇਦਾਂ ਨਾ ਚੱਲ। ਬਾਈ ਫੈਸਲ ਵਗੈਰੇ ਬੰਦੇ 30 ਰੁਪਏ ਸੁੱਟ ਕੇ ਪੈਸੇ ਗਿਣਾਉਂਦੇ ਹੁੰਦੇ। ਬਾਕੀ ਇਹ ਕਿੰਨੇ ਰਹਿ ਗਏ? ਇਦਾਂ ਦੇ ਬੰਦੇ ਨਾ ਐਵੇਂ ਡਿਮਾਂਡ ਕਰੀ ਜਾਣਗੇ ਉਹਨਾਂ ਦੇ ਗੁਰੂ ਨੂੰ ਕਿ ਖੱਬੂ ਖੁਸਰਾ ਨਹੀਂ ਆ ਤੁਹਾਡੇ ਕੋਲ। ਕਿਹੜਾ ਖੱਬੂ ਖੁਸਰਾ ਕੱਬੂ? ਯਾਰ ਬਾਅਦ ਦਾ ਤੁਸੀਂ ਦੇਖੀ ਵੀ ਸੋਹਣਾ ਹੈ ਗੁੱਚੀ ਦਾ ਸੋਹਣਾ ਪੈਂਟ ਕੋਟ ਪਾ ਕੇ ਨਾ ਤੇ ਬੰਦੇ ਆ ਬੈਠੇ ਹੁੰਦੇ ਆ ਵੀ ਤੇ ਆਪ ਸਿੱਧਾ ਹੋ ਕੇ ਬੈਠ ਜਾ। ਪੈਂਟ ਕੋਟ ਪਾਇਆ ਬਾਈ ਫੈਸਲ ਨੇ, ਉਹ ਟਾਈ ਨਹੀਂ ਲੱਭੀ, ਤਾਜੀ ਇੱਥੇ ਮੱਛੀ ਬੰਨੀ। ਰੋ ਮੱਛੀ ਕੀ ਕਰ ਗਏ? ਤਾਜੀ ਇੱਧਰ ਉਹ ਜਿਹੜਾ ਫੁੱਲ ਜਿਹਾ ਨਹੀਂ ਲੱਭਾ, ਡੱਡੂ ਮਾਰ ਕੇ ਸੁੱਟਿਆ। ਤੇਰਾ ਸੈੱਟ ਮੁਕੰਮਲ ਹੋ ਗਿਆ। ਆ ਡੱਡੂ ਨੇ ਉਹ ਤੇਰਾ ਉਹ ਡੱਡੂ ਨਹੀਂ ਗਿਆ, ਵੈਸੇ ਇਹਨੂੰ ਗਿਆ। ਬੈਲਟ ਨਹੀਂ ਲੱਭਾ ਤੇ ਸੱਪ ਮਾਰ ਕੇ ਪਾਇਆ। ਨਹੀਂ ਸ਼ੁਕਰ ਕਰ ਕਿ ਬੈਟਰੀ ਲੱਭਾ ਤਾਂ ਉੱਥੇ ਤਾਰ ਬੰਨੀ। ਤਾਰ ਤੇ ਇਹਨੇ ਸਾਰਾ ਕੁਝ ਸ਼ੋਅ ਕਰਾ ਦਿੱਤਾ। ਐਂਡ ਤੇ ਪੂਰੇ ਮਹੱਲੇ ਦੀਆਂ ਬੱਕਰੀਆਂ ਮਗਰ ਮਗਰ ਤੇ ਕਰੈਕਟ ਲੱਗੇ ਅੱਗੇ। ਏਦਾਂ ਦੇ ਬਜ਼ੁਰਗ ਨੂੰ ਬਹਿਣ ਲਈ ਕੋਈ ਪੀੜੀ ਨਾ ਲੱਭੇ ਤਾਂ ਥੱਲੇ ਗਰਮਾ ਲੈ ਲੈਂਦੇ ਆ। ਐ ਬੈਠ ਤੇ ਗਰਮਾ ਇੰਜਨ ਵੀ ਕਰ ਰਹੇ ਹੁੰਦੇ ਥੱਲੇ। ਤੇ ਮੁੜ ਕੇ ਹਾਂ ਸਹੀ ਗੱਲ। ਬੋਟ ਆਈ ਦੀ ਜਗ੍ਹਾ ਤੇ ਡੈਪਰ ਲਾ ਲਿਆ, ਕਹਿੰਦਾ ਇਹ ਚ ਵੀ ਬੋ ਆਦੀ। ਏਦਾਂ ਦੇ ਨਾਂ ਨੂੰ ਕੋਈ ਕਹਿਣ ਕੋ ਮੈਂ ਤਾਂ ਦਹੋ ਪਾਣੀ ਠੰਡਾ ਇੰਨਾ ਉਹ ਮਰ ਉਹ ਮੰਗ ਯਾਰ। ਹੁਣ ਸ਼ਾਦੀਆਂ ਵਿਆਹਾਂ 'ਚ ਰਸਮਾਂ ਨਹੀਂ ਹੁੰਦੀਆਂ, ਹੁਣ ਉਹ ਚਰਸਾਂ ਨਹੀਂ ਹੁੰਦੀਆਂ। ਕਈ ਬੰਦੇ ਹੁੰਦੇ ਨੇ ਉਹਨਾਂ ਨੂੰ ਤੁਸੀਂ ਹਲਕੀ ਜਿਹੀ ਤਾਰੀਫ ਕਰਨੀ ਉਹਨਾਂ ਦੀ, ਹਾਂ ਉਸ ਤੋਂ ਬਾਅਦ ਉਹਨਾਂ ਨੇ ਪੂਰਾ ਸਕ੍ਰਿਪਟ ਆਪਣਾ ਸੋਚਿਆ। ਮਤਲਬ ਉਹ ਬਾਹਰ ਨਿਕਲਿਆ ਨਾ ਤੈਨੂੰ ਕਹੇ ਚਾਚਾ ਤੇਰੀ ਹਿੰਮਤ ਆ ਭਾਈ ਤੂੰ ਠੰਡੇ ਪਾਣੀ ਨਹਾ ਲਿਆ, ਤੇ ਉਹਨੂੰ ਕਹੇ ਆਹੋ ਯਾਰ ਤੂੰ ਤਾਂ ਨਹਾ ਲਿਆ, ਗੱਲ ਮੁੱਕ ਨਹੀਂ ਲੈ ਇਹ ਤਾਂ ਕੁਛ ਵੀ ਨਹੀਂ ਸੀ। ਓਏ ਪੋ ਮੰਗਦੀਆਂ ਰਾਤਾਂ ਵੀ ਰਾਤ ਟੈਂਕੀ ਦਾ ਪਾਣੀ, ਸਵੇਰੇ ਅੰਦਰ ਜਾ ਕੇ ਨਹਾ ਕੇ ਬਾਹਰ ਆਇਆ ਨਹਾ ਕੇ ਵਿਖਾਵੇ। ਉਹਨੇ ਇੰਨਾ ਹੀ ਕਹਿਤਾ ਚਾਚਾ ਯਾਰ ਬੜੀ ਗੱਲ ਹੈ ਤੂੰ ਉਹਨੇ ਅੱਗੋਂ ਸ਼ੁਰੂ ਕਿਸੇ ਇਦਾਂ ਦੇ ਬੰਦੇ ਹਰ ਮਸਲੇ 'ਚ ਬਹਾਦਰੀ ਚ ਕਿਸੇ ਨੂੰ ਸੁਣਾਈ ਜੇ। ਬਹਾਦਰੀ ਵਾਲੇ ਕਿਸੇ ਸੁਣਾਈ ਜਾਣੇ ਸੱਚੀ। ਇੱਕ ਨਾ ਕਰੈਕਟਰ ਬੈਕਰੀ ਵਾਲਿਆਂ ਨੂੰ ਕਹਿੰਦਾ ਸਾਜੀ ਤੁਹਾਡੇ ਬਿਸਕੁਟ ਬੜੇ ਮਜ਼ੇਦਾਰ ਹੁੰਦੇ। ਹੋਣਾ ਹੀ ਆ, ਸਵੇਰੇ 8 ਵਜੇ ਕਾਰੀਗਰਾਂ ਦੇ ਸਿਰ ਤੇ ਖਲੋਤਾ ਹੁੰਦਾ ਮੈਂ। ਮੈਂ ਤਾਂ ਆਪ ਲੈ ਕੇ ਹਾਂ ਆਪ ਮੇਦਾਂ ਉਹਨੇ ਪੂਰੀ ਉਹਦੀ ਸਟੋਰੀ ਸੁਣਾਉਣੀ ਕਈ ਕਾਰੀਗਰਾਂ ਨੂੰ ਤੇ ਨਾਲ ਉਹਨੂੰ ਦੇ ਵੀ ਜਾਣਾ ਖਾਣਾ, ਆ ਦੇਖ ਖਾ ਚੈੱਕ ਕਰ ਹਾਂਜੀ ਆ ਤੈਨੂੰ ਕਿਦਾਂ ਦਾ ਲੱਗਦਾ? ਉਹਨੇ ਕਿਹਾ ਚਾਚਾ ਤੇ ਲੱਗਦਾ ਹੁਣੇ ਹੁਣੇ ਬਣਾਇਆ 16 ਦਿਨ ਪਹਿਲੇ ਦਾ ਹੀ। ਅੱਜ ਵੀ ਫਰੈਸ਼। ਤਾਜ਼ਗੀ ਚੈੱਕ ਕਰ ਗੱਲ ਵਧਾਈ ਬਤਾਈ ਜਾਣੀ ਉਹਨੇ ਮੈਂ ਗੱਲ। ਲੈਣਾ ਇੱਕ ਬੇਕਰੀ ਵਾਲਾ ਉਸਤਾਦ ਜੀ, ਉਹਦੇ ਕੋਲ ਲੈਣਗੇ ਨਾ 6 ਆਂਡੇ 6 ਆਂਡੇ ਲਏ ਆ ਤੇ ਉਹਨੇ ਐਵੇਂ ਇੱਕ ਬਿਸਕੁਟ ਚੈੱਕ ਕਰਾ ਦੇਣਾ। ਹਾਲੇ ਬਿਸਕੁਟ ਮੂੰਹ ਚ ਪਾਇਆ ਹੀ ਆ, ਕਿੰਨੇ ਕਰਦੇ ਆ?
ਅਫਰੀਕਾ ਜਿਹੜੇ ਇਹ ਮਾਰਕੀਟਿੰਗ ਸਟ੍ਰੈਟਜੀ। ਲੱਗਣਾ ਚਾਚਾ ਤੇਰੇ ਕੋਲ ਜਦੋਂ ਆਇਆ ਬੋਤਲ ਠੰਡੀ ਮਿਲੀ ਉਹਨੇ ਠੰਡੀ ਮਿਲਣੀ ਹੈ ਇਹ ਸਵੇਰੇ ਆ ਕੇ ਲਾਉਂਦੇ ਮੈਂ ਰਾਤ ਨੂੰ ਲਾ ਕੇ ਫਿਰ ਬੰਦ ਕਰਕੇ ਜਾਣਾ ਸਵੇਰ ਤੱਕ ਠੰਡੀ ਬਿਜਲੀ ਦਾ ਆਇਆ ਹੁੰਦੀ ਆ ਲੇਕਿਨ ਗੱਲ ਤੇ ਹੈਗੀ ਬਾਕੀ ਸਾਰੇ ਰਾਤ ਨੂੰ ਫਰਿੱਜਾਂ ਬੰਦ ਕਰਕੇ ਜਾਂਦੇ ਸਵੇਰੇ ਆ ਕੇ ਲਾਉਣੀ ਵੀ ਕੀ ਠੰਡੀ ਹੋਣੀ 2 ਵਜੇ ਤੋਂ ਬਾਅਦ। ਕਹਿੰਦੀ ਇਹ ਵੀ ਕਰੈਕਟਰ ਹੁੰਦੇ ਨੇ ਜਿਹੜੇ ਕਿ ਜਿਨ੍ਹਾਂ ਨੂੰ ਇੱਕ ਮੈਸੇਜ ਮਿਲਿਆ ਹੁੰਦਾ ਕਿ ਲੱਖ ਰੁਪਈਆ ਤੇ ਫਲਾਣੇ ਪਿੰਡ ਪਹੁੰਚਾਣਾ ਵਾ। ਅੱਛਾ ਹੁਣ ਪਾਨ ਵਾਲੇ ਨੂੰ ਕਹਿਤਾ ਨਾ ਤੂੰ ਪਾਨ ਵਾਲੇ ਨੂੰ ਕਿ ਉਸਤਾਦ ਜੀ ਪਤਾ ਕਿੱਥੋਂ ਲਿਆਉਂਦੇ ਹੋ ਪਤਾ ਤੇ ਉਹ ਚੁੱਪ ਕਰਕੇ ਲੱਗਾ ਉਹਨੂੰ ਪਤਾ ਸਹੀ ਨਹੀਂ ਇਧਰ ਆਲਾ ਜਿਹਾ ਪਤਾ ਕੱਢ ਕੇ ਲਾਤੇ ਉਹਨੇ ਕੁਝ ਨਹੀਂ ਕਹਿਣਾ ਵੀ ਸਹੀ ਹੈ ਨਹੀਂ ਉਹਨੇ ਕਿਸ ਮੌਕੇ ਤੇ ਕਹਿਣਾ ਸਾਰਾ ਲਾ ਕੇ ਸੁਣਾ ਸੁਣਾ ਉਹਦੇ ਉਹਨੇ ਹੁਣ ਕੋ ਬੋਲ ਰਹਾ ਬਸ ਆਹ ਅੱਛਾ ਉਸਤਾਦ ਜੀ ਕਈ ਬੰਦੇ ਨੇ ਇਸ਼ਾਰੇ ਤੇ ਸਿਰਫ 20 ਸਕਿੰਟ ਵੇਟ ਕਰਨਾ ਵਾ ਤੇ ਉਹ ਐਵੇਂ ਨਾਲ ਦੇ ਨੂੰ ਕਹੀ ਜਾਣਗੇ ਵੇਟ ਕਰਨਾ 20 ਸਕਿੰਟ ਮੁਲਕ ਤਬਾਹ ਕਰਤਾ ਇਹਨਾਂ ਨੇ ਯਾਰ ਹੁਣ ਖਲੋਤਾ ਜਾਂਦਾ ਭਲਾ ਤਾਂ ਵੀ 20 ਸਕਿੰਟ ਖਲੋਣਾ ਮੁਲਕ ਤਬਾਹ ਕਰਤਾ ਲੇਕਿਨ ਉਸਤਾਦ ਜੀ ਤੁਸੀਂ ਉਹ ਸ਼ਹਿਰ ਚਲੇ ਜਾਓ ਟੋਬੇ ਇਸ਼ਾਰੇ ਨਹੀਂ ਹੈਗੇ ਉਸਤਾਦ ਮੁਹਤਰਮ ਨਾ ਉੱਥੇ ਫਾਟਕ ਦਾ ਮਸਲਾ ਹੈ ਨਾ ਕੋਈ ਗੱਲ ਨਾ ਕੋਈ ਬਾਤ। ਟੋਬੇ ਹੈਗਾ ਭਾਜੀ ਇਸ਼ਾਰਾ ਕੀ ਹੋ ਗਿਆ ਜੇ ਨਹੀਂ ਹੈਗਾ ਨਹੀਂ ਚਲੋ ਨਹੀਂ ਹੋਣਾ ਭਾਜੀ ਟੋਬੇ ਉਹਨਾਂ ਕਿੱਦਾਂ ਹੋ ਸਕਦਾ ਨੇ ਯਾਰ? ਉਸਤਾਦ ਜੀ ਉਹਨਾਂ ਨੇ ਟੋਬੇ ਫਾਟਕ ਹੈ ਵਾ ਫਾਟਕ ਹੈ ਭਾਜੀ ਫਾਟਕ ਯਾਰ ਹੈਗਾ। ਜਿੱਥੋਂ ਸ਼ਹਿਰ ਚੋਂ ਟ੍ਰੇਨ ਦੁਨੀਆ ਚੋਂ ਲੰਘਦੀ ਉੱਥੇ ਫਾਟਕ ਹੈ ਫਾਟਕ ਹੈਗਾ ਨਾ ਉਸਤਾਦ ਜੀ ਇਹ ਫਾਟਕ ਹੈ ਨਾ ਲੇਕਿਨ ਉਹਨਾਂ ਨੇ ਇਸ਼ਾਰਾ- ਥੱਲੋਂ ਅੰਡਰਪਾਸ ਬਣਾਇਆ ਇੱਧਰ ਹਾਂ ਤੇ ਠੀਕ ਆ ਉਹ ਵੀ ਬੜਿਆਂ ਲੋਕਾਂ ਦੇ ਬਣੇ ਆ ਲਾਹੌਰ 2 ਮੋਰੀਆ ਪੁੱਲ ਆ 2 ਮੋਰੀਆ ਪੁੱਲ ਕਿਉਂ ਆ ਉਹਦੇ ਉੱਤੋਂ ਟ੍ਰੇਨ ਲੰਘਦੀ ਹੈ 1 ਮੋਰੀਆ ਪੁੱਲ ਆ ਉੱਤੋਂ ਟ੍ਰੇਨ ਲੰਘਦੀ ਕਿੰਨੇ ਪੋਲ ਉਹ ਲੇਕਿਨ ਉਸਤਾਦ ਜੀ ਉਹਦੇ ਤੇ ਵਿੱਚ ਜਿੱਥੇ ਨਹੀਂ ਹੈਗਾ ਤੇ ਜਿੱਥੇ ਨਹੀਂ ਹੈਗਾ ਉਹ ਸੈਟਅਪ ਉੱਥੇ ਉਹਨਾਂ ਨੇ ਫਾਟਕ ਲਾਤਾ ਜਿੱਥੇ ਮੁਸ਼ਕਲ ਬਣਦਾ ਦੂਸਰੀ ਗੱਲ ਇਹ ਹੈ ਕਿ ਜਿੱਥੇ ਬਹੁਤ ਜ਼ਿਆਦਾ ਰਸ਼ ਆ ਮੇਨ ਸ਼ਹਿਰ ਦੇ ਵਿੱਚੋਂ ਲੰਘ ਰਹੀ ਹੈ ਉੱਥੇ ਥੱਲਿਓਂ ਜਾਂ ਉੱਪਰੋਂ ਬਣਾ ਦਿੰਦੇ ਆ ਜਿੱਥੇ ਉਹਨਾਂ ਇੱਕ ਪਿੰਡ ਆ ਵੀ ਉੱਥੋਂ ਮਤਲਬ ਟਾਵਾ ਬੰਦਾ ਲੰਘ ਰਿਹਾ ਹੁਣ ਉੱਥੇ ਹਰ ਜਗ੍ਹਾ ਤੇ ਉਹ ਬਣਾਈ ਜਾਣੇ ਇੰਨਾ ਪੈਸਾ ਲਾ ਕੇ 4 ਬੰਦਿਆਂ ਨੇ ਲੰਘਣਾ ਵਾ। ਉਹ ਇੱਕ ਜਗ੍ਹਾ ਵੀ ਮੈਂ ਵੇਖੀ ਉੱਥੇ ਫਾਟਕ ਹੀ ਨਹੀਂ ਸੀ ਹੈਗਾ। ਇੱਕ ਜਗ੍ਹਾ ਤੇ ਫਾਟਕ ਫਾਟਕ ਨਹੀਂ ਹੁੰਦੇ ਕਈਆਂ ਜਗ੍ਹਾ ਤੇ। ਕਈ ਐਸੇ ਫਾਟਕ ਦੇ ਨਾਲ ਇੱਕ ਛੋਟੀ ਜਗ੍ਹਾ ਹੁੰਦੀ ਜਿੱਥੋਂ ਸਾਈਕਲ ਐਂਜਨ ਕਰਕੇ ਲੈ ਜਾਂਦੇ ਲੱਗਾ ਉਹਨਾਂ ਨੂੰ ਪਤਾ ਵਾ ਕਿ ਟ੍ਰੇਨ ਹਾਲੇ ਤੁਰੀ ਹੈ ਨਹੀਂ ਤੇ ਫਾਟਕ ਨੇ ਬੰਦ ਕਰਤਾ ਤੇ ਸਿਰਫ ਗੱਡੀਆਂ ਵਾਲੇ ਰੁਕੇ ਨੇ ਬਾਕੀ ਸਾਰੇ ਲੰਘੀ ਜਾ ਰਹੇ ਮੋਟਰਸਾਈਕਲਾਂ ਨਾਲ ਜਾ ਰਹੇ ਹਾਂ ਨਹੀਂ ਇਹ ਜ਼ਿਆਦਤੀ ਕਰਦੇ ਜਿਹੜੇ ਸਾਈਡ ਤੋਂ ਲੰਘਾਉਂਦੇ ਨਾ ਉਸਤਾਦ ਜੀ ਕਿੰਨੀ ਵਾਰੀ ਦੇਖਿਆ ਰਿਸਕ ਲੈਂਦੇ ਆ ਹਲਕਿਆ ਜਿਹਾ ਇੰਜ ਕਰਕੇ ਖੇਣਾ ਸਾਡੀ ਉਹ ਕੌਮ ਆ ਸਤਾਰ ਹਾਂਜੀ ਇੰਨੀ ਕੁ ਜ਼ਿਆਦਾ ਇਹਦੇ ਵਿੱਚ ਉਹ ਹੈਗੀ ਆ ਕਿ ਉਹਨੂੰ ਕਹਿੰਦੇ ਨੇ ਬਚਪਨਾ ਜਾਂ ਕਹਿ ਲੋ ਕਿ ਵੀ ਉਹ ਬੱਚਿਆਂ ਕੋ ਮੈਂ ਵੀ ਤਾਂ ਕਰਕੇ ਤੂੰ ਅੱਜ ਇੱਕ ਬੰਦਾ ਮੋਟਰਸਾਈਕਲ ਤੇ ਜਾ ਰਿਹਾ ਨਾ ਹਾਂਜੀ ਤੂੰ ਉਹਦੇ ਲਾਗੋ ਸਿਰਫ ਆਰਾਮ ਨਾਲ ਜਾ ਰਿਹਾ ਮੁੰਡਾ ਮੋਟਰਸਾਈਕਲ ਤੇ ਤੂੰ ਉਹਦੇ ਲਾਗੋ ਸਿਰਫ ਉਹਦੇ ਵੇਖ ਕੇ ਨਾ ਕਰ ਲੈ ਉਹਨੇ ਆਪਣੀ ਮਾਂ ਦੀ ਕਸਮ ਢਿੱਡ 'ਚ ਖਾ ਲੈਣੀ ਹੈ ਕਿ ਇਹਨੂੰ ਮੈਂ ਪਿੱਛੇ ਕਰਨਾ ਹਾਂ ਉਹਨੇ ਭਜਾ ਦੇਣੀ ਵੀ ਤੂੰ ਚੁੱਪ ਕੀਤਾ ਨਾਲ ਅੱਛਾ ਭਾਈ ਜਾ ਹਾਂ ਨਹੀਂ ਮਗਰ ਲਾਉਣੀ ਉਹਨੇ ਤੇਰੇ ਉਹਨੇ ਤੈਨੂੰ ਐਂਡ ਤੱਕ ਹਰਾ ਕੇ ਆਉਣਾ ਇਹ ਵੀ ਜ਼ਿੱਦਬਾਜ਼ੀ ਪਾ ਲੈਣੀ ਹਾਂਜੀ ਛੇੜ ਕੇ ਗਿਆ ਛੇੜ ਕੇ ਗਿਆ ਉਹ। ਖੈਰ ਛੇੜ ਗਿਆ ਭਰਾ ਨਾ ਲੈ ਹਾਂ ਤੇ ਜੇ ਕੁਝ ਵੀ ਨਾ ਕਰ ਸਕਣ ਤੇ ਕਿਹੜਾ ਹਰਾਮ ਦੀ ਕਮਾਈ। ਹਾਂ। ਤੇ ਫਿਰ ਗੱਲ ਸੁਣਾਟ ਗਿਆ ਗੱਡੀ ਸਵੇਰੇ ਤੇਰੇ ਵੀਰੇ ਨੇ ਕਾਰ ਨਾਲ ਜੋੜਤੀਆਂ ਨਾਲ ਚੱਕੇ ਨਾਲ ਚੱਕਾ ਗਿਆ ਆਹੋ ਇਦਾਂ ਦੀਆਂ ਤੇ ਗੱਲਾਂ ਗੱਡੀ ਮੈਨੂੰ ਮੂੰਹੋਂ ਕਵੇ ਰੇਸ ਦੇ ਮੈਨੂੰ ਇੱਕ ਵਾਰੀ। ਕੋਰੇ ਦੇ ਬਾਰੇ ਚ ਇੱਕ ਗੱਲ ਮਸ਼ਹੂਰ ਸੀ ਕੋਰੇ ਗੱਡੀ ਦੇ ਹਾਂਜੀ। ਉਸਤਾਦ ਜੀ ਇਹਨੂੰ ਭਾਵਾਂ ਤੋਂ ਵੱਡੀ ਗੱਡੀ ਨਾਲ ਜੋੜ ਦੇ ਮੋਟਰਵੇ ਤੇ ਔਰ ਉਹ ਗੱਲ ਵੀ ਸਹੀ ਹੈ ਉਧਾਰ ਸੀ ਦੀ ਛੋਟੀ 5 ਗੇੜੀ ਗੱਡੀ ਉਹ ਵਾਕਈ ਇਦਾਂ ਸੀ ਪਾਕਿਸਤਾਨ ਦੀਆਂ ਸੜਕਾਂ ਤੇ ਤੁਸੀਂ 100 ਨਾਰਮਲ ਸੜਕਾਂ ਮੋਟਰਵੇ ਤੋਂ ਇਲਾਵਾ ਤੁਸੀਂ 120 ਤੇ ਨਿਧੀ ਮੌਤ ਆ ਸਹੀ ਸਾਜੀ ਕਿ ਜਿੱਥੇ ਮੋਟਰਵੇ ਨਹੀਂ ਹੈਗੀ ਗ੍ਰੇਪੀ ਉਹ- ਹਾਂ ਹੁਣ ਲੋਕੀ ਨਾ ਇਦਾਂ ਹੀ ਆ ਜੋੜ ਦਿੰਦੇ ਜਿੱਦਾਂ ਕੋਰੇ ਨੂੰ ਵੱਡੀ ਗੱਡੀ ਨਾਲ ਜੋੜਤਾ ਹੁਣ ਅਸੀਂ ਮਰੀ ਗਏ ਆ ਤੇ ਤੇ ਪਿੱਛੋਂ ਹਲਕੀ ਜੀ ਠੰਡ ਹੋ ਗਈ ਤੇ ਅਸੀਂ ਜਦੋਂ ਆਏ ਨਾ ਲੈ ਇੱਥੇ ਮਰੀ ਭਰਿਆ ਪਿਆ ਸੀ ਮੈਂ ਕਿਹਾ ਪਹਾੜ ਤੇ ਲਿਆਓ ਪਹਾੜ ਕਿੱਥੇ ਆਹੋ ਅੱਛਾ ਦੇਵ ਸਾਰੇ ਉਹ ਬੰਦਾ ਆਪਣੀ ਬੇਗਮ ਨੂੰ ਲੈ ਕੇ ਗਿਆ ਜਿਹੜਾ ਸਵਿਟਜ਼ਰਲੈਂਡ ਬਰਫਬਾਰੀ ਉਹ ਤੇ ਉਹਨੂੰ ਫੋਨ ਆਇਆ ਕਹਿੰਦੀ ਉਧਰ ਪਿੰਡ ਸਾਰੇ ਅੰਬ ਚੂਪਣ ਡੇ ਨੇ ਅਸੀਂ ਇੱਥੇ ਬਰਫਾਂ 'ਚ ਫਸੇ ਅੱਛਾ ਕਈ ਘਰ ਦੇ ਬਜ਼ੁਰਗ ਹੁੰਦੇ ਤੁਸੀਂ ਕਹਿਣਾ ਨਾ ਅੱਜ ਅਸੀਂ ਬਾਹਰ ਜਾਣਾ ਵਾ ਫਿਲਮ ਦੇਖਣ ਤੇ ਉਹਨਾਂ ਨੂੰ ਲੈ ਜਿਹੜੀ ਤੁਸੀਂ ਫਿਲਮ ਦੇਖਣੀ ਉਹ ਘਰ ਗੋਸ਼ਤ ਖਾ ਲਓ ਕਈ ਕਹਿੰਦੇ ਉਹ ਹੀ ਘਰ ਪਕਾ ਲਓ ਕੁਛ ਉਹਨੂੰ ਕਹਿੰਦੇ ਅੱਜ ਨਾ ਫਲਾਂ ਹੋਟਲ ਤੇ ਰੋਟੀ ਖਾਣੀ ਉੱਥੇ ਚ 5000 ਰੁਪਏ ਨਾਲ ਇੱਥੇ ਦਾ ਦੇਸੀ ਮੁਰਗਾ ਲਿਆ ਕੇ ਵੀ ਉਹ environment ਸਾਰਾ ਕੁਝ ਉਹ ਇਹਦੇ ਤਾਂ ਮਾਵਾਂ ਕਰਦੀਆਂ ਤੁਸੀਂ 4-5 ਜਣੇ ਲੈ ਜਾਓ ਮਰੀ ਇੱਕ ਜਣਾ ਵਿੱਚ ਐਸਾ ਹੈਗਾ ਜਿਹਦੀ ਇੰਟਰਟੇਨਮੈਂਟ ਹੈ ਨਹੀਂ ਉਹਦੇ ਹੈ ਨਹੀਂ ਉਹ ਜ਼ਾਬੀ ਉਹਨੂੰ ਤੁਸੀਂ ਜਿੱਥੇ ਮਰਜ਼ੀ ਜਾ ਕੋਈ ਯਾਰ ਆ ਵੇਖੋ ਉਹ ਲੈਦਾ ਆਪਣਾ ਕੰਮ ਕਰ ਰਿਹਾ ਉਹਨੂੰ ਕੋਈ ਭਾਰ ਨਹੀਂ ਉਹਨੇ ਆ ਕਿ ਵੀ ਵਾਪਸ ਕਦੋਂ ਜਾਣਾ ਉਹਨੇ ਐ ਕਹੇ ਯਾਰ ਪਤਾ ਨਹੀਂ ਕੀ ਗੱਲ ਬੌਸ ਦੀ ਕਾਲ ਆ ਰਹੀ ਸੀ ਕਿ ਯਾਰ ਖੈਰ ਹੋਵੇ ਸਹੀ ਵਾਪਸ ਜਾਣਾ ਪੈਣਾ ਉਹ ਟੂਰ ਖਰਾਬ ਕਰ ਦੇਗਾ ਪੀਜ਼ਾ ਇੱਕ ਦਿਨ ਮੰਗਾ ਲਿਆ ਲਾਰਜ 1500 ਰੁਪਏ ਦਾ ਲੈ ਤਿੰਨ ਟਾਈਮ ਦੀ ਰੋਟੀ ਚੱਲ ਜਾਣੀ ਸੀ 1500 ਰੁਪਏ ਨਾ ਖਾਈ ਵੀ ਜਾਣਾ ਥੋੜੀ ਮਾਰੀ ਤੇ ਖੋਲੋ ਅੱਛਾ ਨਹੀਂ ਇਹ ਉਹਨਾਂ ਲੋਕਾਂ ਦਾ ਹੁੰਦਾ ਹੈ ਕਿ ਜਿਨ੍ਹਾਂ ਦਾ ਘਰ ਦਾ ਬਜਟ ਨਾਰਮਲ ਆ ਤੇ ਉਹ ਫਿਰ ਵੱਡੇ ਇਦਾਂ ਕਹਿੰਦੇ ਨੇ ਹੁਣ ਜਿਹਦੇ ਕੋਲ ਮਾਸ਼ਾਅੱਲਾ ਖੁੱਲੇ ਪੈਸੇ ਨੇ ਉਹ ਨਹੀਂ ਕਹਿੰਦੇ ਉਹ ਕਹਿੰਦੇ ਠੀਕ ਮੇਰੇ ਸਰ ਡਿਲੀਵਰੀ ਦੇਣ ਗਿਆ ਪੀਜ਼ੇ ਦੀ ਤੇ ਉਹਨਾਂ ਘਰੋਂ ਨਹਾ ਨੂੰ ਕੇ ਨਿਕਲਣ ਦੇ
ਕੋਈ ਪੈਸੇ ਲੜ ਕੇ ਬੰਦੇ ਦੇ ਘਰ ਦੇ ਖਰਾਬ ਚੌਲ ਸੁੱਟਣ ਜਾਣਾ ਤੇ ਫਿਰ ਔਰ ਲਿਆ ਕਿਸੇ ਦੇ ਢਿੱਡ 'ਚ ਪੈ ਜਾਣਗੇ ਆਹੋ ਕਿਸੇ ਦੇ ਢਿੱਡ 'ਚ ਪੈ ਜਾਣਗੇ। ਉਹ ਕਹਿੰਦਾ ਉਹ ਨਾ ਇਹਨਾਂ ਨੂੰ ਕੀ ਹੋਣਾ ਵਾ ਉਹਨੇ ਫੜਾ ਕੁਛ ਨਹੀਂ ਹੁੰਦਾ ਇਹਨਾਂ ਨੂੰ। ਏਦਾਂ ਦੇ ਬਜ਼ੁਰਗ ਨੇ ਨਾ ਸਾਰੀ ਰਾਤ ਬਿੱਲੀ ਨਾਲ ਤੱਕਾ ਲਾਇਆ ਹੁੰਦਾ ਬਾੜ ਕੇ ਖਾਣ ਤਰਦਾ ਆ ਜਾ ਬੈਠਾ ਆਇਆ ਐਵੇਂ ਤੂੰ ਸੋਇਆ ਜਾ ਕੇ ਨਾ। ਆਹ ਸਹੀ ਗੱਲ। ਤਾਂ ਜੀ ਤੰਦੂਰ ਪਾ ਲਿਆ, ਉਹ ਕਿਤੇ ਤੇਲ ਨਹੀਂ ਲੱਭੇ ਤੇ ਖਰਬੂਜੇ ਦੇ ਬੀਜ ਲਾਤੇ ਉਹ ਮਰੇ ਉਹਨੂੰ ਤੇਲੀ ਗਈ ਦਾ। ਨਹੀਂ ਉਹ ਬੀ ਹੋਰ ਹੁੰਦੇ ਇਹਨਾਂ ਨੇ ਪੀਜ਼ਾ ਪੁਆਇੰਟ ਖੋਲਿਆ ਤੇ ਰਾਤ ਨੂੰ ਸਤੂਨ ਮੁੱਕ ਕੇ ਤੇ ਇੱਕ ਬੰਦੇ ਨੂੰ ਮਲੋਕ ਲਾਤਾ। ਲੋਕ ਉਹੀ ਪੀਸੇ ਦੇ ਉੱਤੇ ਹੁੰਦੀਆਂ ਸਤੂਨ ਉਹ ਇੱਕ ਵਾਸ਼ਨਾ ਹੁੰਦੀਆਂ ਕਾਲੀਆਂ ਕਾਲੀਆਂ ਉਹਨੂੰ ਉਹਨੂੰ ਸਤੂਨ ਕਹਿੰਦੇ ਉਹ ਕਾਲੀਆਂ ਵਾਸ਼ਨਾ ਜਿਹੜੀਆਂ ਨਾਲੇ ਉਹ ਪੀਜ਼ਾ ਖਾਂਦੇ ਨਾਲੇ ਬੀਜ ਚੁੱਕਣ ਦੇ ਮੁਰਗੀ ਖਾਂਦੇ ਆ ਨਾਲੇ ਨੱਟ ਖਾਂਦੇ ਆ, ਕਹਿੰਦਾ ਕੋਕੋਨਟ। ਯਾਰ ਸੋਹਣਾ ਇੰਜ ਕਰਕੇ ਸਾਲ ਦਾ ਕੇਕ ਹੈ ਉਹ ਤੇ ਪੋਣਾ ਦਿੱਤਾ ਹੋਇਆ ਯਾਰ ਤੂੰ ਉਹਨੂੰ ਕੱਟੋ ਨਾ ਉਹਦਾ ਤੇ ਫੋਕਾ ਮਾਰ ਕੇ ਬੰਦਾ ਕਰ। ਅਸਲ ਨੂਨੀ ਵੀ ਬਹੁਤ ਨੈਸ਼ ਉਹਨੂੰ ਨਾਂ ਨਹੀਂ ਨਾ ਹੁੰਦਾ ਉਹਦਾ ਗੱਡੀ 'ਚ ਬੈਠਾ ਉਹਨੂੰ ਕਹਿੰਦੇ ਸ਼ੀਸ਼ਾ ਉੱਪਰ ਕਰ ਤੇ ਉਹਦਾ ਜੀਭ ਜਿਹਾ ਉਹਨੂੰ ਨਾਂ ਰੱਖਿਆ ਹੁੰਦਾ ਉਹਦਾ ਬਾਰੀ ਤੇ ਟੈਪ ਜੀਭ ਜ਼ਲਤਵਾੜੀ ਹੈ ਜ਼ਲਤਵਾੜੀ ਨਹੀਂ ਜੈਨੂਨ ਉਹਨੇ ਇੱਕ ਦਿਨ ਮੈਂ ਟੋਪੀ ਨਹੀਂ ਲਈ ਕਹਿੰਦਾ ਤੇਰਾ ਢੱਕਣ ਕਿੱਧਰ ਗਿਆ। ਹਾਂਜੀ ਹੁਣ ਠੀਕ ਆ ਤੂੰ ਹਾਂਜੀ ਤਾਜੀ ਈਜ਼ੀ ਹੈ ਨੀਂਦ ਸ਼ੀਨ ਸਹੀ ਆ ਰਹੀ ਹਾਂਜੀ ਅੱਗੇ ਨਾਲੋਂ ਸਿਹਤ ਵੀ ਸਹੀ ਹੋਈ। ਰੰਗ ਸਾਫ ਹੋਇਆ ਲੁਗਾਟ ਰੰਗਾ ਰੰਗ ਹੋ ਗਿਆ ਆਹੋ ਲਾਲ ਸੂਹਾ। ਫੈਸਲ ਨੂੰ ਵੀ ਹੁਣ 15 ਕੁ ਦਿਨ ਉੱਥੇ ਰੱਖਣਾ ਵੀ ਸਿਗਰਟ ਨਹੀਂ ਛੱਡ ਰਿਹਾ ਸਿਗਰਟ ਨਹੀਂ ਛੱਡ ਰਿਹਾ ਤੂੰ ਅੱਲਾਹ ਖੈਰ ਕਰੇ। ਹਾਂਜੀ ਉਸਤਾਦ ਜੀ ਇਹਨਾਂ ਨੂੰ ਮਹੀਨਾ ਰੱਖੋ ਉੱਥੇ 15 दिन घट आ क्योंकि लातों के भूत 15 दिनों से नहीं मानते। ਹਾਂ ਸਹੀ ਗੱਲ। ਨਹੀਂ ਮੈਂ ਸਿਗਰਟ ਛੱਡ ਦੇਣੀ ਸੀ, ਤੁਸੀਂ ਗੱਡੀ ਦਿੰਦੇ ਮੈਂ ਸਿਗਰਟ ਛੱਡ ਦੇਣੀ ਸੀ। ਹਾਂਜੀ ਹਾਂਜੀ ਜਿੰਨੀ ਤੁਹਾਡੇ ਨਿਕੋਟੀਨ ਗਈ ਹੈ ਨਾ ਤੁਸੀਂ ਕਮ ਸੇ ਕਮ ਸਾਲ ਰਹਿ ਕੇ ਆਓ ਉੱਥੇ। ਨਿਕੋਟੀਨ ਦੇ ਟੀਨ ਭਰ ਗਏ ਆ। ਹਾਂ ਇਹ ਉੱਥੇ ਦਿਲ ਕਰੇ 10 ਦਿਨ ਬਾਅਦ ਉਹ ਜਿੰਨੇ ਕੁੱਤੇ ਨੇ ਉਹ ਵੀ ਸਾਈਡਾਂ ਤੇ ਬੈਠਣ ਲਾ ਨਹੀਂ ਮੈਂ ਤਾਂ ਉਸਤਾਦ ਜੀ ਸਿੰਪਲ ਸਮੋਕਿੰਗ ਕਰਦਾ ਵਾਂ। ਸਿੰਪਲ ਸਮੋਕਿੰਗ ਕੀ ਉਹ ਤਾਂ ਲਿਖਾਈ ਵੀ ਨਹੀਂ ਹੋਈ ਹੁੰਦੀ। ਨਹੀਂ ਯਾਰ ਸਿਗਰਟ ਤੇ ਵੀ ਕੁਝ ਨਹੀਂ ਲਿਖਿਆ ਹੁੰਦਾ ਉਸਤਾਦ ਜੀ ਕਹਿੰਦੇ ਨੇ ਕੁੱਤੇ ਵੀ ਜਿਹਦੇ ਇਹਦਾ ਮਤਲਬ ਕਿ ਮੈਂ ਤੇ ਲੇਕਿਨ ਅਸੀਂ ਤਾਂ ਗੱਲ ਬਣਾਉਣੀ ਹੈ ਨਾ ਕਿਉਂ ਜੀ ਭਾਵੇਂ ਤੁਸੀਂ ਸਾਦਾ ਕਰਦੇ ਇਸ ਤਾਂ ਗੱਲ ਬਣਾਉਣੀ ਹੈ। ਤਾਜੀ ਵੱਡੀ ਤੇ ਬਈ ਫੈਸਲਾ ਆਪਣੇ ਮੁੰਡਿਆਂ ਨੂੰ ਐਟਮ ਵਿਖਾਉਂਦੇ ਆ, ਉਹ ਇੰਨਾ ਕੁ ਸਿਗਰ ਰਹਿ ਨਹੀਂ ਜਾਂਦਾ ਮੂੰਹ 'ਚ, ਉਹ ਕੱਢ ਕੇ ਤਾਂ ਵਿਖਾਉਂਦੇ ਆ ਚੱਲਦਾ ਬਾਅਦ 'ਚ ਤਾਜੀ ਤੇ ਅਸੀਂ ਨਹਿਰ ਤੇ ਕਰਦੇ ਨੇ ਨਹਿਰ ਤੇ ਨਹਾਉਣ ਜਾਣੇ ਤਾਂ ਛੋਟੇ ਹੁੰਦੇ ਸੀਗਾ ਸਿਗਰਟ ਇੰਨਾ ਸਿਗਰਟ ਇਹਨਾਂ ਨੂੰ ਅੰਦਰ ਕਰਨਾ ਨਹਿਰ ਦੇ ਅੰਦਰ 30 ਸਕਿੰਟ 40 ਸਕਿੰਟ ਨਹਿਰ ਦੇ ਅੰਦਰ ਜਾ ਕੇ ਬਾਹਰ ਆ ਕੇ ਪਾਣੀ ਸਾਹਿਬ ਗਏ ਸਿਗਰਟ ਬਾਹਰ ਕੱਢ ਕੇ ਚੱਲਦਾ ਸੀ ਕਸਮੇ ਅਕਸਰ ਬੈਠੀਆਂ ਤੇ ਹਾਂ ਜੀ ਇਹਨੇ ਵੀ ਸਿਗਰਟ ਵਾਲੀ ਆਈਟਮ ਐਟਮ ਹੋਣ ਲੱਗੀ ਸੀਗੀ। ਹਾਂ ਇਹਨੇ ਸਿਗਰਟ ਵਾਲੀ ਆਈਟਮ ਕੀਤੀ ਤਾਂ ਕਾਂ ਨੂੰ ਲੱਗ ਗਈ ਗੁੰਗਾ ਹੋ ਗਿਆ ਬਾਅਦ ਚ। ਸਿਗਰਟ ਵੱਡਾ ਸੀ ਥੋੜਾ ਜਿਹਾ। ਨਹੀਂ ਛੋਟਾ ਜਿਹਾ ਜਦੋਂ ਰਹਿ ਜੇ ਨਾ ਐ ਕਹਿੰਦੇ ਘੁਮਾ ਕੇ ਤੇ ਜ਼ੁਬਾਨ ਤੇ ਰੱਖ ਲੈਣਾ ਉਹ ਜ਼ੁਬਾਨ ਨਹੀਂ ਛੱਡਦੀ ਜ਼ੁਬਾਨ ਗਿੱਲੀ ਹੁੰਦੀ ਨਾ ਤੇ ਉਹ ਨਹੀਂ ਛੱਡਦੀ ਤੇ ਮੂੰਹ ਬੰਦ ਰੱਖਣਾ ਤੇ ਉਸ ਤੋਂ ਬਾਅਦ ਜਨਾਬ ਜੀ ਨੂੰ ਬਾਹਰ ਕੱਢ ਉਹ ਅੰਦਰ ਉੱਪਰੋਂ ਜਿਹੜਾ ਹੁੰਦਾ ਨਾ ਗੁੱਲ ਉਹ ਠੰਡਾ ਹੋ ਜਾਂਦਾ ਅੰਦਰ ਅੱਗ ਹੁੰਦੀ ਹੈ ਜਦੋਂ ਦੁਬਾਰਾ ਬਾਹਰ ਕੱਢ ਕੇ ਤੁਸੀਂ 2 ਦਿਨ ਕਸ਼ ਕੇ ਚਿੰਨ੍ਹ ਨੂੰ ਫਿਰ ਸਟਾਰਟ ਹੋ ਹਾਂ ਜੀ ਕਈ ਬੰਦੇ ਅੱਗ ਕੱਢਦੇ ਆ ਉਹ ਕੱਢਦੇ ਕੱਢ ਲਾ ਸਿਗਰਟ ਨਾ ਨਹੀਂ, ਸਾਡੇ ਉਹ ਮਹੱਲੇ ਇੱਕ ਲਾ। ਬੰਦਾ ਹਰ ਮਹਿੰਦੀ ਤੇ ਹਰ ਜਲਸੇ ਜਲੂਸ ਤੇ ਉਹਨੇ ਅੱਗ ਕੱਢਣੀ। ਮੈਂ ਕਿਹਾ ਤੂੰ ਕਨੈਕਸ਼ਨ ਹੀ ਕਰਾ ਲੈ ਇੱਥੋਂ ਵਾਲ ਐ ਕੀਤਾ। ਨਹੀਂ ਅੱਗ ਨਹੀਂ ਕਿ ਸਪਰੇ ਨਹੀਂ ਹੁੰਦੀ ਨਾਰਮਲ ਹਾਂਜੀ ਜਿਹੜੀ ਰੂਮ ਸਪਰੇ ਰੂਮ ਸਪਰੇ ਜਿਹੜੀ ਉਹ ਪੁਸ਼ ਵਾਲੀ ਨਹੀਂ ਜਿਹੜੀ ਇੱਕ ਵਾਰੀ ਦੱਬੇ ਸਾਰੀ ਜਾਈ ਜਾਂਦੀ ਉਹਦੇ ਅੱਗੇ ਤੁਸੀਂ ਲਾਓ ਅੱਗ ਐਂ ਕਰਕੇ ਲੈਟਰ ਭਾਈ ਫੈਸਲ ਵਰਗੇ ਬੰਦੇ ਨਾ ਚੌਰੀ ਦੇ ਹੋਕੇ ਤੇ ਐ ਘੁੱਟ ਲਾ ਕੇ ਉਹ ਛੱਲੇ ਕੱਢਣਗੇ ਤੇ ਉਹ ਕਹੋ ਚੱਲ ਉੱਠ ਜਾ ਭੱਜ ਚੱਲ ਹੁਕਾ ਲਾ ਕਰਤਾ ਨਾ ਚੱਲ ਭੱਜ। ਤਾਜੀ ਇੰਨਾ ਲੰਮਾ ਸਿਗਰਟ ਪੀਂਦੇ ਅੱਖਾਂ 'ਚੋਂ ਵੀ ਥੋੜਾ ਧੂਆਂ ਨਿਕਲੀ ਆ। ਇਦਾਂ ਦੇ ਬੰਦੇ ਦਾ ਕੰਮ ਨਾ ਹੋਵੇ ਤੇ ਪੀਰ ਦਾ ਚੇਲਾ ਕਰੀ ਗਿਆ ਪੀਰ ਬਣਿਆ ਫਿਰਦਾ ਆ ਪੀਰ ਦੇਖ ਲੋ ਆ ਪੀਰ ਦੇਖ ਲੋ। ਇੱਕ ਗੁੱਗੇ ਵਾਲਾ ਹੱਥ ਕਰ ਕਰਕੇ ਕਹਿੰਦੇ ਬੜਾ ਚੁਗਲਖੋਰ ਹੈ। ਗੂੰਗਾ ਤੇ ਬੋਲਾਂ ਸਾਰੇ ਕਹਿੰਦੇ ਕਿ ਸਾਹਮਣੇ ਗੱਲ ਨਾ ਕਰਨਾ ਕੋਈ ਇਹਦੇ ਢਿੱਡ 'ਚ ਨਹੀਂ ਗੱਲ ਰਹਿੰਦੀ। ਆਹੋ ਇੱਕ ਨਾ ਗੂੰਗਾ ਚੁਗਲਖੋਰ ਹੁੰਦਾ ਇਸ਼ਾਰੇ ਨਾਲ ਗੱਲ ਨੂੰ ਗੱਲ ਦੱਸ ਦੇਣੀ ਚੁਗਲੀ ਕਰ ਹਰੀ ਗੱਲ ਪਹੁੰਚਾ ਦੇਣੀ। ਇਹ ਕੰਨੇ ਨਾਲ ਫਿਰਨ ਦੇ ਮੈਂ ਕਿਹਾ ਇਹ ਕੌਣ ਕਹਿੰਦਾ ਇਹ ਚਸ਼ਮਦੀਦ ਗਵਾਹ ਵਾ। ਆਹੋ ਸਾਡੀ ਇੰਨੀ ਕੰਨ ਚੁੰਗਲ ਮਾਰੀ ਟੀਰੇ ਹੋ ਗਏ। ਅੱਖਾਂ ਫਿਰ ਗਿਆ ਇਦਾਂ ਦੇ ਆਪਣਾ ਸੂਟ ਦੇਖ ਕੇ ਕਹਿਣਗੇ ਆ ਕਿਸ ਚਵਲ ਦਾ ਵੀ ਤੇਰਾ ਹੀ ਹੈ ਤੈਨੂੰ ਸੈਲ ਨਹੀਂ ਪਤਾ। ਯਾਰ ਕੰਨ 'ਚ ਇੰਨੀ ਉਂਗਲ ਫੇਰਦਾ ਤਾਜੀ ਹੁਣ ਛਾਪਰ ਲਵੇਟ ਕੇ ਫੇਰਦਾ ਵਾ ਉਦੋਂ ਖੁੱਲਾ ਹੋ ਗਿਆ ਕਰ ਕਹਿੰਦਾ ਕੰਨ ਜਿੰਨੀ ਉਂਗਲ ਮਾਰੀ ਕੰਨ ਖੁੱਲਾ ਹੋ ਗਿਆ ਹੁਣ ਤੱਕ ਚੀਜ਼ ਲਵੇਟ ਕੇ ਫਿੱਟ ਕੰਨ ਇੰਨਾ ਖੁੱਲਾ ਕਰ ਲਿਆ ਤਾਂ ਗੱਟੀ ਦੇ ਤੁੰਦੀ ਬਿਜਲੀ ਇੰਨੀ ਕੰਨ ਚੁੰਗਲ ਮਾਰੀ ਮੁੜ ਕੇ ਅੰਗੂਠੇ ਨਾਲ ਦਿਮਾਗ ਅੰਦਰ ਤੁਰਨ ਦਿਓ। ਤਾਜੀ
ਏਦਾਂ ਉਂਗਲਾਂ ਤਾਂ ਨਹੀਂ ਮਾਰਦੇ ਏਦਾਂ ਨਾਲ ਬਰਾਬਰ ਜਦ ਕੋਈ ਫੈਸਲ ਸਾਈਡ ਵਾਲੀ ਜੇਬ ਚੋਂ ਹੱਥ ਪਾ ਕੇ ਪਿੱਛੇ ਕੁਰਕਦੇ ਪਾਰਟੀ ਸੀ। ਯਾਰ ਉਂਗਲ ਤੇ ਛਾਪਰ ਚੜਾ ਕੇ ਮਾਰਨ ਤੇ ਮਜ਼ਾ ਨਹੀਂ ਆਉਣ ਡਿਆ ਤੇ ਡਬਲ ਛਾਪਰ ਕਰ ਲਿਆ ਵੀ ਸਿੰਗਲ ਨਾਲ ਮਜ਼ਾ ਨਹੀਂ। ਇੰਦਰਲੇ ਕੰਨ ਚ ਬਲੌਰ ਮਾਰਨ ਦੇ ਕਹਿੰਦਾ ਉਹ ਛਾਪਰ ਰਹਿ ਗਿਆ ਸੀ ਅੰਦਰ ਉਧਰ ਨਿਕਲੇ। ਉਹ ਚ ਯਾਰ ਮੈਂ ਕੋ ਟੌਮ ਐਂਡ ਜੈਰੀ ਚ ਵੇਖਿਆ ਸੀ ਇੰਜ ਕਰਕੇ ਰੁਮਾਲ ਇਧਰੋਂ ਕੱਢ ਕੇ ਤੇ ਕੰਨ ਯਾਰ ਉਹ ਵੀ ਫਾਈਨਲ ਕੰਮ ਨੇ ਯਾਰ ਕਸਮ ਹੈ ਵੀ ਉਹਨੇ ਇੰਜ ਕਰਕੇ ਨਾ ਰੁਮਾਲ ਇਧਰੋਂ ਦੀ ਪਾਇਆ ਤੇ ਇਧਰੋਂ ਦੀ ਨੁੱਕਰ ਆਇਆ ਖਿੱਚ ਕੇ ਤੇ ਦੋਵਾਂ ਸਾਈਡਾਂ ਨਾਲ ਸਾਫ਼ ਕਰ ਲਿਆ ਕੰਨ। ਇਹ ਤਾਂ ਮੋਟਾ ਜਿਹਾ ਬੱਚਾ ਨਾ ਗੇਮਾਂ ਚੋਂ ਨਿਕਲ ਕੇ ਨਾ ਬਿਲਟ ਗੇਮਾਂ ਚੋਂ ਇਹੀ ਕਹਿਣਾ ਲਾਈਟ ਬੰਦ ਹੋ ਗਈ ਐਂਡ ਕਰਨ ਲੱਗਾ ਸੀ। ਇਦਾਂ ਦੇ ਅਣਜਾਣ ਪਲੇਅਰ ਹੁੰਦੇ ਤੇ ਦੁਕਾਨਦਾਰ ਵੇ ਤੇਰਾ ਕੁਈਨ ਤੇ ਫੈਸਲਾ ਕਰਾਉਣਾ ਜਲਦੀ ਕਰ। ਅੱਛਾ ਜਦੋਂ ਗੇਮਾਂ 'ਚ ਲਾਈਟ ਬੰਦ ਹੋਵੇ ਤਾਂ ਸਿੱਕੇ ਜ਼ਾਇਆ ਜ਼ਾਇਆ ਜੋ ਤੁਸੀਂ ਖੇਡਦੇ ਹੁੰਦੇ ਆਏ ਚੱਸ ਬੜੀ ਮੈਨੂੰ ਕਹੀ ਦਿੰਦੇ ਵੀ ਨਹੀਂ ਨਹੀਂ ਉਹ ਨਹੀਂ ਦਿੰਦੇ ਸਾਰੇ। ਨਹੀਂ ਦਿੰਦੇ। ਸਤਾਈ ਦੋ ਸੂਰਤਾਂ ਹੁੰਦੇ ਸੀ ਜਦੋਂ ਤੁਹਾਡਾ ਐਂਡ ਹੋਣ ਲੱਗਦਾ ਸੀ ਨਾ ਜਾਂ ਲੈਣ ਜਾਂਦੇ ਸੀ ਜਾਂ ਤੁਹਾਨੂੰ ਪਿੱਛੋਂ ਕਾਲਰ ਤੋਂ ਅੱਬਾ ਆ ਕੇ ਫੜਦਾ ਸੀ। ਅੱਛਾ ਗੇਮਾਂ ਵਾਲਿਆਂ ਦਾ ਸਭ ਤੋਂ ਨੈਸ਼ ਔਰ ਨੁਕਸਾਨ ਦੇ ਪਲੇਅਰ ਹੁੰਦਾ ਜਿਹੜਾ ਜਾਇਜ਼ ਸਿੱਕੇ ਜਾਂਦਾ ਜਿਹੜਾ ਐਂਡ ਤੱਕ ਆ ਜਾਂਦਾ ਉਹਨੇ 1 ਰੁਪਈਏ ਦੇ ਸਿੱਕੇ ਦੇ ਨਾਲ ਹੀ ਐਂਡ ਤੱਕ ਉਹਨੇ ਦਲੀਲ ਕਰੀ ਰੱਖਣਾ ਗੇਮ ਉਹ ਬਦਲ ਦਿੰਦੇ ਫਿਰ ਗੇਮ ਉਹਨਾਂ ਨੂੰ ਉਹ ਵਾਰੇ ਜਾ ਵੀ ਜਿਹੜਾ ਸਿੱਕਾ ਪਾਉਂਦਾ ਹੀ ਨਥੀ ਹੋ ਜਾਵੇ। ਸਾਈ ਤੁਸੀਂ ਲਾਟੂ ਖੇਡੇ ਲਾਟੂ ਜਿਹੜੇ ਉਹ ਅਸੀਂ ਬੜੇ ਚਲਾਏ ਬੜੇ ਲਾਟੂ ਲਾਟੂ ਸੋਨੋ ਇਹ ਨਹੀਂ ਚੱਲਦੇ ਡੱਬੀਆਂ ਲਾਖਾ ਜਾਮਾ ਸਾਜੀ ਤੁਸੀਂ ਵੀ ਖੇਡੇ ਬਹੁਤ ਆਏ ਯਾਰ ਉਹ ਹੀ ਮਜ਼ੇ ਸੀਗੇ ਕਸਮ ਹੈ ਹੁਣ ਡੱਬੀਆਂ ਲੱਭਣ ਜਾਣੀਆਂ। ਹਾਂਜੀ ਬੜੀ ਉਹ ਡੱਬੀ ਹੁੰਦੀ ਸੀ ਜਿਹੜੀ ਲੱਖ ਵਾਲੀ ਡੱਬੀ ਸਾਡੇ ਮਹੱਲੇ ਇੱਕ ਹੁੰਦਾ ਸੀ ਚੇਅਰਮੈਨ ਟੈਪ ਉਹਨੇ ਦੱਸਣਾ ਉਹਨੂੰ ਦੱਸਣਾ ਕਿ ਆ ਡੱਬੀ ਕਿੰਨੇ ਤੇ ਚੱਲਣੀ ਉਹਨੇ ਕਹਿਣਾ ਜੀ 1000 ਤੇ ਚੱਲਣੀ ਆ ਫਿਰ ਉਹ ਨਹੀਂ ਲੱਖ ਵਾਲੀ ਡੱਬੀ ਹੋਰ ਹੁੰਦੀ ਸੀ ਲਾਖਾ ਉਹ ਵਾਈਟ ਵਾਈਟ ਕਲਰ ਦੀ ਹੁੰਦੀ ਸੀ ਵੱਡੀ ਸਾਰੀ ਹੁੰਦੀ ਸੀ ਇੱਕ ਸਾਜੀ। ਨਹੀਂ ਛੋਟੀ ਹੁੰਦੀ ਸੀ ਉਹ ਥੋੜਾ ਬਣਿਆ ਹੁੰਦਾ ਸੀ ਉੱਤੇ। ਛੋਟਾ ਕੈਪਟਨ ਉਹ ਵੀ ਹੁੰਦੀ ਸੀ। ਛੋਟਾ ਕੈਪਟਨ ਵੀ ਨਾਰਮਲ ਛੋਟਾ ਹੁੰਦਾ ਸੀ ਮੈਸੀ ਵੀ ਇਹ ਵੀ ਚੱਲ ਕੇਟੂ ਵੀ ਠੀਕ ਹੁੰਦੀ ਸੀ ਇੱਕ ਵੀ ਠੀਕ। ਇੱਕ ਸਾਰੀ ਅੰਬੈਸੀ ਦੇ 2 ਡੱਬੀਆਂ ਲਾ ਕੇ ਨਾ ਪੌਂਗਲ ਰੱਖ ਜਾਦੂ ਕਰੀਆ ਸੀ ਇਹ ਤੋਂ ਆਹੋ ਅੰਬੈਸੀ ਡੱਬੀ ਦਾ ਚਾਕੂ ਹੀ ਬਣਨਾ ਸੀ ਆਹੋ ਇੱਕ ਹੋਰ ਅੰਬੈਸੀ ਡੱਬੀ ਖਾ ਕੇ ਪਟਾਕਾ ਮਾਰ ਪਟਾਕਾ ਬਾਬਾ ਲਾਟੂ ਵਾਲਾ ਹੁੰਦਾ ਸੀ। ਬਾਬਾ ਲਾਟੂ ਵਾਲਾ ਆਏ ਹਾਏ ਆਹੋ ਲੱਤੀ ਬੰਨ ਕੇ ਅੱਜ ਕਿਸੇ ਦਾ ਲਾਟੂ ਛੰਡਾ ਘੰਟਾ ਲਾਟੂ ਸੁੱਤਾ ਰਹਿੰਦਾ ਸੀ। ਫਿਰ ਭਾਵੇਂ ਬਾਹਰ ਜੂਸ ਵਾਲੇ ਡੱਬੇ ਦੇ ਪਟਾਕੇ ਮਾਰਨੇ ਸਪੈਸ਼ਲ ਜੂਸ ਵਾਲਾ ਡੱਬਾ ਕਿਸੇ ਨੇ ਵੀ ਪੀਣਾ ਉਹਨਾਂ ਕਹਿੰਦਾ ਡੱਬਾ ਮਿਲਦੇ ਤੇ ਫਿਰ ਆਈਸਕ੍ਰੀਮ ਵਾਲੇ ਡੱਬੇ ਦਾ ਟੈਲੀਫੋਨ ਬਣਾਉਣਾ ਹੈਲੋ। ਹਾਂ ਯਾਰ ਕੀ ਮਜ਼ੇ ਸੀ ਯਾਰ। ਸਾਜੀ ਡੋਬੇ ਮੰਗੇ ਕਦੇ ਤੁਸੀਂ ਡੋਬੇ? ਹਾਂ ਸਿਆਹੀ ਜਿਹੜੇ ਉਹ ਮੰਗੀ ਤੇ ਨਹੀਂ ਉਹ ਖਿੱਚਦੀ ਦੱਸੀ ਝੂਠੀ ਉਹ ਅਗਲੇ ਵੀ ਏਡਾ ਯਾਰ ਕੈਸਾ ਦੌਰ ਸੀ ਕਿ ਅੱਜ ਮੇਰੀ ਸਿਆਹੀ ਪਈ ਹੈ ਨਾ ਤੇ ਉਹਨੇ ਉੱਥੇ ਇੰਜ ਕਰਕੇ ਨਾ ਥੱਲੇ ਲੰਮੇ ਪੈ ਕੇ ਤੇ ਆਪਣੀ ਡੱਬੀ ਉਹਨੇ ਡੱਬੀ ਇੱਥੇ ਰੱਖੀ ਆਪਣੀ ਤੇ ਉੱਪਰੋਂ ਇੰਜ ਕਰਕੇ ਨਾ ਤੇ ਇੰਜ ਕਰ ਰਿਹਾ ਤੇ ਹੁਣ ਕੁਝ ਨਹੀਂ ਤੇ ਹੁਣ ਜਿਹਦੀ ਨਜ਼ਰ ਪੈ ਗਈ ਉਹਨੇ ਆਪਣੀ ਸਿਆਹੀ ਚੁੱਕ ਕੇ ਕਹਿਣਾ ਉਹ ਯਾਰ ਕੀ ਆ ਇਹਨੂੰ ਉਹਨੂੰ ਇੰਜ ਲੱਗਦਾ ਸੀ ਕਿ ਨਿਕਲੀ ਜਾ ਰਹੀ ਹੈ ਤੇ ਉਹਨੇ ਆਪਣੀ ਡੱਬੀ ਚੁੱਕ ਲੈਣੀ ਵੀ ਚੁੱਕ ਕੇ ਇਹਨੇ ਖਿੱਚ ਲੈਣੀ ਸਾਰੇ। ਕਿਸੇ ਦਾ ਪੈਨ ਬਹੁਤਾ ਭਰਿਆ ਸਿਆਹੀ ਨਾਲ ਉਹਦੇ ਪੈਨ ਨਾਲ ਪੈਨ ਜੋੜ ਕੇ ਦੂਜੇ ਨੂੰ ਸਿਆਹੀ ਹਾਂ ਇਹ ਵੀ ਹੁੰਦਾ ਸੀ ਪਰ ਦੂਜਾ ਦੱਸਿਆ ਦੇਖੋ ਐ ਹੀਰੋ ਦਾ ਪੈਨ ਹੁੰਦਾ ਸੀ। ਹੀਰੋ ਦਾ ਯਾਰ ਕੈਸੇ ਦੌਰ ਸੀ ਯਾਰ ਕਸਮ ਇੱਕ ਡਾਲਰ ਦਾ ਪੈਨ ਹੁੰਦਾ ਸੀ। ਡਾਲਰ ਦਾ। ਈਗਲ ਦਾ। ਮਹਿੰਗੇ ਹੁੰਦੇ ਸੀ ਆਹੋ ਈਗਲ ਦੇ ਸਭ ਤੋਂ ਮਹਿੰਗਾ ਹੁੰਦਾ ਸੀ ਹੀਰੋ ਦਾ। ਸਵੇਰ ਜਾ ਕੇ ਤਾਂ ਲੱਤਾਂ ਖੋਲ ਕੇ ਜਗ੍ਹਾ ਮਿਲਣੀ ਉੱਥੇ ਆਪਣਾ ਟਾਟ ਵਿਛਾਣਾ ਉਹਨੇ ਏਰੀਏ 'ਚ ਬੋਰਾ ਆਏ ਮਜ਼ਾ ਆ ਜਾਂਦਾ ਸੀ। ਯਾਰ ਕਿਆ ਕਹਿੰਦੇ ਯਾਰ ਉਹ ਵੀ ਦੌਰ ਕਮਾਲ ਸੀ। ਅੱਜ ਕੱਲ ਦੇ ਬੱਚੇ ਸਵੇਰੇ ਉੱਠ ਕੇ ਕੋਈ ਗਾਣੇ ਬਾਬਾ ਮੈਂ ਤੋਤਾ ਲਾ ਦੋ ਮੈਂ ਮੈਂ ਤੋਤਾ ਤੋਤਾ ਆਹੋ ਅੱਛਾ ਮੇਰੇ ਕੋਲ ਨਾ ਉਦੋਂ ਬੁੱਲ ਹੋ ਕੇ ਉਹਨਾਂ ਨੇ ਕਲਾਕ ਵਾਲੇ ਬਸਤੇ ਚੱਲੇ ਸੀ ਉਹਨਾਂ ਦੇ ਪਿੱਛੇ ਕਲਾਕ ਲੱਗਾ ਬੁੱਲੇ ਨੂੰ ਲਿਆਤਾ ਤੇ ਮੈਨੂੰ ਬੱਚਿਆਂ ਨੇ ਖਿਲਾਰ ਕੇ ਦੇਖਣਾ ਯਾਰ ਇਹ ਕੀ ਐਟਮਾਂ ਵਿੱਚ ਟਾਈਮ ਵੀ ਚੱਲਣ ਡਿਆ ਵਾ ਹੈ। ਹਾਂ ਮੈਂ ਕਾਫੀ ਦੇਣੇ ਮਾਵਾਂ ਨੇ कराची ਦੇ ਟੀਚਰ ਹੁੰਦੇ ਆ ਸਟੂਡੈਂਟ ਦਾ ਖਾਣਾ ਖਾ ਕੇ ਨਾ ਲਾਹੌਰ ਦੇ ਦੇਗਾ ਆਪਕੋ ਲਾਹੌਰ ਦੇਗਾ ਫਿਰ ਉਹਦਾ ਤਾਂ ਖਾ ਗਿਆ ਸਾਰਾ ਹੁਣ ਤਾਂ ਖਾ ਗਿਆ ਅੱਲਾਹ ਦੌਰ ਦੇਗਾ ਕਰਾਚੀ ਦੇ ਪਾ ਉਰਦੂ ਕਰਕੇ ਉਹਨੇ ਕਰਾਚੀ ਦਾ ਪਾਇਆ। ਸਾਡੇ ਕੋਲ ਇਹਨਾਂ ਸਤਾਜੀ ਇੱਕ ਕਰੈਕਟਰ ਆ ਬੂਬਾ ਉਹਨੇ ਕੁੱਤੇ ਸ਼ੁੱਤੇ ਰੱਖੇ ਆ। ਆਹੋ ਹੈ ਇੱਕ ਪਿੰਡੂ ਹੀ ਆ ਨਾ ਇੱਕ ਮੰਮੀ ਡੈਡੀ ਜੀ ਉੱਥੇ ਸਵੇਰ ਨੂੰ ਜਾਣਦੇ ਆ ਤਾਂ ਉਹਨੂੰ ਬੂਬੇ ਦਾ ਕੁੱਤਾ ਪੈ ਉਹਨੂੰ ਪ੍ਰੋਫੈਸਰ ਟੈਪ ਅਫਸਰ ਟੈਪ ਪਿੰਡ ਕੋ ਬੂਬਾ ਹੁਣ ਪਤਾਈ ਫੁੱਲ ਕਹਿੰਦਾ देखें यार कोई ये इंसानियत नहीं है ये क्या बूबा कहता यार अच्छा सॉरी यार नहीं ये देखिए अगर किसी के बच्चे को काट लिया तो फिर क्या कौन जिम्मेदार होगा इसका कोई है इसका वाली वार से मोहल्ले में सारा डिस्टर्ब कर दिया सारा मोहल्ला ओ बूबा कहता जाना नहीं तो याद रख ऐसा तो आया खलो तेन माजरत करते लइए हुण तो मैं ਅੱਛਾ ਕਈ ਵਾਰ ਮਾਦਰਤ ਕਰੋ ਕੋ ਹੋਰ ਛੋੜੇ ਹੋਏ ਹੋਰ ਛੋੜੇ ਉਹਨੂੰ ਪਤਾ ਲੱਗਦਾ ਕਿ ਮਾਦਰਤ ਚ ਆ ਕੇ ਤੇ ਉਹਨੂੰ ਵਧਾਈ ਜਾਣਗੇ ਤੇ ਅਗਲਾ ਫਿਰ ਕਹਿੰਦਾ ਉਹ ਚੱਲ ਅੱਛਾ ਯਾਰ ਜੋ ਹੁੰਦਾ ਕਰ ਲੈ ਚੱਲ ਜਾ ਤੈਨੂੰ ਪਿਆਰ ਨਾਲ ਸਮਝ ਨਹੀਂ ਆਉਂਦੀ ਤੇ ਫਿਰ ਠੰਡੇ ਹੋ ਜਾਣਗੇ। ਲੇਕਿਨ ਰੋਗ ਪੰਜਾਬੀ ਚ ਉਸਤਾਦ ਪੰਜਾਬੀ ਦੇ ਵਿੱਚ ਗਾਲ ਦਾ ਵੀ ਰੋਗ ਨਹੀਂ ਉਰਦੂ ਜੀ ਤੁਸੀਂ ਗੁੱਸਾ ਵੀ ਕਰੋਗੇ ਨਾ ਤੁਹਾਨੂੰ ਐ ਫੀਲ ਹੋਗਾ ਅਗਲੇ ਨੂੰ ਕਿ ਯਾਰ ਇਹ ਰਿਕੁਐਸਟ ਕਰ ਰਿਹਾ ਵਾ
ਉਰਦੂ ਜਿਹਾ ਹਿਸਾਬ ਤਾਂ ਪੰਜਾਬੀ ਤੁਸੀਂ ਸਾਦਾ ਗੱਲ ਵੀ ਕਰੋ ਐ ਲੱਗਣਾ ਕਿ ਯਾਰ ਪਤਾ ਨਹੀਂ ਮਾਂ ਭੈਣੇ ਕਰ ਗਿਆ। ਯਾਰ ਨੂੰ ਦੱਸਿਆ ਨਹੀਂ ਜਿਹੜਾ ਕਰਾਚੀ ਹੋ ਗਏ ਸੀ ਕੌਡੀਅਨ ਵਾਲੇ ਤੇ ਉਹਨਾਂ ਦਾ ਇੱਕ ਬੱਚਾ ਕੌਡੀਅਨ ਦਾ ਨਾ ਬੈਗ ਛੇੜੀ ਜਾ ਰਿਹਾ ਸੀ ਤੇ ਉਰਦੂ ਵਾਲਾ ਸੀ ਤੇ ਉਹਨੂੰ ਕਹੀ ਜਾ ਰਹੇ ਨੇ ਹਾਂ ਨਾ ਕਰੋ ਛੋੜ ਦੋ ਨਾ ਕਰੋ। ਉਹਨਾਂ ਨੂੰ ਉਰਦੂ ਨਹੀਂ ਬੋਲਣੀ ਆ ਰਹੀ ਤੇ ਪੰਜਾਬੀ ਇਹ ਤੇ ਗਾਲਾਂ ਕੱਢਦੇ ਤੇ ਉੱਥੇ ਹੁਣ ਸਾਰੇ ਸਾਹਮਣੇ ਬੱਚਾ ਉਰਦੂ ਵਾਲਿਆਂ ਦਾ ਨਾ ਕਰੋ ਛੋੜ ਦੋ ਤੇ ਉਹ ਫਿਰ ਦੇਰ ਥੋੜੀ ਦੇਰ ਬਾਅਦ ਕੌਡੀਅਨ ਦੇਖਿਆ ਤੇ ਫਿਰ ਬੈਗ ਨੂੰ ਛੇੜ ਮੈਂ ਕਹਿ ਰਿਹਾ ਨਾ ਕਰੋ ਤੇ ਉਹ ਥੋੜੀ ਦੇਰ ਬਾਅਦ ਛੇੜਿਆ ਤੇ ਉਹਨੂੰ ਖਿੱਚ ਕੇ ਨੇ ਖਾਨ ਸਾਹਿਬ ਤੇ ਉਹਨੂੰ ਕਹਿੰਦੇ ਨਾ ਉੱਲੂ ਕੇ ਨਾ ਕਰ ਛੱਡ ਦੇ ਉੱਲੂ ਕੇ ਪੱਠੇ ਕਹਿਣਾ ਸੀ ਤੇ ਕਹਿੰਦਾ ਉੱਲੂ ਕੇ ਕਸਮ ਵੀ ਤੇ ਬੜੇ ਬੜੇ ਭਾਈ ਡਰਾਮੇ ਹੁੰਦੇ ਨੇ। ਹੁਣ ਸਾਡੇ ਨਾਲ ਸਕੂਲੇ ਉਹਨਾਂ ਨੇ ਕਿਹਾ ਸਾਰੇ ਬੱਚੇ ਨੇ ਉਰਦੂ ਬੋਲਣੀ ਆ ਤੇ ਹੁਣ ਉਹ ਉਰਦੂ ਨਵੀਂ ਸਟਾਰਟ ਹੋਈ ਤੇ ਮੁੰਡਾ ਕਹਿ ਰਿਹਾ ਕੋਈ ਗੱਲ ਹੋਈ ਕਹਿੰਦਾ ਵੜ ਬਰਤਨ ਮੇ ਵੜ ਭਾਂਡੇ ਚ ਨਹੀਂ ਕਹਿ ਰਹੇ। ਅੱਛਾ ਬੜ ਬਰਤਨ ਮੇ ਅਮਿਤ ਛੋਟਾ ਨਾ ਸਾਰੀ ਜ਼ਾਹਦ ਤੇਲ ਲੈ ਕੇ ਤੇਲ ਦੀ ਛੋਟੀ ਸ਼ੀਸ਼ੀ ਉਹਨੇ ਜੇਕਰ ਖੋਲੀ ਨਾ ਖੋਲਾ ਕਹਿੰਦਾ ਅਮੀ ਤੇਲ 2 ਨੰਬਰ ਅਮੀ ਕਹਿੰਦੇ ਕੀ ਗੱਲ ਗੈਸ ਮਰ ਗਈ ਇਹਦੀ ਮੈਂ ਕਿਹਾ ਯਾਰ ਅੱਛਾ ਬੜਾ ਬਹੁਤ ਬੋਲਿਆ ਹਾਂ ਅਸੀਂ ਸਵੇਰ ਜਾ ਰਹੇ ਮੈਂ ਤੇ ਮਿਠਾਈ ਤੇ ਮਿਠਾ ਨਾ ਮੈਂ ਉੱਥੇ ਪੈਟਰੋਲ ਪੰਪ ਨੇ ਜਾਲੀ ਜਿਹੇ ਲੱਗੇ ਹੁੰਦੇ ਉਹ ਪੈਟਰੋਲ ਪੰਪ ਮੈਂ ਕਿਹਾ ਮਿੱਠੇ ਇਹਦੇ ਕੋਲ ਪੈਟਰੋਲ ਪਵਾ ਲੈ ਕਹਿੰਦਾ ਨਹੀਂ ਇਹਦਾ ਪਤਲਾ ਹੁੰਦਾ ਯਾਰ ਹਾਏ ਹਾਏ ਫਿਰ ਬਾਸ ਦੱਸ ਜੀ ਤਾਜੀ ਫਿਰ ਹੁਣ ਦੁਬਾਰਾ ਜਾਣਾ ਉੱਥੇ ਇਹ ਠੀਕ ਆ ਨਹੀਂ ਹੁਣ ਠੀਕ ਆ ਤਾਜੀ ਉੱਥੇ ਨਹੀਂ ਜਾਣਾ ਹੁਣ। ਹਾਂਜੀ ਕੰਮ ਕਰ ਆਪਣਾ ਆਰਾਮ ਨਾਲ ਸਕੂਨ ਨਾਲ ਰੈਸਟ ਕਰ ਕਿਸੇ ਚੀਜ਼ ਦੀ ਲੋੜ ਆ ਪਰ ਫੈਸਲ ਨੂੰ ਦੱਸ ਆ ਦੇਖਿਆ ਨਾਲ ਹੀ ਨੈਨਕ ਸ਼ੋਰ ਹੋ ਗਏ ਨਾ ਦੱਸ ਯਾਰ ਸੱਚੀ ਮੁੱਚੀ ਦੱਸਿਆ ਕਰੋ ਯਾਰ ਇੱਕ ਨਹੀਂ ਨਹੀਂ ਨਾਲ ਜਿੱਥੇ ਜੋ ਉਸਤਾਦ ਜੀ ਕਹਿੰਦੇ ਉਹ ਕਰ ਤੋਂ ਕਿਸੇ ਨੂੰ ਮਗਰ ਨਾ ਲੱਗੀ ਤਾਜੀ ਡਾਂਸਰ ਹੁੰਦੇ ਸੀ ਭਾਈ ਫੈਸਲ ਤੇ ਵਕੀਲ ਬਣ ਗਏ ਕੇਸ ਜਿੱਤ ਕੇ ਮਾਈਕਲ ਜੈਕਸਨ ਵਾਂਗੂ ਬਾਹਰ ਨਿਕਲਣ ਦੇ ਅੱਛਾ ਪਿੱਛੇ ਨੂੰ ਉਹ ਮੂਨ ਵਾਕ ਕਿਹੜੀ ਮੂਨ ਵਾਕ ਸਤਾਈ ਤੁਸੀਂ ਮਹਿੰਦੀ ਦੇ ਟੂਪਾਂ ਵਾਲਾ ਗਾਣਾ ਦੇਖਿਆ ਕਦੀ ਨਹੀਂ ਭਰਾ ਓਏ ਹਾਏ। ਮੈਂ ਸੁਣਿਆ ਵਾ ਬੜਾ ਮਜ਼ਾ ਆਉਂਦਾ ਸੀਗਾ ਉਹ ਜਿਹੜਾ ਹੁਣ ਸ਼ੀਸ਼ੇ ਪਿਆਰ ਕੀ ਟੂਟਾ ਜੋ ਦਿਲ ਕਿਸੀ ਕਾ ਗੈਂਗ ਕਲੈਪ ਸੀਗੀ ਖੰਡਾ ਵਾ ਨੋਨੀ ਦਾ ਮੇਰਾ ਸਾਰਿਆਂ ਦਾ ਯਾਰ ਆਪਣੇ ਨਾਲ ਸ਼ੋਅ ਵੀ ਕੀਤੇ ਉਹਨੇ 2-3 ਖੰਡਾ ਵਾ ਪਹਿਲੇ ਸ਼ੋਅ 'ਚ ਸਾਡੇ ਨਾਲ ਵੀ ਸੀਗਾ ਉਹ ਪਹਿਲੇ ਸ਼ੋਅ 'ਚ ਉਹਨੇ ਨੇ ਇੱਕ ਜਗ੍ਹਾ ਟੂਪਾਂ ਵਾਲਾ ਗਾਣਾ ਕੀਤਾ ਤੇ ਉਹ ਟੂਪਾਂ ਮੋਟੀਆਂ ਧੋੜੇ ਦੀਆਂ ਠੀਕ ਆ ਉਹ ਟੂਪਾਂ ਦੇ ਉਹਨਾਂ ਨੇ ਮਾੜੀ ਕਿਸਮਤ ਬ੍ਰੇਕ ਲਿਆਤੀਆਂ ਉਹਨੇ ਪਹਿਲੀ ਟੂਪ ਐਂ ਕਰਕੇ ਮਾਰੀ ਉਹਦੇ ਹੁਣ ਉਹ ਫਿਰ ਨਾਲ ਹੋ ਗਿਆ ਇੱਧਰ ਮਾਰੀ ਉਹਦੇ ਫਿਰ ਗਈ ਇੱਧਰ ਮਾਰੀ ਉਹਦੇ ਉਹ ਟੂਪਾਂ ਫਿਰ ਗਈਆਂ ਉਹਦੇ ਤੇ ਹੁਣ ਨਾ ਜਿੱਦ ਚ ਗਾਣਾ ਕਰੀ ਜਾ ਰਿਹਾ ਵਾ ਨੋਨੇ ਨੇ ਉਹਨੂੰ ਬੜਾ ਸੋਹਣਾ ਜਫਾ ਲੈ ਗਿਆ ਡਾਕਟਰ ਦੇ ਆ ਬੇਟਾ ਅੱਛਾ ਉਹ ਟੂਬਾਂ ਵੱਡੀਆਂ ਹੁੰਦੀਆਂ ਇੱਕ ਚੌੜੀ ਜਿਹੜੀ ਪਹਿਲੇ ਚੱਲਦੀ ਸੀ ਉਹ ਗੈਸੀ ਟੂਪ ਹੁੰਦੀ ਉਹ ਗੈਸ ਉਹ ਟੁੱਟਦੀ ਉਹਦਾ ਉਹ ਫਟ ਜਾਂਦੀ ਫਟ ਜਾਂਦੀ ਹੈ ਉਹਨੇ ਬਰੀਕ ਲਿਆਤੀ ਅੱਛਾ ਬਰੀਕ ਨਹੀਂ ਫੜਦੀ ਬ੍ਰੇਕ ਫਿਰ ਜਾਂਦੀ ਉਹ ਬ੍ਰੇਕ ਫਿਰ ਗਈ ਭਾਈ ਫੈਸਲ ਨੇ ਕਿਹਾ ਮਹਿੰਦੀ ਤੇ ਮੈਂ ਟੂਪਾਂ ਵਾਲਾ ਗਾਣਾ ਕਰਾਂਗਾ ਉਹਨਾਂ ਨੇ ਟੂਪਾਂ 'ਚ ਨਾ ਇੱਕ ਡੰਡੇ ਤੇ ਚਿੱਟਾ ਰੰਗ ਕਰ ਤਾਇਆ ਮਾਰੀ ਜਾ ਪਸਲੀਆਂ ਤੋੜ ਲਈ ਸਾਈਕਲ ਚੈਂਪੀਅਨ ਦੇ ਵਿੱਚ ਵੀ ਟੂਪਾਂ ਤੋੜ ਦਿੰਦਾ ਸੀ ਰੰਗੀਲਾ ਹਾਂ ਹਾਏ ਹਾਏ ਉਹ ਵੀ ਬੜਾ ਅੱਛਾ ਸੀ ਹਾਂ ਹਾਂ ਉਹ ਸੱਪ ਖਾ ਜਾਂਦੇ ਸੀ ਕਈ ਪਤਾ ਨਹੀਂ ਕਿੰਨੇ ਸੱਪ ਖਾ ਗਿਆ ਸਾਹਮਣੇ ਛਿੱਲ ਕੇ ਜਿੰਦਾ ਸੱਪ ਓਏ ਉਹਨੂੰ ਸੈਂਡੋ ਕਹਿੰਦੇ ਸੈਂਡੋ ਸੱਪ ਵਾਲਾ ਟਰੈਕਟਰ ਨੰਗਾਉਂਦੇ ਸੀਨੇ ਦੇ ਉੱਤੋਂ ਗਲੇ ਚੋਂ ਸੂਆ ਨੰਗਾ 2 ਦਿਨ ਬਾਅਦ ਕਬਰ 2 ਦਿਨ ਬਾਅਦ ਉੱਚ ਕਬਰ ਚ ਕੱਢਣਾ। ਕਬਰ ਚੋਂ ਕੱਢਣਾ 2 ਦਿਨ ਬਾਅਦ ਦੋ ਦਿਨ ਕਬਰ ਚ ਉਹ ਸਭ ਡਰਾਮੇ ਹੁੰਦੇ ਸੀ ਅਸੀਂ ਵੀ ਗਣਾ ਯਾਰ ਅਸੀਂ ਰਾਤ ਨੂੰ ਉੱਥੇ ਫਿਰੀ ਜਾਣਾ ਤੇ ਦੇਖਣਾ ਯਾਰ ਉਹ ਇੱਥੇ ਕਿਤੇ ਬੰਦਾ ਫਿਰਦਾ ਹੋਣਾ ਤੇ ਕਈ ਨਾ ਯਾਰ ਕਬਰ ਵੀ ਕੱਢੀ ਹੋਈ ਸੀ ਕਿ ਟਰੈਕਟਰ ਵੀ ਉੱਤੋਂ ਨਗਾਉਣਾ ਪਤਾ ਨਹੀਂ ਕੀ ਸਿਲਸਿਲਾ ਸੀਗਾ ਉਹ ਬੰਦਾ ਵੀ ਕਬਰ ਚ ਹੁੰਦਾ ਸੀ ਹਾਂ ਉਹ ਕਹਿੰਦੇ ਉਹ ਵੀ ਕਰਨਾ ਅੱਖ ਉਹਦਾ ਨਾਲ ਰੁਪਈਆ ਚੁੱਕਦਾ ਹੁੰਦਾ ਸੀ ਤਾਂ ਉਹ ਸਾਈਕਲ ਤੇ ਉਹ ਰੋਟੀ ਵੀ ਖਾਈ ਜਾ ਰਿਹਾ ਸਵੇਰ ਤੋਂ ਸ਼ਾਮ ਤੱਕ ਉਹ ਸਾਈਕਲ ਚਲਾ ਜਾ ਰਿਹਾ ਉੱਤੇ ਆਈਟਮਾਂ ਵੀ ਕਰ ਰਿਹਾ ਰੋਟੀ ਵੀ ਉੱਤੇ ਹੀ ਖਾ ਰਿਹਾ ਨਹਾਉਂਦਾ ਧੋਂਦਾ ਵੀ ਉਹਦੇ ਨਹਾਉਂਦਾ ਧੋਂਦਾ ਵੀ ਉਹਦੇ ਤੇ ਹੀ ਕੱਪੜੇ ਵੀ ਬਦਲ ਰਿਹਾ ਸਾਈਕਲ ਤੇ 7 ਦਿਨ ਸਾਈਕਲ ਚਲਾਉਣਾ ਜੀ ਉਹਨਾਂ ਦੀ ਸਾਰੀ ਇੱਕ ਡਰੈਸਿੰਗ ਹੁੰਦੀ ਹੈ ਅੱਜ ਪਹੁੰਚੇ ਜਰਾਬਾਂ 'ਚ ਦਿੱਤੇ ਹੋਣੇ ਤੇ ਸ਼ਲਵਾਰ ਤੇ ਵਿੱਚ ਕਮੀਜ਼ ਦਿੱਤੀ ਹੈ ਤੇ ਡਾਂਸ ਕਰ ਰਹੇ ਇਹ ਕੁੰਜੀਆਂ ਤੇ ਰੱਖ ਲੈ ਸਰਾਣੇ ਚ ਇਹ ਰੰਗੀਲੇ ਦੀ ਰੰਗੀਲਾ ਪਤੀਲਾ तो पठान भी होता सीगा तस्वीर कुछ आएगा अच्छा आएगा आगे शेर रखना पीछे पौधा ला देना ਆ ਦੇਖ ਮੌਤ ਦੇ ਖੂਹ ਤੇ ਮੋਟਰਸਾਈਕਲ ਚਲਾਉਂਦਾ ਸੀ ਚੰਗਾ ਭਲਾ ਮੋਟਰਸਾਈਕਲ ਜਾ ਰਿਹਾ ਇੱਕ ਬੰਦੇ ਨੇ ਕਿਹਾ ਓਏ ਫੈਸਲਾ ਇੱਕ ਮਿੰਟ ਗੱਲ ਸੁਣੀ ਉੱਥੋਂ ਮੋੜਨ ਲੱਗ ਹਾਂ ਐਡਾ ਬੇਵਕੂਫ ਆ ਤਾਜੀ ਮੌਤ ਦੇ ਖੂਹ ਤੇ ਮੋਟਰਸਾਈਕਲ ਚਲਾਉਂਦਾ ਨਿਆਣਾ ਵੀ ਅੱਗੇ ਪਾਇਆ ਬਹੁਤ ਦੇ ਕੋਲ ਤਾਂ ਜਿਹੜਾ ਚਲਾਉਂਦਾ ਉਹਦੇ ਕੋਲੋਂ ਗੁੱਟ ਪੈ ਗਈ ਉਹਨੂੰ ਕਹੀ ਯਾਰ ਸਟੈਂਡ ਚੁੱਕ ਲਓ ਭਾਜੀ ਨਹੀਂ ਯਾਰ ਉਹ ਵੀ ਇੱਕ ਟ੍ਰਿਕ ਹੁੰਦਾ ਮੌਤ ਦੇ ਖੂਹ ਤਾਜੀ ਦਾਨਿਸ਼ ਉਸ ਨੇ ਵੇਲੇ ਉਸਤਾਦ ਜੀ ਸਿੱਧੇ ਜਾਈ ਜੋ ਨਹੀਂ ਉਹ ਜਿਹੜੀ ਸਪੀਡ ਹੁੰਦੀ ਨਾ ਉਹ ਸਪੀਡ ਜੋੜ ਕੇ ਰੱਖਦੀ ਹੈ ਕਿਉਂਕਿ ਸਪੀਡ ਅੱਗੇ ਨੂੰ ਜਾਂਦੀ ਹੈ ਜਦੋਂ ਅੱਗੇ ਨੂੰ ਜਾਂਦੀ ਹੈ ਤੇ ਉਹ ਜਿਹੜਾ ਫੱਟਾ ਨਾ ਉਹਦੇ ਤੇ ਉਹਦਾ ਵਜ਼ਨ ਪੈਂਦਾ ਉਸਤਾਦ ਜੀ ਤੁਸੀਂ ਸਪੀਡ ਘੱਟ ਕਰਨੀ ਹੈ ਥੱਲੇ 35 ਉਸਤਾਦ ਦੀ ਹਵਾ ਰੱਖਣੀ ਟਾਇਰ ਦੀ
ਨਹੀਂ ਉਹ ਰੇਗਿਸਤਾਨ ਚ ਹੁੰਦਾ ਉਹ ਵਾ। ਭਾਈਜਾਨ ਉਹ ਤੇ ਡੈਜ਼ਰਟ ਚ ਹੁੰਦਾ ਯਾਰ। ਆਹੋ ਤਾਂ ਜੀ ਮੌਤ ਦੇ ਖੂਹ ਤੇ ਚੌਕ ਤੇ ਗੱਡੀ ਚਲਾਉਂਦੇ ਆ ਉਸਤਾਦ ਜੀ ਦਾ ਕੀ ਚੋਕ ਖਿੱਚ ਕੇ। ਹਾਂਜੀ ਚੌਕ ਕੀ ਟ੍ਰਿਕ ਹੋਣੀ, ਮਿਸਾਲ ਹੈ ਇਦਾਂ ਗੱਡੀ ਕਿੱਦਾਂ ਘੁੰਮੇਗੀ? ਉਹ ਅੱਲਾ ਦੇ ਬੰਦੇ ਜਦੋਂ ਪਹਿਲੇ ਥੱਲੇ ਇੰਜ ਹੁੰਦੀ ਹੈ, ਯਾਨੀ ਆ ਜ਼ਮੀਨ ਤੋਂ ਬਾਅਦ ਇੰਜ ਹੋਏਗੀ, ਇੰਜ ਤੋਂ ਬਾਅਦ ਇੰਜ ਸਿੱਧੀ ਹੋਏਗੀ, ਇੰਜ ਹੁੰਦੀ। ਉਹ ਪਹਿਲੇ ਉਹ ਜਿਹੜੀ ਇੰਜ ਹੁੰਦੀ ਨਾ ਉੱਤੇ ਚਲਾਉਂਦੇ ਨੇ, ਚਲਾਉਂਦੇ। ਉੱਤੇ ਚਲਾਉਂਦੇ ਜਦੋਂ ਉਹ ਥੋੜੀ ਜਿਹੀ ਹਿੰਮਤ ਕਰੇ ਨਾ ਕੋਈ ਵੀ ਬੰਦਾ ਚਲਾ ਸਕਦਾ। ਗੱਲ ਹਿੰਮਤ ਦੀ ਆ। ਹਾਂ ਥੋੜਾ ਟ੍ਰਿਕ ਆ ਉਹਦੀ। ਵਜ੍ਹਾ ਇਹ ਹੈ ਕਿ ਜਦੋਂ ਗੱਡੀ ਨੇ ਅੱਗੇ ਨੂੰ ਜਾਣਾ ਨਾ, ਅੱਗੇ ਨੂੰ ਜਾਂਦੀ ਹੈ ਤੇ ਉਹ ਆਪਣਾ ਜ਼ੋਰ ਪਾਉਂਦੀ ਹੈ ਫੱਟੇ ਤੇ। ਜਿੱਥੇ ਤੂੰ ਸਪੀਡ ਸਲੋ ਕੀਤੀ ਉੱਥੇ ਤੂੰ ਥੱਲੇ ਡਿੱਗ ਪੈਣਾ। ਉਹਦੀ ਇੱਕ ਲਿਮਟ ਆ ਗਈ, ਇੰਨੀ ਸਪੀਡ ਤੇ ਤੁਸੀਂ ਜਾਣਾ। ਮੈਂ ਨੱਸ ਕੇ ਉਸਤਾਦ ਜੀ ਮੌਤ ਦਾ ਖੂਹ ਉਸਤਾਦ ਜੀ ਦਰਮਿਆਨ ਤੇ ਕਰਾਇਆ ਸੀ, ਦੌੜ ਕੇ ਉਸਤਾਦ ਜੀ ਇੰਨੀ ਮੈਨੂੰ ਹਾਰਸ ਕਿਉਂਕਿ ਉਦੋਂ ਮੋਟਰਸਾਈਕਲ ਨਹੀਂ ਸੀ ਨਾ ਮਿਲੀ, ਸਾਦਾ ਹੀ ਦੌੜਦੇ ਸੀ। ਚਲੋ ਭਾਜਨ ਚਲੋ। ਸੱਚੀ ਮਿੱਠਾ ਮੋਟਰਸਾਈਕਲ ਚਲਾਉਂਦਾ ਸੀ, ਉਹਨਾਂ ਨੇ ਹਲੇ ਦਰਵਾਜ਼ਾ ਬੰਦ ਵੀ ਨਹੀਂ ਕੀਤਾ, ਐ ਕੀਤਾ ਬਾਹਰ ਡਿੱਗ ਪਿਆ। ਓਕੇ ਜੀ, ਓਕੇ ਜੀ, ਓਕੇ ਜੀ। ਅੱਲਾ ਹਾਫਿਜ਼ ਜੀ ਨਾਜ਼ਰੀਨ। ਕੱਲ ਫਿਰ ਤੁਹਾਡਾ ਮੁਲਾਕਾਤ ਹੋਏਗੀ। ਰੱਬ ਰੱਖਾ ਜੀ।